ਇਹਨਾਂ ਦੇ ਹਸਪਤਾਲ ਦਾ ਨਾਮ ਸੀਗਾ ਫਖਰੇ ਪੰਜਾਬ ਹਸਪਤਾਲ ਹਮਰਾਜ ਉਮਰ ਪਾਰਟੀ। ਇਹਨਾਂ ਦੇ ਆਪਣੇ ਹਸਪੀਟਲ ਆ, ਹਸਪੀਟਲ ਸਰਜਰੀ ਕਰਵਾਉਣ ਦਾ ਇਹਦਾ ਮਾਮਾ ਜਿਹੜਾ ਡਾਕਟਰ ਆ, ਉਹ ਜਦੋਂ ਆਪਰੇਸ਼ਨ ਕਰਨ ਲੱਗਦਾ ਨਾ, ਕੰਪਾਊਂਡਰ ਨੂੰ ਕਹਿੰਦਾ ਵਾ ਜਾ ਅਸ਼ਰਫ ਕੋ ਮੇਰੇ 2 ਪਾਨ ਲੈ ਕੇ ਆ। अस्सलाम वालेकुम नाज़रीन, हेलो अस्सलाम वालेकुम। वही चारे मुलाजिम मेरे नाल, मैं मालक ਮੇਨ ਮਜ਼ਾਈਆ ਗੱਲਾਂ ਕਰਦੇ ਮੇਨ ਹਾਂ। ਮੇਨ ਹੋਏ ਆ ਭਾਈ। अच्छा जो कहते ना मैं मालक, अगों को आवाज होनी थी अल्लाह दी जात मालक आ। ਆਦੇ ਹੈ ਵੀ ਤਾਂ ਸੱਚ ਹੀ ਆ। नहीं मैं दूजा मालक कह रहा। ਨਹੀਂ ਇਧਰੋਂ ਆਵਾਜ਼ ਆਉਂਦੀ ਲੇਕਿਨ ਅੰਦਰੋਂ ਆ ਰਹੀ। मेरी फूफी सी, वो अल्लाह उन्होंने जन्नत च जगह देवे, बहुत मज़ेदार गल्लां यानी कि करदे सी। ते ना वो अनभोल टाइप सी, करैक्ट मतलब ਉਹਨੂੰ याद भुल ਜਾਂਦਾ ਸੀ। ਤੇ जिस मकान ਦੇ किराए ਤੇ ਉੱਤੇ ਰਹਿ ਰਹੀ ਹੈ ਨਾ, ਉਹਦਾ ਮਾਲਕ ਹੀ ਨਾ, ਉਹਦੀ ਮਾਲਕਨ ਯਾਨੀ ਉੱਪਰ ਚੱਲ ਜਾਂਦੇ ਨਾ ਅਕਸਰ, ਉੱਪਰ ਚਲੇ ਗਏ ਥੱਲੇ ਆ ਗਏ। ਤੇ ਹੁਣ ਮੇਰੀ ਫੁੱਫੀ ਦੇ ਜਿਹੜੀ ਜਿਨ੍ਹਾਂ ਦੀ ਕਿਰਾਏਦਾਰ ਆ, ਉਹ ਮਾਲਕਨ ਤੇ ਇੱਕ ਸਾਹਮਣੇ ਦੀ ਬੁੱਢੀ ਬੈਠੇ ਨੇ। ਤੇ ਉਹ ਨਾ ਮਤਲਬ ਭੁੱਲਣ ਦੀ ਜਿੱਦਾਂ ਮੈਨੂੰ ਆਦਤ ਨਾ, ਇਦਾਂ ਹੀ ਉਹਨੂੰ ਵੀ ਸੀ ਕਿਤੇ। ਤੇ ਵਿਚਾਰੀ ਨਾ ਹੁਣ ਉਹਨੇ ਕਿਹਾ ਵੀ ਚਾਹ ਪੀਣੀ, ਕਹਿੰਦੇ ਨਹੀਂ ਮੈਂ ਨਹੀਂ ਪੀਣੀ। ਧੀ ਨੂੰ ਕਹਿੰਦੀ ਵੀ ਇਹਨਾਂ ਦੋਵਾਂ ਵਾਸਤੇ ਤੂੰ ਬਣਾ ਲਿਆ। ਹੁਣ ਉਹਨੇ 2 ਕੱਪ ਲਿਆ ਕੇ ਰੱਖ ਦਿੱਤੇ ਆ। ਤੇ ਹੁਣ ਉਹਦੇ ਜ਼ਿਹਨ 'ਚੋਂ ਨਿਕਲ ਗਿਆ ਵੀ ਇਹਦੀ ਮੈਂ ਕਿਰਾਏਦਾਰ ਹਾਂ ਤੇ ਆਹ ਸਾਹਮਣੇ ਹੀ ਆ। ਤੇ ਹੁਣ ਪਹਿਲੇ ਤੇ ਨਾ ਭੁੱਲ ਕੇ ਗੱਲਾਂ ਕਰਦੀ ਨਾ ਉਹ ਮਾਲਕਨ ਦੀ ਚਾਹ ਫੜ ਕੇ ਤੇ ਪੀਣ ਲੱਗ ਪਈ। ਇੱਕ ਸਾਹਮਣੇ ਪੀ ਰਹੀ ਹੈ ਤੇ ਕਾਪ ਪੀ ਰਹੀ, ਤੇ ਮਾਲਕਨ ਵੇਲੀ ਬੈਠੀ ਥੱਲੇ ਵਾਲੀ ਨਾਲ ਚਾਹ ਪੀ ਜਾ ਰਹੀ ਹੈ ਭੁੱਲ ਕੇ ਤੇ ਨਾਲ ਰੱਖ ਕੇ ਨਾ। ਤੇ ਉਹ ਕਹਿੰਦੀ ਹੈ ਕਿ ਅੱਲਾ ਤੈਨੂੰ ਇੰਨਾ ਘਰ ਦੇ ਦੇਵੇ ਹੈ। ਬਸ ਸਾਡੇ ਵੀ ਉਹ ਵੀ ਕਿਤੇ ਕਿਰਾਏ ਤੇ ਸੀ, ਤੇ ਕਹਿੰਦੀ ਮਾਲਕ ਜਿਹੜੇ ਨਾ ਬਸ ਉਹ ਸਾਡੇ ਬਹੁਤ ਤੰਗ ਕਰਦੇ। ਤੇ ਹੁਣ ਨਾ ਚਾਹ ਪੀਂਦੀ ਕਹਿੰਦੀ ਹੈ ਕੌਣ ਕੁੱਤਾ ਮਾਲਕ ਹੁੰਦਾ ਬਾਜੀ, ਮਾਲਕ ਰੱਬ ਦੀ ਜ਼ਾਤ ਹੁੰਦੀ ਤੇ ਮਾਲਕਨ ਦੇ ਘਰ ਸਾਹਮਣੇ ਬੈਠੀ ਆ। ਕੋਈ ਕੁੱਤਾ ਨਹੀਂ ਕਹਿੰਦੀ ਮਾਲਕ ਹੁੰਦਾ, ਮਾਲਕ ਸਿਰਫ ਰੱਬ ਦੀ ਜ਼ਾਤ ਹੁੰਦੀ। ਤੇ ਹੁਣ ਇੱਕਦਮ ਉਹਦੇ ਜ਼ਿਹਨ 'ਚ ਆਇਆ, ਤੇ ਅੱਗੋਂ ਬੜੀ ਮਾਸੂਮ ਮਤਲਬ ਬਹੁਤ ਉਹਦਾ ਲਹਿਜਾ ਬਦਲਦਾ ਸੀ। ਤੈਨੂੰ ਪਤਾ ਲੱਗ ਗਿਆ ਨਾ, ਤੇ ਕਹਿੰਦੀ ਹੋ ਬਾਜੀ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਵੀ ਇੱਥੇ। ਯਾਰ ਉਹ ਮੇਰੀ ਫੁੱਫੀ ਦੀਆਂ ਬੜੀਆਂ ਮਜ਼ੇਦਾਰ ਗੱਲਾਂ ਨੇ। ਉਹ ਨਾ ਬਹੁਤ ਨਹੀਂ ਉਹ ਗੱਲ ਬਹੁਤ ਮਜ਼ੇਦਾਰ ਕਰਦੀ ਸੀ। ਉਹ ਜਦੋਂ ਫੌਤ ਹੋਈ ਨਾ, ਤੇ ਉਹਨੂੰ ਗੱਡੀ 'ਚ ਪਾ ਕੇ ਨਾ, ਉਹਦਾ ਮੁੰਡਾ ਤੇ ਉਹਦੇ ਮੁੰਡੇ ਨੇ ਪਤਾ ਨਹੀਂ ਕਿਸੇ ਕੋਲ ਪੈਸੇ ਲੈਣੇ ਸੀ, ਤੇ ਉਹਨੇ ਇਸ ਕਿਸਮ ਦੀ ਗੱਡੀ ਦਿੱਤੀ ਪੈਸੇ ਜਿਹਨੇ ਦੇਣੇ ਸੀ ਵੀ ਉਹਦੇ ਨਾਲੋਂ ਪੈਸੇ ਛੱਡ ਦੇਣੇ ਚੰਗੇ ਹੁੰਦੇ। ਪਤਾ ਨਹੀਂ ਕਿਹੜਾ ਮਾਡਲ ਮਹਿਰਾਨ ਤੇ ਕਿੱਦਾਂ ਦੀ ਉਹ। ਤੇ ਹੁਣ ਤਬੀਅਤ ਖਰਾਬ ਹੋਈ, ਤੇ ਉਸ ਗੱਡੀ 'ਚ ਪਾ ਕੇ ਨਾ ਮੁੰਡਾ ਹਸਪਤਾਲ ਲੈ ਕੇ ਗਿਆ। ਤੇ ਹਸਪਤਾਲ ਜਾਂਦਿਆਂ ਨਾ ਪਹਿਲੇ ਮਤਲਬ ਹੋਸ਼ 'ਚ ਆ। ਤੇ ਉਹਨੂੰ ਕਹਿੰਦੀ ਵੇ ਵਸੀਮ, ਉਹ ਕਹਿੰਦਾ ਹਾਂਜੀ ਮਾਂ। ਕਹਿੰਦੀ ਪੁੱਤ ਅੱਜ ਤੋਂ ਬਾਅਦ ਮੇਰੀ ਤਬੀਅਤ ਖਰਾਬ ਹੋਵੇ ਨਾ, ਮੈਨੂੰ ਘਰੇ ਮਰ ਲੈਣ ਦੇ, ਮੈਨੂੰ ਇਸ ਗੱਡੀ 'ਚ ਨਾ ਲੈ। ਗੱਡੀ ਇੰਨੀ ਮਾਰੀ, ਬਹੁਤ ਮਾਠੀ। ਕਹਿੰਦੀ ਮੈਨੂੰ ਘਰੇ ਮਰ ਲੈਣ ਦੀ, ਮੈਨੂੰ ਇਸ ਗੱਡੀ 'ਚ ਹਸਪਤਾਲ ਨਾਲ ਲੈ ਕੇ। ਲੋ ਜੀ ਨਾਜ਼ਰੀਨ, ਗੱਲ ਇਹ ਹੈ ਕਿ ਇੱਕ ਮੈਸੇਜ ਦਾ ਇੱਕ ਮੇਲ ਆਈ ਮੈਨੂੰ, ਜ਼ਰਾ ਪੜ੍ਹਨਾ, ਤੁਸੀਂ ਦੇਖਣਾ ਕਿ ਕੀ ਲੋਕੀ ਕਰਦੇ ਨੇ। ਅੱਛਾ ਜੀ, ਉੱਪਰ ਟਾਈਟਲ ਹੈਗਾ ਮੇਰਾ ਖਾਬ, ਥੱਲੇ ਹੈਗਾ ਵੈਬ ਵਰਲਡ ਨਾਮ ਤੋਂ ईमेल ਆ। अच्छा जी, तो उन्होंने लिखा टू मिस्टर सजाद यानी मेरी ईमेल, जानी भाई अल्लाह की कसम मैंने ख्वाब में आपको देखा, सिर्फ आपको नहीं आपकी फैमिली भी थी। जानी भाई मैं अक्सर ख्वाब भूल जाता हूँ, लेकिन ये ख्वाब मुझे याद है। ख्वाब में आपकी वाइफ ने मुझे बहुत रुलाया। शुक्र है कोई होर भी है जिन्हों रुवाउंदी। ठीक है ना, लेकिन मैं भी कहा 3-4 दिन हो गए मेरे ना को ठीक है, ये नहीं पता तेनों रुआ रही। लेकिन अचानक सारा गम खत्म हो गया। जानी भाई प्लीज बात कर लें, पूरा ख्वाब बताना है, अल्लाह की कसम झूठ नहीं बोल रहा। यानी कहना गल करो मैं तुहानू पूरा ख्वाब। बेटे मैं इत्थों ही समझ गया, ठीक है ना। उन्हें जिस भी वजह तो तेनों रवाया तू छड़, मैं नहीं सुनना। अक्सर ख्वाबां दी तबीर हुंदी है तुहाडा, इसलिए बोल रहा हूँ आते हो गए आपको बार उन्हें 10 नंबर भी उन्हें दिता अपना उत्तो 0309 वाला नंबर मैं जिंदगी च ना कदी कागल करा। मैं 0302 तो बाद मैं सारे मशकूक समझदा बंदे,
ਅੱਛਾ 8 ਵਾਲਾ 9 ਵਾਲਾ 7 ਵਾਲਾ ਇਹ ਨੰਬਰ ਕਿਸੇ ਵੀ ਟਾਈਮ ਬੰਦ ਹੋ ਜਾਂਦੇ ਆ। ਹਾਂਜੀ ਇਹ ਪੱਕੇ 0309 ਵਾਲਾ ਨੰਬਰ ਕਦੀ ਪੱਕਾ ਨਹੀਂ ਹੁੰਦਾ। ਸਾਜੀ ਨਾ ਕਰੋ ਕਈਆਂ 8 ਵਾਲਾ 7 ਵਾਲਾ ਨਹੀਂ ਮੈਂ ਮੈਂ ਆਪਣੀ ਇੱਕ ਤੁਹਾਨੂੰ ਆਪਣੀ ਸੋਚ ਦੱਸ ਰਿਹਾ। ਮੇਰੇ ਹਿਸਾਬ ਨਾਲ 0309 ਇਹਦਾ ਮਤਲਬ ਇਹ ਆ ਲੌਜਿਕ ਕਿ ਉਸ ਬੰਦੇ ਨੇ ਕਿ ਹੁਣ ਜੇ ਸਿਮ ਲਈ ਆ ਪਹਿਲੀ ਉਹਦੀ ਜਿਹੜੀ ਸਿਮ ਸੀ 10 ਸਾਲ 5 ਸਾਲ ਪੁਰਾਣੀ 300 ਵਾਲੀ 22 21 ਵਾਲੀ ਠੀਕ ਆ ਜੀ ਉਹ ਕਿੱਥੇ ਆ? ਉਹ ਵਜ੍ਹਾ ਬਣ ਜਾਂਦੀਆਂ ਨੇ ਨਾ ਬਹੁਤ ਸਾਰੀਆਂ। ਨਾ ਉਹ ਨਿਕਲ ਆਉਂਦੀ ਆ। ਨਹੀਂ ਤੇ ਉਹ ਵਜ੍ਹਾ ਇਹ ਬਣ ਜਾਂਦੀ ਹੈ ਕਿ ਉਹ ਸਿਮ ਬੰਦ ਇਸ ਤੋਂ ਕਰਨੀ ਪਏ ਕਿਸੇ ਬੰਦੇ ਦੀ ਵਜ੍ਹਾ ਤੋਂ, ਕਿਸੇ ਵਜੂਹਾਤ ਦੀ ਹਾਂ ਹੋ ਗਈ ਨਾ ਕਰਨੀ ਨਾ ਬੰਦ ਉਹ ਵਜੂਹਾਤ ਦੇ ਵੇ ਤਾਂ ਇਹ ਵੀ ਹੋ ਜਾਣੀ। ਹਾਂ ਨਾਲੇ ਭਾਈ ਨੇ ਇੱਕ ਸਿਮ ਇੱਕ ਬੰਦੇ ਕੋਲ ਅੱਛਾ ਹੋਣੀ ਇਸ ਖਾਬ ਚਾਹੀਦੀ ਦੀ ਤਬੀਰ ਹੈ ਕਿ ਤੁਹਾਡੇ ਸਾਦਕਾ ਬਾਦੋਂ ਕੋਈ ਮਹਿਮਾਨ ਆਣਗੇ ਉਹਨਾਂ ਦੇ ਹੱਥ 'ਚ ਬੱਕਰੀ ਹੋਏਗੀ, ਉਹ ਬੱਕਰੀ ਦੀ ਸਿਰੀ ਜਿਹੜੀ ਹੈ ਸਾਨੂੰ ਪਹੁੰਚਾ ਦੇਣਾ ਤੁਸੀਂ। ਲਓ ਚੀਮਾ ਸਾਹਿਬ ਹੈ। ਜਿਵੇਂ ਨੇ ਆਪਣੀ ਇਹ ਚੀਮਾ ਸਾਹਿਬ ਨੇ ਗੱਲ ਕਰਤੀ। ਇੱਕ ਤੇ ਮੈਨੂੰ ਇੱਥੇ ਦੀ ਸ਼ੋਅ ਦੀ ਇਹ ਨਹੀਂ ਸਮਝ ਆਉਂਦੀ ਉਹ ਇੱਕ ਬੈਂਦਾ ਵਾ ਤੇ ਕਹਿੰਦਾ ਵੀ ਅਸੀਂ ਮੁਗਲ ਆ ਤੇ ਹਰਕਤ ਉਹ ਇੱਕ ਨਹੀਂ ਮੁਗਲਾਂ ਵਾਲੀ ਕਰਦਾ। ਉਹ ਕਹਿੰਦਾ ਚੀਮੇ ਆ ਤੇ ਹਰਕਤ ਉਹ ਕਰਦਾ ਵਾ ਵੀ ਜਿਹੜੀ ਹੱਦ ਹਿਸਾਬ ਕੋਈ ਨਹੀਂ। ਜਿਹੜੀ ਗੱਲ ਮੈਂ ਚੀਮੇ ਵਾਲੀ ਕਰਨਾ ਨਾ ਮੈਂ ਝੂਠ ਨਹੀਂ ਠੀਕ ਮੈਂ ਆ ਅੱਜ ਜੀ। ਵੀ ਕਹਿ ਮੇਰੀ ਗੱਲ ਸੁਣੋ ਚੀਮਾ ਪਲੀਸੀ ਬਦਲ ਆਪਣੀ ਬਦਲ ਖੁਦਾ ਦਾ ਨਾਂ ਹੀ ਤੇਰੀ ਮਿਹਰਬਾਨੀ ਹੈ। ਤੁਹਾਨੂੰ ਜਿਹੜੀ ਬਾਰੇ ਨਹੀਂ ਤੁਹਾਨੂੰ ਉਹ ਮੇਰੀ ਗੱਲ ਸੁਣੋ ਤੇ ਤੁਹਾਨੂੰ ਇਹ ਜਿਹੜਾ ਵਾ ਇਹ ਕੁਛ ਵੀ ਨਹੀਂਗਾ ਤੇ ਕਹਿੰਦਾ ਮੈਂ ਖਾਨ ਸਾਹਿਬ ਆ। ਲੈ ਕੁਛ ਤੇ ਹੋਣਾ ਭਾਈ ਨਾ ਕੁਛ ਤੇ ਹੋਣਾ ਇਹ ਕੁਛ ਵੀ ਨਹੀਂਗਾ ਇਹ ਬਰਾਦਰੀ ਲੈਸ ਆ। ਯਾਨੀ ਕਿ ਤੁਹਾਡਾ ਕਹਿਣ ਦਾ ਸਵਾਏ ਖੰਗ ਤੋਂ ਇਹਨੂੰ ਕੱਖ ਨਹੀਂ ਇਹ ਹੁੰਦਾ। ਕਾਸਟਲੈਸ ਆ। ਟੂਪਲੈਸ ਜਿੱਦਾਂ ਆਹੋ ਇਹ ਬਰਾਦਰੀ ਲੈਸ ਆ। ਇਹ ਕੋਈ ਇਹਦੀ ਬਰਾਦਰੀ ਨਹੀਂਗੀ। ਸਾਜੀ ਹਾਸ਼ਮੀ ਦੱਸਿਆ ਤੇ ਓਏ ਤੋਬਾ ਕਰ ਓਏ ਉਹ ਬੋਲਿਆ ਤਾਂ ਮੈਨੂੰ ਪਤਾ ਨਹੀਂ ਲੱਗਾ। ਹਾਸ਼ਮੀ ਹੈ ਸਹੀ ਗੱਲ ਆ। ਹਾਸ਼ਮੀ ਨਹੀਂ ਤੂੰ ਕੋਈ ਚਾਸ਼ਮੀ ਆ। ਉਹ ਯਾਰ ਹਾਸ਼ਮੀ ਸੁਰਮੇ ਵਾਲੇ ਨਹੀਂ। ਹਾਂਜੀ ਕਿਸ ਕੋ ਗੋਲ ਹਾਂ ਉਧਰ ਉਹਨਾਂ ਦੀ ਲੜੀ ਚੋਂ ਆਹੋ ਹਾਸ਼ਮੀ ਉਬਰ ਵਾਲੇ ਦੀ ਲੜਾਈ ਚੋਂ ਆ। ਇਹ ਹਾਸ਼ਮੀ ਵਾਲੇ ਦਾ ਛੋਟਾ ਸੁਰਮਾ ਅੱਖਾਂ ਨੂੰ ਚੁੱਭਦਾ। ਆਹੋ ਆਹੋ ਹਾਸ਼ਮੀ ਤੇ ਬੜੇ ਵੱਡੇ ਲੋਕ ਉਹ ਕਿਆ ਬਾਤ ਉਹ ਤਾਂ ਮੈਂ ਇਹਨੂੰ ਅੱਗੇ ਵੀ ਦੱਸਿਆ ਸੀ ਮੈਂ ਕਿਹਾ ਲਸਫ ਨਾ ਲਿਆ ਕਰ ਹਾਸ਼ਮੀ। ਇਹ ਸ਼ੌਕੀਆ ਹਾਸ਼ਮੀ ਅੱਛਾ ਜੀ ਤੇ ਗੱਲ ਇੱਕ ਹੋਰ ਯਾਰ ਇੱਕ ਮੇਰੀ ਭੈਣ ਮੈਨੂੰ ਆਪਣੇ ਬੱਚਿਆਂ ਦੇ ਕਹਿੰਦੀ ਮੇਰੇ ਬੱਚਿਆਂ ਦੇ ਨਾਂ ਲੈ ਦੇ ਸ਼ੋਅ 'ਚ ਬਸ ਪਤਾ ਨਹੀਂ ਗਵਾਚੇ ਆ ਵੀ ਮੈਂ ਨਾਂ ਲੈਣਾ ਤੇ ਉਹ ਲੋਕੀ ਨਹੀਂ ਉਹ ਕਿਤੇ ਦਫ਼ਤਰ ਵਾਲਿਆਂ ਕਿਹਾ ਬੇਫਾਮ ਬਣਨਾ ਹੀ ਤਾਂ ਜੇ ਜਾਨੀ ਕਵੇ ਜਾਨੀ ਸ਼ੋਅ 'ਚ ਨਾਂ ਲਵੇ। ਯਾਰ ਸਾਡਾ ਸੈੱਟ ਚੀਮਾ ਸਾਹਿਬ ਨੇ ਵੀ ਆਪਣੇ ਬੱਚਿਆਂ ਦੇ ਨਾਂ ਬੜੇ ਰੰਗ ਬਰੰਗੇ ਰੱਖੇ। ਕਿਹੜੇ ਚੀਮਾ ਸਾਹਿਬ ਨੇ? ਆ ਜਿਹੜੇ ਤੁਹਾਡੇ ਨਾਲ ਕੋਲੋਂ ਚੀਮਾ ਬੈਠੇ ਨੇ। ਦੱਸਲਾ ਚੀਮਾ ਉਹਨੇ ਹੁਣ ਛੱਡਣੀ। ਤੇਰੀ ਮਿਹਰਬਾਨੀ ਹੈ ਯਾਰ ਸ਼ੋਅ ਦੇ ਵਿੱਚ ਨਾ ਕਰਿਆ ਕਰ ਬਾਅਦ ਦੇ ਵਿੱਚ ਤੇਰਾ ਰੌਲਾ ਬਣ ਜਾਣਾ ਤੈਨੂੰ ਮੱਕੂਆਂ ਨੇ ਚੁੱਕਣ ਲੱਗਾ ਮੈਨੂੰ ਮਿੰਟ ਨਹੀਂ ਲੱਗਣਾ। ਲਓ ਜੀ ਲਵ ਯੂ ਚੀਮੇ और सुन लो यार लव यू जानी भाई अगर मेरी बहन का नाम है मैं नाम नहीं लेना। आपने टी टाइम शो में हमारे बच्चों का नाम लेना है फिजा भट्ट आमना भट्ट सुलेमान भट्ट और नूर भट्ट लाहौर प्लीज। लो जी फिजा भट्ट आमना भट्ट सलमान भट्ट ते नूर भट्ट ठीक है ते ले ले ना जिथे होण इत्थे मेरी भैन दे घर पहुंचा देना। बहुत परेशान है बेचारी। ਇਮਲੀ ਦੇ ਵੀ ਬੱਚਿਆਂ ਦਾ ਨਾਮ ਲੈ ਲਓ ਇਮਲੀ ਦੇ- ਸ਼ਕੀਲ ਮੁਗਲ ਨਵੀਦ ਚੀਮਾ ਤੇ ਅਬਰਾਰ ਭੱਟ ਤੇ ਉਹ ਇਦਾਂ ਕਰਕੇ ਦੇ ਵੀ ਬੱਚਿਆਂ ਦੇ ਨਾਮ ਅਰਫਾਨ ਹਾਸ਼ਮੀ ਹਸਾਉਣ ਦੀ ਖਾਤਰ ਗੱਲ ਕਰ ਰਹੇ ਚੀਮਾ ਦਾ ਤੂੰ ਮੈਂ ਤਾਂ ਅਲਹਮਦੁਲਿਲਾ ਜੱਦੀ ਪੁਸ਼ਤੀ ਖਾਨ ਸਾਹਿਬ ਆ ਨਈਮ ਅਬਾਸ ਇਮਲੀ ਕਈ ਮੈਨੂੰ ਵਿੱਚੋਂ ਜਿਹੜੇ ਮੇਰੇ ਡੀ ਗ੍ਰੇਡ ਦੋਸਤ ਵਾ ਮੈਨੂੰ ਮਰਾਸੀ ਕਹਿ ਦਿੰਦੇ ਜਿਹੜੇ ਅੱਛੇ ਆ ਕੁਰੈਸ਼ੀ ਕਹਿ ਦਿੰਦੇ। ਆਹਾ नहीं तो यार कैसी गाला में मिली वाह वाह ਯਾਨੀ ਬੰਦੇ ए ਹੁੰਦਾ ਨਸਲ ਕੇ ਬੰਦਾ ਯਾਰ ਖਾਨ ਸਾਹਿਬ ਕੀ ਕੋ ਗਾਲ ਅੱਲਾ ਮਾਫੀ ਉਸਤਾਦ ਜੀ ਕੁਛ ਵੀ ਨਹੀਂ ਹੈਗਾ ਇੱਕੋ ਕਿਹੜਾ ਅੱਲਾ ਹਰਕਤਾਂ ਤੋਂ ਖਾਨ ਸਾਹਿਬ ਆ। ਦੱਸ ਅਸਲ ਦੇ ਵਿੱਚ ਜਿੰਨੇ ਵੀ ਖਾਨ ਸਾਹਿਬ ਤੂੰ ਲੁਕਿਆ ਕਿਉਂ ਆ? ਤੈਨੂੰ ਲੁਕਣ ਦਾ ਫਾਇਦਾ ਕੀ ਮੈਨੂੰ ਮੈਂ ਦੱਸ। ਬੁੱਕਲ ਮਾਰੀ ਮੈਂ ਕਦੇ ਤੋਂ ਲੁਕਿਆ ਵਾਂ ਗੱਲ ਇਹ ਆ ਲੁਕਣ ਦੀ ਗੱਲ ਨਹੀਂ ਭਾਜੀ ਤੁਸੀਂ ਮੋਟੇ ਤੋਂ ਆ ਹੁਣ ਅੱਗੇ ਸਭ ਤੂੰ ਆ ਹੁਣ ਅੱਗੇ ਉਹਨੇ ਉਹ ਕਰਨਾ ਵਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਉਸਤਾਦ ਜੀ ਉਹ ਫੈਮਿਲੀ ਪੂਰੀ ਕਰਨੀ ਉਹਨਾਂ ਨੇ ਹਾਂ ਮਰਦਮਸ਼ੁਮਾਰੀ ਮਰਦਮਸ਼ੁਮਾਰੀ ਉਹਦੇ ਵਿੱਚ ਕੀ ਲਿਖਾਏਗਾ ਓਏ ਮੈਂ ਜੋ ਹੈ ਵਾਂ ਉਹ ਹੀ ਲਿਖਾਵਾਂਗਾ ਓਏ ਕੀ ਲਿਖਾਏਗਾ ਕਾਲਿਆ ਨਾਗਾ ਤੈਨੂੰ ਪਤਾ ਨਹੀਂ ਹੈਗਾ ਮੇਰਾ ਦਿਖਾਓਗੇ ਕੀ ਫਰੀਦ ਸਾਹਿਬ। ਓਏ ਮਰਦਮਸ਼ੁਮਾਰੀ ਨਹੀਂ ਇਹਨੇ ਲਾਉਣਾ ਮਰਦਮ ਦਰਬਾਰੀ ਐਵੇਂ ਹੁਣ ਉਹਦੇ ਦਰਬਾਰੀ ਦੇ ਕੜਦਮ ਸਾਨੂੰ ਇਹਨੇ ਲੈ ਅਨਗਾ ਲਾਓ ਜੀ ਕੜਦਮ ਸ਼ੁਮਾਰੀ ਵਾਲੇ ਆ ਗਏ ਓ ਯਾਰ ਸਾਡੇ ਹੈਨਾ। ਬੇਸਿਕਲੀ ਪਤਾ ਕੀ ਇਨਫੋਰਮੇਸ਼ਨ ਦੀ ਜ਼ਰੂਰਤ ਆ ਪਾਕਿਸਤਾਨ ਨਹੀਂ ਤੁਹਾਡੇ ਖਾਨਦਾਨ ਚ ਫਿਰ ਉਹੀ ਹਰ ਸ਼ੋਅ ਚ ਉਹੀ ਸਿਆਪਾ ਲੋਕਾਂ ਨੇ ਕਹਿਣਾ ਚੀਮੇ ਦੀ ਜਾਨ ਤੂੰ ਕਿਉਂ ਗੱਲ ਕਰ ਤੂੰ ਇਹ ਮੈਨੂੰ ਦੱਸ ਅੱਜ ਤੂੰ ਫੈਸਲਾ ਕਰ ਦੇ ਅੱਜ ਦੇ ਸ਼ੋਅ ਚ ਚਲੋ ਜੀ ਕਰ ਲਓ ਜਾਂ ਤੇ ਅੱਜ ਚੀਮਾ ਹੋ ਜਾ ਸੋਹਣਿਆ ਤੇ ਯਾ ਬਰਾਲ ਹੋ ਜਾ ਤੇ ਜਾਂ ਜੋ ਅਸਲ ਹੈਗਾ ਉਹ ਦੱਸ ਦੇ ਨਹੀਂ ਤੇ ਚੀਮਾ ਹੈਗਾ ਤੇ ਸਬੂਤ ਦੇ ਦੇ ਵੀ ਤੇਰੇ ਖਾਨਦਾਨ ਚ ਕੋਈ ਪੜ੍ਹਿਆ ਲਿਖਿਆ ਹੋਵੇ ਕੋਈ ਵਕੀਲ ਹੋਵੇ ਨਹੀਂ ਚੀਮੇ ਦੀ ਕੋਈ ਡਿਗਰੀ ਹੁੰਦੀ ਨਹੀਂ ਹੈ ਕੋਈ ਡਾਕਟਰ ਹੋਵੇ ਤੇਰੇ ਕੋ ਖਾਨਦਾਨ ਚ ਕੋਈ ਮਤਲਬ ਇੰਜੀਨੀਅਰ ਹੋਵੇ ਕੋਈ ਦੱਸ ਦੇ ਵੀ ਭਾਜੀ ਅਸੀਂ ਤਾਂ ਕਿ ਪਤਾ ਕਰਕੇ ਕਨਫਰਮ ਕਰ ਦਈਏ। ਉਹ ਮੇਰੇ ਭਾਈ ਚੀਮੇ ਜਨਵਰੀ ਹੈ ਹੀ ਐਜੂਕੇਸ਼ਨ ਸਾਡੇ ਖਾਨਦਾਨ ਚ
ਇਹ ਕੀਤੀ ਹਜ਼ਾਰ ਵਾਲੀ। ਚਲੋ ਇਹ ਚੀਮੇ ਆ ਨਾਲ ਦਿਆਂ ਕੋਲੋਂ ਬਿਜਲੀ ਵੀ ਲਈ। ਭਾਈਜਾਨ ਇਹ ਐਜੂਪਰਕੇਸ਼ਨ ਆ। ਸਰ ਪ੍ਰਕੇਸ਼ਨ ਤਲੀਮ ਇਹਨੂੰ ਕਹਿੰਦੇ ਪ੍ਰਕੇਸ਼ਨ। ਤਲੀਮ ਹੈ ਐਜੂਪਰਕੇਸ਼ਨ ਇਹਨਾਂ ਦੀ ਪੂਰੀ ਆ। ਮੈਂ ਜਾਨੀ ਸਾਹਿਬ ਦੇ ਹਵਾਲੇ ਨਾਲ ਸਾਰਿਆਂ ਨੂੰ ਇੱਕ ਪੈਗਾਮ ਦੇ ਦਿਓ ਕਿ ਜੋ ਵੀ ਮਾਮਲਾ ਹੋਇਆ, ਜੇ ਸਾਡੇ ਲੋਕੋ ਮਸਲਾ ਬਣ ਗਿਆ ਨਾ, ਸਾਡੇ ਮੇਰੇ ਖਾਨਦਾਨ ਚੋਂ ਕਿਸੇ ਬੰਦੇ ਨੇ ਇਹਨਾਂ ਨੂੰ ਕੁਝ ਕਿਹਾ, ਮੈਂ ਜ਼ਿੰਮੇਵਾਰ ਨਹੀਂ, ਕਿਉਂਕਿ ਇਹ ਵੇਖੋ ਫੈਮਿਲੀ ਚੀਮਾ ਫੈਮਿਲੀ ਆ ਸਾਡੀ, ਉਹਨੂੰ ਜਦੋਂ ਡਿਸਟਰਬ ਕਰੋਗੇ ਗੱਲ ਕਰੋ। ਬੇਟੇ ਜਿਹੜੀ ਮੇਰੀ ਫੈਮਿਲੀ ਹੈ ਨਾ, ਉਹ ਏਡੀ ਵੱਡੀ ਫੈਮਿਲੀ ਆ। ਤੂੰ ਗੱਲ ਕਰ ਰਿਹਾ, ਮੇਰੀ ਫੈਮਿਲੀ 'ਚ ਦੁਨੀਆ ਦੀ ਹਰ ਉਹ ਆ ਕਾਸਟ। ਇੱਕ ਭਾਈਨ ਦਾ ਫੈਨ ਆ ਬੰਗਸ਼ ਬਰਾਦਰੀ ਦਾ ਵਾ, ਉਹ ਗਰਾਰੀਆਂ ਵਾਲਾ ਚਾਕੂ ਇੰਜ ਅੰਦਰ ਤੱਕ ਨਾੜਾਂ। ਤੁਹਾਡੇ ਤੇ ਦੂਜੀਆਂ ਗਰਾਰੀਆਂ ਹੁੰਦੀਆਂ ਨਾ ਜਿਹੜੀਆਂ, ਇਹ ਦੂਜੀਆਂ ਗਰਾਰੀਆਂ ਲਓ ਜੀ ਹਸਾਤਾ ਵੀ ਮੈਨੂੰ ਹਸਾ ਲਿਆ ਹੈ। ਤੁਹਾਡਾ ਤਾਂ ਮੇਨ ਬਦਮਾਸ਼ ਉਹ ਹੁੰਦਾ ਨਾ ਜਿਹੜਾ ਉੱਤੇ ਥੱਲੇ ਵੀ ਗਰਾਰੀਆਂ ਘੁਮਾ ਲਵੇ। ਅੱਛਾ, ਇਹ ਜਿਹੜੇ ਖਾਨ ਸਾਹਿਬ ਲੋਕ ਹੁੰਦੇ ਨੇ, ਮੈਂ ਤੁਹਾਨੂੰ ਮਜ਼ੇ ਗੱਲ ਦੱਸਾਂ, ਇਹਨੂੰ ਕਹਿੰਦੇ ਨੇ ਜਗ੍ਹਾ ਕਹਿਣੀ, ਵਰਦ ਕਹਿਣੀ, ਮਤਲਬ ਕਿ ਐ ਕਈ ਅਤਾਈ ਨੂੰ ਕਹਿੰਦੇ ਯਾਰ ਗਰਾਰੀ ਮਾਰ, ਉਹ ਗਰਾਰੀ ਮਾਰ। ਅੱਛਾ, ਇਹਨੂੰ ਗਰਾਰੀ ਵੀ ਕਹਿੰਦੇ ਕਈ। ਉਹ ਇਹਨਾਂ ਕੋ ਗਰਾਰੀਆਂ ਵਾਲਾ ਚਾਕੂ ਆ, ਇਹਨਾਂ ਕੋਲ ਗਰਾਰੀਆਂ ਵਾਲੇ ਨਿਆਣੇ ਆ। ਆਹੋ ਸੁਬਾ ਗਰਾਰੇ ਕਰਦੇ, ਫਿਰ ਗਰਾਰੀਆਂ ਵਾਲੇ ਚਾਕੂ ਵਜਾ। ਅੱਛਾ ਜੀ, ਫਿਰ ਫੈਮਿਲੀ ਸਾਡੀ ਇਹਨਾਂ ਦੇ ਤਾਏ ਅੱਬੂ, ਇਹਨਾਂ ਦੇ ਇੱਕ ਫੁੱਫੜ ਜੀ ਹੈਗੇ ਮਾਸ਼ਾਅੱਲਾ, ਉਹਨਾਂ ਕੋਲ ਬੜਾ ਭਾਰਾ ਅਸਲਾ ਤੇ ਬੜਾ ਸੁਰੀਲਾ ਅਸਲਾ। ਯਾਰ ਇੱਕ ਮਿੰਟ ਪਹਿਲੇ ਸੁਣ ਲੈਂਦੇ ਯਾਰ, ਦੱਸ ਐਜੂਕੇਸ਼ਨ ਦੇ ਨਾਲ ਮੈਂ ਅੱਜ ਸਬੂਤ ਦੇ ਸੋਹਣਿਆ, ਮੈਂ ਕੀਤਾ ਇਸ਼ਕ ਵਕੀਲ। ਸਰ ਬੇਸਿਕਲੀ ਇਹਦਾ ਨਾਂ ਤੇ ਇਹਦਾ ਕੋਈ ਸਬੂਤ ਹੁੰਦਾ। ਸਬੂਤ ਇਹ ਵਾ ਕਿ ਜ਼ੁਬਾਨੀ ਕਲਾਮੀ, ਠੀਕ ਹੈ। ਸਾਡੇ ਵੱਡਿਆਂ ਦਾ ਪਤਾ ਕਰ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਐਜੂਕੇਸ਼ਨ ਤੋਂ ਮੁਰਾਦ ਇਹ ਵਾ ਕਿ ਪੜ੍ਹੇ ਲਿਖੇ ਮੈਡੀਕਲ ਡਾਕਟਰ ਉਹ ਸਾਰੇ ਸਾਡੇ ਆਪਣੇ ਫੈਮਿਲੀ ਦੇ ਵਿੱਚ ਨੇ। ਭਾਜੀ ਇਹ ਕੰਮ ਸੀਨਾ ਬਸੀਨਾ ਹੁੰਦਾ ਹੀ ਨਹੀਂ। ਡਾਕਟਰ ਤੁਹਾਡੇ ਹਸਪਤਾਲ ਵੀ ਸੀ? ਹਾਂਜੀ। ਇਹਨਾਂ ਫਿਰ ਗੱਲ ਤੁਰ ਪੈਣੀ। ਓ ਯਾਰ ਕੀ ਤੁਰ ਪੈਣੀ ਹੈ? ਓ ਯਾਰ ਬਾਹਰ ਨਹੀਂ, ਹਸਪਤਾਲ ਹਸਪਤਾਲ ਦੇ ਵਿੱਚ ਇਹਦੇ ਨੇ। ਮੈਨੂੰ ਗੱਲ ਪਸੰਦ ਹੀ ਨਹੀਂ ਆਈ। ਆਹੋ, ਡਾਕਟਰ ਬੇਗ ਵੀ ਇਹਨਾਂ ਦੇ ਇੱਕ ਗਾਉਂਦਾ। ਕੌਣ? ਡਾਕਟਰ ਬੇਗ। ਸਰ ਸਾਡਾ ਜਿਹੜਾ ਕਿਡਨੀ ਹਸਪੀਟਲ ਹੈ ਨਾ, ਸਾਡਾ ਸਭ ਤੋਂ ਮੇਨ ਲਾਹੌਰ ਦੇ ਵਿੱਚ ਕਿਡਨੀ ਹਸਪੀਟਲ, ਉਹ ਮੇਰੇ ਤਾਇਆ ਜੀ ਦਾ ਵਾ। ਹਾਂਜੀ ਹਾਂਜੀ, ਸੈੜਾ ਬਣਾਉਂਦੇ ਉਹ। ਨਜ਼ਰ ਖਾਨ ਚੀਮਾ। ਨਜ਼ਰ ਖਾਨ ਵਾਰੇ ਵਾਰ ਨਾਮ ਸੁਣਦਾ ਸੀਗਾ। ਨਜ਼ਰ ਖਾਨ ਚੀਮਾ ਖਾਨ ਲਵਾਉਂਦੇ ਨੇ ਕਈ ਚੀਮੇ ਨਾਲ। ਯਾਰ ਇਹ ਕਿਹੜੀ ਵੱਡੀ ਗੱਲ। ਨਜ਼ਰ ਖਾਨ ਚੀਮਾ ਸਾਹਿਬ, ਉਹਨਾਂ ਦਾ ਬਿਜਲੀ ਘਰ ਦੇ ਵਿੱਚ ਆਪਣਾ ਕਿਡਨੀ ਦਾ ਹਸਪੀਟਲ ਹੈ। ਉਹ ਸਾਡੀ ਫੈਮਿਲੀ ਚੋਂ, ਅਸੀਂ ਤੇ ਵੈਸੇ ਫ੍ਰੀ ਕਰਨੇ ਇਲਾਜ ਲੋਕਾਂ ਨੂੰ। ਨਜ਼ਰ ਖਾਨ ਚੀਮਾ ਜਿਹੜਾ ਉਹੀ ਨਹੀਂ ਸੀ ਹੁਸੈਨ ਬਖਸ਼ ਗੁੱਲੂ ਨਾਲ ਜਿਹੜੇ ਹੁੰਦੇ। ਓ ਯਾਰ ਡਾਕਟਰ ਦੀ ਗੱਲ ਕਰ ਰਿਹਾ ਯਾਰ। ਡਾਕਟਰ ਤੈਨੂੰ ਨਹੀਂ ਪਤਾ ਹੈਗਾ, ਤੂੰ ਤੈਨੂੰ ਪਤਾ ਹੀ ਨਹੀਂ ਅੱਗੇ ਸੇ ਗੱਲ, ਉਹ ਡਾਕਟਰੀ ਦੀ ਗੱਲ ਕਰ ਰਿਹਾ ਵਾ। ਹਾਂਜੀ, ਕਿ ਤੁਹਾਡੇ ਯਾਨੀ ਤੁਹਾਡੇ ਮੈਡੀਕਲ ਦੇ ਨਾਲ ਵੀ ਮੈਡੀਕਲ ਦਾ। ਹਾਂਜੀ, ਫੇਫੜਿਆਂ ਦਾ ਆਪਣਾ ਫੇਫੜਿਆਂ ਦਾ ਮਸਲਾ ਛੇਤੀ ਬਣ ਜਾਂਦਾ। ਅੱਛਾ, ਇਹ ਮੈਡੀਕਲ ਤੇਰੇ ਮੇਰੇ ਪਿਆਰ ਕੇ ਚੱਕੇ, ਇਹ ਵੀ ਕੰਪੋਜੀਸ਼ਨ ਆਪਣੀ ਹੈ ਤੁਹਾਡੀ? ਇਹ ਵਾਹਦ ਚੀਮੇ, ਮੈਡੀਕਲ ਯਾਦ ਕੁਝ। ਇਹ ਵਾਹਦ ਚੀਮੇ ਨੇ ਫੇਫੜਿਆਂ ਦਾ ਬੜਾ ਛੇਤੀ ਮਸਲਾ ਬਣ ਜਾਂਦਾ। ਤਾਜੀ ਤੁਹਾਨੂੰ ਨਹੀਂ ਪਤਾ, ਅੱਧੇ ਚੀਮੇ ਦਾ ਸਾਹ ਦਾ ਕੰਮ ਆ ਨਾ। ਨਹੀਂ, ਇਹ ਕੰਮ ਮਤਲਬ ਮੈਂ ਜਾਣਦਾ ਇਹਨਾਂ ਦੇ ਵੱਡਿਆਂ ਨੂੰ ਡਾਕਟਰ। ਹਾਂਜੀ, ਅੱਛਾ ਜੀ। ਆਪਰੇਸ਼ਨ ਬੜੇ ਕਰਦੇ ਸੀ ਕਿਡਨੀ। ਠੀਕ ਆ ਜੀ। ਉਸ ਤੋਂ ਬਾਅਦ ਫਿਰ ਜਿਹੜਾ ਜਿਗਰ ਦਾ, ਇਹ ਮਤਲਬ ਜਿਹੜੇ ਆ ਨਹੀਂ ਆਪਰੇਸ਼ਨ ਕਰਦੇ, ਆਪਰੇਸ਼ਨ ਦੇ ਵਿੱਚ ਇਹ ਮਤਲਬ ਕਿਸੇ ਬੰਦੇ ਨੂੰ ਗੋਲੀ ਵੱਜੀ, ਮੈਂ ਦੇਖਿਆ ਆਪਰੇਸ਼ਨ ਕਰਦੇ, ਗੋਲੀ ਵੱਜੀ ਆ, ਉਹਨੇ ਭੀਮ ਪਲਾਸੀ ਪਾਈ ਹੈ ਵਿੱਚ। ਉਹਨੇ ਭੀਮ ਪਲਾਸੀ ਪਾ ਕੇ ਨਾ ਗੋਲੀ ਕੱਢ ਲਈ ਬਾਹਰ। ਚਲੋ ਇਹ ਗੱਲ ਪਸੰਦ ਹੀ ਨਹੀਂ। ਭੀਮ ਪਲਾਸੀ ਨਾਜ਼ਰੀਨ ਇੱਕ ਰਾਗ ਦਾ ਨਾਮ ਹੈ, ਯਕੀਨ ਕਰ। ਜਿਹਦੇ ਪਿੱਛੇ ਦੰਦਾਂ ਦਾ ਡਾਕਟਰ ਵੀ ਹੈ ਨਾ, ਉਹ ਦੰਦਾਂ ਦੇ ਡਾਕਟਰ ਵੀ ਦੇ ਖਾਨਦਾਨ ਚ, ਉਹ ਵੀ ਭੀਮ ਪਲਾਸੀ ਦੇ ਨਾਲ। ਚੀਮਾ ਸਾਹਿਬ ਨੇ ਇੱਕ ਦਿਨ ਛੱਤ ਤੇ ਚੜ ਕੇ ਫਾਇਰਿੰਗ ਕੀਤੀ, ਆਵਾਜ਼ ਨਹੀਂ ਠੀਕ ਆਈ ਤੇ ਚਾਬੀ ਕੱਢ ਕੇ ਉਹਨੂੰ ਕੱਸਣ ਦੇ। ਯਾਰ ਉਹ ਮੇਰੇ ਅੰਕਲ ਨੇ, ਤੁਸੀਂ ਤੂੰ ਪਤਾ ਕਰੋ। ਨਹੀਂ ਹੈ ਸੱਚੀ ਮੁੱਚੀ ਡਾਕਟਰ ਉਹਨਾਂ ਨੇ ਲੈਮਨ ਦੀ ਕੰਪਨੀ ਵੀ ਬਣਾਈ ਆ ਉਹਨਾਂ ਨੇ। ਸਾਜੀ ਇਹਨਾਂ ਦੇ ਕਾਫੀ ਅਸਲਿਆਂ ਦੇ ਪਿਛਲੇ ਸ਼ੋਅ ਚ ਤੇਰੇ ਸਾਰੇ ਫਾਇਰਿੰਗ ਕਰਦੇ ਸੀ। ਉਹ ਤੇ ਹੱਲੇ ਵੀ ਤੁਹਾਨੂੰ ਦੱਸਿਆ ਵਾ, ਬਾਰਡਰਾਂ ਤੇ ਸਾਡੇ ਖਾਨਦਾਨ ਦੇ ਤਕਰੀਬਨ 50 ਲੋਕ ਜਿਹੜੇ ਸ਼ਹੀਦ ਹੋਏ। ਓਹੋ, ਇਹਨਾਂ ਦੇ ਬਾਰਡਰਾਂ ਦੇ ਦਾ ਪੜਦਾਦਾ ਸੀ ਇੱਕ ਬਾਬਾ ਜੀ, ਉਹਨੇ ਦੇਖਿਆ ਜਦੋਂ ਕਿ ਫੌਜਾਂ ਸਾਡੇ ਤੇ ਚੜ ਰਹੀਆਂ ਨੇ, ਉਹ ਅੰਦਰ ਗਿਆ, ਉੱਥੋਂ ਤਿਰਕਟ ਲਾਂਚਰ ਲੈ ਕੇ ਆਇਆ। ਯਾਰ ਮੇਰੇ ਨਾ ਦੇਖੋ ਨਾ ਹਸਾਸ ਦੇ ਗੱਲ ਹੈ ਕਿ ਜਿਹੜੀ ਗੱਲ ਨਹੀਂ ਪਸੰਦ ਆਈ ਕਹਿ ਦੇਣਾ ਚਾਹੀਦਾ। ਕਸਮ ਤਿਰਕਟ ਲਾਂਚਰ ਲਿਆ ਕੇ ਉਹਨੇ ਸਿੱਧੇ ਹੀ ਐਸੇ ਫਾਇਰ ਕੀਤੇ ਜਿੱਥੇ ਨੇ। ਜਾਂਦੇ ਜਿੱਥੇ ਜਾਂਦੇ ਸੀ ਫਾਇਰਿੰਗ ਕਰਨ, ਇੱਕ ਇਹਨਾਂ ਦੇ ਨਾਲ ਪਾਕਟ ਲਾਂਚਰ ਵਾਲਾ ਵੀ ਹੁੰਦਾ ਸੀ। ਆਹੋ ਸਹੀ ਗੱਲ। ਔਰ ਇਹਨੇ ਡਗਾ ਗੀਰ ਕਰ ਗਿਆ, ਲੈ ਵੀ ਗੀਰ ਕਰ ਗਿਆ, ਲਖੀਰ ਵੀ ਕਰ ਗਿਆ, ਸੱਚੀ ਕਰ ਗਿਆ। ਅੱਛਾ ਯਾਰ ਚਲੋ ਉਹ ਛੱਡ, ਤੁਸੀਂ ਹਸਪਤਾਲਾਂ ਦੀ ਨਾਜ਼ਰੀਨ ਗੱਲ ਕਰ ਲਓ ਯਾਰ। ਓ ਯਾਰ ਖੁਦਾ ਦਾ ਫਰੀਦ ਯਾਰ, ਤੂੰ ਚੀਮਾ ਕੱਢ ਦੇ ਸਾਡੇ ਸ਼ੋਅ ਬਰਬਾਦ। ਇੱਕ ਉਹ ਜਿਹੜਾ ਵਾ ਉਹ
ਉਹ ਗੰਮੜ ਟੈਪ ਕਦੀ ਉਹ ਸਖੀ ਹੈ ਹੀ ਉਹ ਆਪਣਾ ਦਾਦਾ ਲੈ ਆਉਂਦਾ ਵਿੱਚ ਪੜਦਾਦਾ ਲੈ ਆਉਂਦਾ, ਤੂੰ ਆਪਣੇ ਵੱਡੇ ਲੈ ਆਉਣਾ। ਇਹ ਸਾਡੇ ਤੁਹਾਡਾ ਟੀ ਟਾਈਮ ਤੁਹਾਡੇ ਦੋਵਾਂ ਦੇ ਖਾਨਦਾਨਾਂ ਤੇ ਹੀ ਹੋਈ ਉਹ ਯਾਰ ਤਾਂ ਤੁਸੀਂ ਨਾ ਕਰੋ, ਤੁਹਾਨੂੰ ਪਤਾ ਤੁਸੀਂ ਕਿਹੜੇ ਸ਼ੇਖ ਹੋ, ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਕਿਹੜੇ ਸ਼ੇਖ ਹੋ। ਕਿਹੜੇ? ਅੱਲਾ ਮਾਫੀ ਦੇ, ਤੁਸੀਂ ਦੱਸੋ ਜੀ ਕਿਹੜੇ ਸ਼ੇਖ ਨੇ ਉਹ? ਕਿਹੜੇ ਆ? ਜਿੱਥੇ ਕਿਤੇ ਕਾਨਾਂ ਸੋਟੀਆਂ ਵੇਖ ਲੈਣ ਇਹਨਾਂ ਦੇ ਹੱਥ ਚੱਲਣ ਲੱਗ ਪੈਂਦੇ ਆ। ਇਹਨਾਂ ਨੂੰ ਸਾਨੂੰ ਨਹੀਂ ਪਤਾ ਹੈਗਾ ਇਹ ਕਿਹੜੇ ਪੁੜੇ ਵਾਲੇ ਸ਼ੇਖ ਨੇ, ਕਿੰਨੇ ਪੁੜੇ ਵਾਲੇ ਸ਼ੇਖ। ਮੈਂ ਪਿਛਲੇ ਸ਼ੋਅ 'ਚ ਵੀਡੀਓ ਲਾਈ ਸੀ ਨਾ, ਤੁਸੀਂ ਉਹ 'ਚ ਦੇਖ ਲਿਆ ਵੀ ਸ਼ੇਖ ਵਜਾ ਰਿਹਾ ਸੀ ਕਿ ਚੀਮਾ ਵਜਾ ਰਿਹਾ ਸੀ। ਕਿਹੜੇ ਸ਼ੋਅ 'ਚ ਵੀਡੀਓ ਲਾਤੀ? ਡਗਾ ਤੇ ਉਹ ਜਿਹੜਾ ਦੂਜਾ ਉਹ ਮੈਂ ਲਾਤੀ ਸੀ। ਬਾਹਰ ਪਾਰਕ ਖੈਰ ਉਹਨੂੰ ਤੂੰ ਛੱਡ ਦੇ, ਪਤਾ ਕੀ ਗੱਲ ਆ, ਤੂੰ ਅੱਗੋਂ ਹਮਲੇ ਨਾ ਕਰ, ਤੂੰ ਆਪਣਾ ਸਿਰਫ ਡਿਫੈਂਸ ਕਰ। ਤੁਸੀਂ ਸਰ ਆਪਣੇ ਆਪ ਨੂੰ ਕਲੀਅਰ ਕਰਨਾ ਹੈ ਕਿ ਅੱਜ ਤੁਸੀਂ ਸਾਰੇ ਚੀਮੇ ਵੇਖੋ ਜੀ, ਗੱਲ ਸੁਣੋ। ਅੱਜ ਦੇ ਸ਼ੋਅ 'ਚ ਤੂੰ ਸਾਨੂੰ ਸਾਬਤ ਕਰਨਾ ਚਲੋ ਕਿ ਜੀ। ਤੇਰੇ ਵੱਡੇ ਡਾਕਟਰ ਸੀ, ਉਹਨਾਂ ਨੇ ਕੋਈ ਆਪਰੇਸ਼ਨ ਦਿਖਾ ਦੇ, ਕੋਈ ਉਹਨਾਂ ਦਾ ਤੂੰ ਕੋਈ ਕਿਡਨੀ ਦਾ ਕੰਮ ਦਿਖਾ ਦੇ, ਕਿਤੇ ਕੋਈ ਮੈਡੀਕਲ ਸਟੋਰ ਪਾਇਆ ਦਿਖਾ ਦੇ, ਆਪਰੇਸ਼ਨ ਹੈ। ਕਿਤੇ ਨੈਟ ਤੇ ਕੋਈ ਚੀਜ਼ ਦਿਖਾ ਦੇ ਵੀ ਆ ਦੇਖੋ ਜੀ ਆ ਸਾਡਾ, ਜਾਂ ਕੋਈ ਸਬੂਤ ਦੇ ਦੇ, ਜਾਂ ਕੋਈ ਹਲਫ ਚੁੱਕ ਲਾ। ਐਡੇ ਵੱਡੇ ਖਾਨਦਾਨ ਨਾਲ ਤੇਰਾ ਤਲਬ ਹੈ, ਕੋਈ ਸਬੂਤ ਤਾਂ ਦੇ ਸਾਨੂੰ। ਸਾਰੇ ਤੁਸੀਂ ਦੱਸੋ, ਆ ਜਿਹੜੀ ਇਜਾਜ਼ਤ ਹੈਗੀ ਨਾ ਸਟੈਥੋਸਕੋਪ, ਤਾਰ ਨਾ ਵੱਜਦੀ ਜਿਹੜੀ। ਨਹੀਂ ਉਹ ਜਿਹੜਾ ਵਾਇਲਨ ਤੇ ਇੰਜ ਕਰੀਦਾ। ਉਹ ਯਾਰ ਸਟੈਥੋਸਕੋਪ, ਉਸ ਤੋਂ ਬਾਅਦ ਆ ਜਿਹੜੇ ਹੁੰਦਾ ਵਾ ਉਹ ਜਿਹੜਾ ਚੈੱਕ ਕਰਦੇ ਥਰਮਾਮੀਟਰ, ਠੀਕ ਆ, ਉਸ ਤੋਂ ਬਾਅਦ ਆ ਜਿਹੜੀ ਆ ਬਰਨੋਲਾ, ਠੀਕ ਆ, ਉਸ ਤੋਂ ਬਾਅਦ ਇਹ ਚੀਜ਼ਾਂ ਸਾਡੇ ਬਜ਼ੁਰਗਾਂ ਦੀ ਇਜਾਜ਼ਤ ਜੈਨੂਇਨ ਜਿਹੜੀ ਹੈ ਨਾ, ਸਾਡੀ ਫੈਮਿਲੀ ਤੋਂ ਮੈਡੀਕਲ ਚੱਲਿਆ ਅਸਲ ਦੇ ਵਿੱਚ, ਠੀਕ ਹੈ। ਚੱਲਿਆ ਭਾਈ। ਹਾਂਜੀ ਭਾਈ ਜਾਨ ਇਹਦੇ ਦਾਦਾ ਜੀ ਸੀ ਜੀ ਉਹਨਾਂ ਨੇ ਇੱਕ ਬੰਦੇ ਦਾ ਨਾ ਆਪਰੇਸ਼ਨ ਕੀਤਾ, ਉਹਦੇ ਜਿਗਰ 'ਚ ਮਸਲਾ ਸੀ ਤੇ ਉਹਨਾਂ ਨੇ ਉਹਦੇ ਮਤਲਬ ਕਾਫੀ ਅੱਛਾ ਉਹਨਾਂ ਨੇ ਉਹਦਾ ਉਹ ਪਹਿਲੇ ਅੰਦਰੋਂ ਉਹਨੂੰ ਕੱਟਿਆ, ਫਿਰ ਉਹਦਾ ਕੋਮਲ ਲੀਵਰ ਜਿਹੜਾ ਉਹਨੂੰ ਠੀਕ ਕੀਤਾ। ਜਿਗਰ ਦੇ ਹਾਂ ਕੋਮਲ ਲੀਵਰ ਹੁੰਦਾ, ਲੀਵਰ ਕਹਿੰਦੇ ਜਿਗਰ ਨੂੰ, ਕੋਮਲ ਲੀਵਰ ਹੁੰਦਾ ਉਹ। ਹਾਂ ਕੋਮਲ ਲੀਵਰ ਸਨਾਟੇ ਚ ਵੱਜਦਾ ਜੀ, ਕੋਮਲ ਲੀਵਰ ਉਹਨਾਂ ਨੇ ਉਹਦਾ ਬਾਦਾ ਸੀ ਕੇ ਉਸ ਤੋਂ ਬਾਅਦ ਉੱਤੇ ਉਹਨਾਂ ਨੇ ਟਾਂਕਾ ਲਾਇਆ। ਅੱਛਾ, ਮੈਨੂੰ ਸਾਰਾ ਪਤਾ ਲੱਗਣ ਡਿਆ ਤੁਸੀਂ ਕੀ ਕਹਿਣਾ ਚਾਹ ਰਹੇ ਹੋ। ਕੋਮਲ ਲੀਵਰ, ਕੋਮਲ ਲੀਵਰ ਲਾ ਕੇ ਉੱਤੇ ਉਹਨਾਂ ਨੇ ਧਾਗੇ ਨਾ ਦਾਗੜ ਦਿਨਾ ਕਰਤਾ। ਨਹੀਂ ਧਾਗੇ ਨਾਲ ਜਦੋਂ ਬੰਦੇ ਨੂੰ ਪਸੰਦ ਨਹੀਂ ਨਾ ਹੋਵੇ ਗੱਲ, ਯਾਰ ਤੁਸੀਂ ਕੈਸੀ ਗੱਲ ਆ। ਫਿਰ ਉਸ ਤੋਂ ਬਾਅਦ ਸੀਰਪ ਜਿਹੜੇ ਆ ਗੈਵਿਸਕੋਨ, ਹਾਈਡਰੋਲੀਨ, ਫਿਰ ਇਹ ਸਾਡੀਆਂ ਪਹਿਲੋਂ ਫੈਕਟਰੀਆਂ, ਇਸਪਰੀਨ ਦੀ ਫੈਕਟਰੀ ਸਾਡੀ ਸੀ ਉਹ। ਫਿਰ ਜਿਹੜੀ ਤਲਵਾਰ ਵਾਲੀ ਗੋਲੀ ਸਾਡੀ ਸੀ, ਤਲਵਾਰ ਵਾਲੀ ਚੀਮਾ ਸਾਡੇ ਦਾਦਾ ਜੀ ਫੜ ਕੇ ਤਲਵਾਰ ਖਲੋਂਦੇ ਸੀ ਗੋਲੀ ਤੇ ਪਹਿਲੋਂ, ਉਹ ਦਾਦਾ ਜੀ ਦੀ ਤਸਵੀਰ ਕਟਾ ਕੇ ਫਿਰ ਤਲਵਾਰ ਨੇਰੀ ਖੜੀ ਕਰ ਦਿੱਤੀ। ਘੋੜੇ ਵਾਲੀ ਟੂਬ, ਹੁਣ ਦੱਸੋ ਤੁਹਾਨੂੰ ਪਤਾ ਵਾ ਇਹਦਾ ਨਾਂ ਕੀ ਹੈ? ਘੋੜੇ ਵਾਲੀ ਲੱਕੜ ਦੇ ਘੋੜੇ ਵਾਲੀ ਟੂਬ ਦਾ ਭਾਈ ਜਾਨ ਹੈ, ਮੇਰੀ ਗੱਲ ਸੁਣ ਲਓ, ਇਹਦੇ ਦਾਦਾ ਜੀ ਮਸ਼ਹੂਰ ਸੀ, ਮਰੀਜ਼ ਦੀ ਕੰਗੀ ਬਦਲ ਦਿੰਦੇ ਸੀ ਉਹ। ਆ ਪਿਛਲੀ ਨਹੀਂ ਕੰਗੀ ਹੁੰਦੀ, ਹਾਂ ਅੜੀ ਕੰਗੀ ਹੁੰਦੀ, ਇਹਨੂੰ ਕੰਗੀ ਕਹਿੰਦੇ ਆ, ਜਿੱਦਾਂ ਮਛਲੀ ਦੇ ਅੰਦਰ ਕਹਿੰਦੇ ਆ। ਕੰਗੀ ਤਾਂ ਸਰਮੰਡੜ ਦੀ ਹੁੰਦੀ ਹੈ। ਨਹੀਂ ਕੰਗੀ ਵਾਜੇ ਦੀ ਵੀ ਹੁੰਦੀ। ਕੰਗੀ ਦਾ ਆਪਰੇਸ਼ਨ ਇਹਦੇ ਦਾਦਾ ਜੀ ਬਹੁਤ ਅੱਛੇ ਕਰਦੇ ਸੀ। ਉਹ ਕਿਸ ਤਰ੍ਹਾਂ ਬਹਿ ਕੇ ਕਰਦੇ ਸੀ ਵੀ ਦੱਸ ਦਿਓ। ਨਹੀਂ ਕੰਗੀ ਮਤਲਬ ਅਕਸਰ ਜਿਹੜੀ ਕਿਸ ਟਾਈਮ ਉਹਨਾਂ ਕੋਲ ਮਰੀਜ਼ ਆਉਂਦਾ ਸੀ ਜਰਮਨ ਦਾ, ਉਹ ਫਿਰ ਉਹਦੀ ਕੰਗੀ ਕੱਢ ਕੇ ਇੰਡੀਅਨ ਜਾਂ ਪਾਕਿਸਤਾਨੀ ਕੰਗੀ ਪਾ ਦਿੰਦੇ ਸੀ। ਸਹੀ ਗੱਲ, ਜਿਹਦੇ ਨਾਲ ਹਵਾ ਬਿਲਕੁਲ ਸਹੀ ਚੱਲੇ। ਬਿਲਕੁਲ, ਉਹ ਫਿਰ ਮਰੀਜ਼ ਜਦੋਂ ਕਿਸ ਟਾਈਮ ਦੋ ਮਰੀਜ਼ ਦੇ ਨਾ ਦੋ ਹੁੰਦੇ ਨੇ, ਇੱਕ ਮਰੀਜ਼ ਭਾਰਾ ਬੋਲ ਰਿਹਾ, ਇੱਕ ਓਏ ਇਹ ਬੋਲ ਰਿਹਾ, ਇਹ ਦੋਵੇਂ ਕੰਗੀਆਂ ਦਾ ਅਲੱਗ ਕੰਮ ਹੁੰਦਾ। ਅੱਛਾ, ਕਿਸ ਟਾਈਮ ਥੱਲੜੀ ਕੰਗੀ ਜਰਮਨ ਦੀ ਕੱਢ ਕੇ ਪਾਕਿਸਤਾਨੀ ਪਾ ਦਿੰਦੇ ਸੀ ਤੇ ਮਰੀਜ਼ ਦੇ ਖਰਚ ਆਪ ਰੱਖਦੇ ਸੀ। ਮਰੀਜ਼ ਉਹ ਪਤਾ ਨਹੀਂ ਕੀ ਹਿਸਾਬ ਸੀ। ਬਹਰਹਾਲ ਅੱਛਾ ਗੱਲ ਇਹ ਆ, ਪਾਕਿਸਤਾਨ ਜੀ ਚੀਮਾ ਹੋਵੇ ਨਾ ਹੋਵੇ ਤੁਹਾਡਾ ਨਹੀਂ ਪਤਾ ਲੱਗਣ ਡਿਆ। ਯਾਰ ਮੇਰੀ ਗੱਲ ਸੁਣ ਲਾ, ਇਹਦਾ ਐਡਾ ਮਸ਼ਹੂਰ ਸੀ ਆਪਰੇਸ਼ਨ ਕਰਨ ਚ ਇਹਦਾ ਫੁੱਫੜ ਇੱਕ। ਅੱਛਾ ਜੀ। ਉਹ ਕਿਤੇ ਹਸਪਤਾਲ ਗਿਆ ਵਾ, ਹਾਂਜੀ, ਤੇ ਹਸਪਤਾਲ ਇੱਕ ਬੰਦੇ ਦਾ ਫੌਰਨ ਆਪਰੇਸ਼ਨ ਆਇਆ, ਯਾਨੀ ਕਿ ਮਰੀਜ਼ ਆਇਆ, ਉਹਦਾ ਆਪਰੇਸ਼ਨ ਕਰਨਾ ਸੀ ਤੇ ਬੈੱਡ ਕੋਈ ਨਹੀਂ ਸੀ। ਉਹਨੇ ਕਿਹਾ ਨੋ ਟੈਨਸ਼ਨ, ਉਹਨੇ ਕਿਹਾ ਇੱਥੇ ਜ਼ਮੀਨ ਤੇ ਠਾਠ ਵਿਛਾਓ। ਜ਼ਮੀਨ ਤੇ? ਹਾਂ। ਕਿਹੜਾ ਠਾਠ? ਉਹਨੇ ਕਿਹਾ ਜ਼ਮੀਨ ਤੇ ਠਾਠ ਵਿਛਾਓ, ਮੈਂ ਇੱਥੇ ਹੀ ਪਾ ਕੇ ਕਰ ਦੇਣਾ ਆਪਰੇਸ਼ਨ। ਵਾਹ ਵਾਹ। ਇਹਨਾਂ ਦੇ ਹਸਪਤਾਲ ਦਾ ਨਾਮ ਸੀਗਾ ਫਖਰੇ ਪੰਜਾਬ ਹਸਪਤਾਲ ਹਮਰਾਜ ਉਮਰ ਪਾਰਟੀ। ਅੱਲਾ ਮੈਨੂੰ ਗੱਲ ਪਸੰਦ ਨਹੀਂ ਆਈ, ਹਾਸਾ ਆ ਗਿਆ ਅਖੀਰ ਕਰ। ਮੈਂ ਤਾਂ ਇਸ ਗੱਲ ਸਮਝਦਾ ਜਿਸ ਗੱਲ ਤੇ ਸ਼ੇਰੇ ਪੰਜਾਬ ਕੰਪਲੈਕਸ। ਇਹਨਾਂ ਕੋਲ ਇੱਕ ਪੇਸ਼ੈਂਟ ਆਇਆ, ਮਾੜੀ ਜਿਹੀ ਉਹਦੇ ਰਗੜ ਲੱਗ ਗਈ, ਇਹਦਾ ਦਾਦਾ ਕਹਿੰਦਾ ਕੋਈ ਗੱਲ ਨਹੀਂ, ਸੀ ਮਾਈਨਰ ਜਿਹਾ, ਕਹਿੰਦਾ ਹੈ ਯਾਰ ਮਸਲਾ ਠੀਕ ਲਓ ਜੀ ਨਾਜ਼ਰੀਨ ਨੂੰ ਦੱਸੋ ਕਿ ਫੁੱਲ ਤੇਰੇ ਤੇ ਸਰ ਮੈਂ ਉਹਨੇ ਕਿਹਾ ਯਾਰ ਕੋਈ ਐਡਾ ਮਸਲਾ ਨਹੀਂ, ਸੀ ਮਾਈਨਰ ਜਿਹਾ ਰੌਲਾ ਵਾ, ਮੈਂ ਠੀਕ ਕਰ ਦਿੰਦਾ। ਮੈਂ ਆਪਣੇ ਕਜ਼ਨਾਂ ਤੋਂ ਮਾਫੀ ਚਾਹੁੰਦਾ ਵਾਂ ਕਿ ਬਹਿ ਗਿਆ ਵਾਂ ਵਿੱਚ, ਇਹ ਗੱਲ ਸ਼ੁਰੂ ਹੋ ਗਈ। ਇਹਦੇ ਫੌਜ ਚ ਵੀ ਨੇ, ਇਹਦੇ ਫੌਜ ਚ ਇੱਕ ਇਹਦੇ ਮੇਰਾ ਖਿਆਲ ਖਾਲੂ ਨੇ, ਉਹ ਉਹਦੇ ਚ ਐਫ ਸ਼ਾਰਪ ਮੇਜਰ ਲੱਗੇ ਨੇ। ਇਲੈਕਟ੍ਰੋਨਿਕ ਸਤਹ ਤੇ ਵੀ ਬਿਸਤੋ ਨੇ, ਯਕੀਨ ਕਰ। ਅੱਛਾ, ਇਹਦਾ ਤਾਂ ਫੇਰ ਦਾ ਮਤਲਬ ਬੰਬ ਪਲਾਸੀ ਨਹੀਂ ਹੁੰਦੀ, ਰਾਗ ਪਲਾਸੀ ਹੁੰਦੀ। ਹਾਂ ਨਾ
ਭਾਈ ਨੇ ਤੁਹਾਨੂੰ ਇੰਨੇ ਸਾਰਾਂ ਦਾ ਪਤਾ, ਮੈਨੂੰ ਤੁਹਾਡੇ ਤੇ ਸ਼ੱਕ ਪੈਣ ਲੱਗ ਮੈਨੂੰ ਸ਼ੱਕ ਦੱਸ ਯਾਰ ਇੱਕ ਸਾਡੇ ਬਜ਼ੁਰਗ ਹੋਏ ਯਾਰ। ਜਿਹੜਾ ਮਾਈਨਰ ਹੁੰਦਾ ਨਾ ਕੇਸ, ਉਹ ਹੁੰਦਾ ਮਤਲਬ ਸਾਰੇ ਅਗਰ ਖਲੋਤੇ ਨੇ ਨਾ ਡਾਕਟਰ, ਤੇ 1 4 8 ਜਿਹੜਾ ਹੁੰਦਾ ਨਾ, ਪਹਿਲਾ ਡਾਕਟਰ, ਚੌਥਾ ਡਾਕਟਰ ਤੇ 8ਵਾਂ ਡਾਕਟਰ, ਉਹ ਇਕੱਠੇ ਆਪਰੇਸ਼ਨ ਕਰਨ ਨਾ, ਦੱਬੋ ਤੁਸੀਂ ਉਹਨਾਂ ਨੂੰ ਕਿ ਵੀ ਆ ਜਾਓ ਇੱਧਰ, ਕਿ ਉਹ ਮਾਈਨਰ ਹੁੰਦਾ ਵਾ, ਮਾਈਨਰ ਜਿਹਾ ਮਸਲਾ ਹੁੰਦਾ। 1 5 8 ਜਿਹੜਾ ਉਹ ਮੇਜਰ ਉਹਨਾਂ ਦਾ ਲੱਗਾ ਹੁੰਦਾ ਉੱਥੇ। ਤੈਨੂੰ ਨਹੀਂ ਪਤਾ ਐਮਰਜੈਂਸੀ ਚ ਆਪਰੇਸ਼ਨ ਕਰਦੇ ਫਿਰ ਇੱਕੋ ਵਾਰੀ ਲਾਭ ਰੱਖ ਲੈਂਦੇ ਸਾਰੇ। ਨਹੀਂ ਉਹ ਫਿਰ ਉਹ ਯਾਰ ਤੁਹਾਨੂੰ ਕਿਉਂ ਨਹੀਂ ਸਮਝ ਆਉਣੀ, ਤੁਸੀਂ ਟੈਕਨੀਕਲੀ ਹੋਰ ਪਾਸੇ ਜਾਣਦੇ ਹੋ। ਮੈਂ ਤੁਹਾਨੂੰ ਦੱਸਦਾ ਮੈਡੀਕਲ ਦੇ ਨਾਲ ਸਾਡਾ ਬੜਾ ਕੰਮ, ਜੇ ਕਿਸੇ ਨੂੰ ਕੋਈ ਮਸਲਾ ਹੁੰਦਾ ਵਾ ਤੁਸੀਂ ਦੱਸੋ। ਸਾਜਨ ਦਾ ਇੱਕ ਛੋਟਾ ਚੀਮਾ ਸੀ, ਕਹਿੰਦੇ ਘਰ ਚ ਝਾਨੀ ਮਾ ਤੜਫਣ ਡਿਆ ਸੀ, ਤੇ ਦਾਦਾ ਜੀ ਕਹਿੰਦੇ ਕੁਝ ਵੀ ਨਹੀਂ ਹੈਗਾ, ਇਹਨੂੰ ਪਾਪ 뮤직 ਚ ਲੈ ਜਾਓ। ਹਾਂ ਪੌਪ ਇੰਡਸਟਰੀ। ਉਹ ਯਾਰ ਕੁਝ ਉਹਦੇ ਤੋਂ ਇਲਾਵਾ ਉਸਤਾਦ ਜੀ ਸਾਨੂੰ ਮੈਡੀਕਲ ਦਾ ਜਿਹੜਾ ਸਾਡਾ ਪਰਮਿਟ ਬਣਿਆ ਵਾ ਮੈਡੀਕਲ, ਅਸੀਂ ਜਿੱਥੇ ਮਰਜ਼ੀ ਫੈਕਟਰੀ ਬਣਾ ਕੇ ਆਪਣੀਆਂ ਗੋਲੀਆਂ ਅਸੀਂ ਚਲਾ ਸਕਦੇ ਆ, ਆਪਣੀ ਅਸੀਂ ਕੈਪਸੂਲ ਬਣਾ ਸਕਦੇ ਆ। ਅੱਛਾ ਪਿਛਲੇ ਤੇ ਤੇਰੇ ਵੱਡੇ ਜਿਹੜੇ ਸੀ ਉਹ ਡਾਕੂ, ਉਹ ਦੂਜੇ ਸੀ ਲੜਾਈਆਂ ਕਰਦੇ ਤੇ ਬੰਦੇ ਹੀ ਲੜਾਈਆਂ ਕਰਦੇ, ਬੰਦੇ ਹੀ ਮੈਡੀਕਲ ਦਾ ਕੰਮ ਕਰਦੇ। ਅੱਛਾ ਨਾਨਕੇ ਦਾਦਕਿਆਂ ਦਾ ਰੌਲਾ ਵਾ। ਸਾਡੇ ਫੈਮਿਲੀ 'ਚ ਬਹੁਤ ਵੱਡੇ ਲੋਕ ਹੋਏ ਨੇ ਉਸਤਾਦ ਯਾਰ। ਅਸੀਂ ਤੁਸੀਂ ਸਾਡੇ ਘਰ ਹਾਲੇ ਜਿੱਡਾ ਘਰ ਸੀ ਨਾ, ਸ਼ਾਰਕ ਮਛਲੀ ਰੱਖੀ ਸੀ। ਕਿਹੜੀ ਸ਼ਾਰਕ ਮਛਲੀ? ਸੀ ਸ਼ਾਰਕ। ਬੱਲੇ ਉਸਤਾਦ ਜੀ, ਬੱਲੇ ਲਓ ਜੀ, ਲੋਕਾਂ ਨੂੰ ਹਸਾਓ ਤੁਸੀਂ। ਹੈ ਸਾਡੀ ਇਹ ਤਾਂ ਸਮੁੰਦਰ ਤੇ ਜਾ ਕੇ ਤੇ ਬੱਚੇ ਕਿਤੇ ਉਹ ਸੀ ਸ਼ਾਰਕ ਅਕੀਰ ਕਰ ਗਏ ਯਾਰ। ਤੁਹਾਨੂੰ ਬੇਸਿਕਲੀ ਇੱਕ ਮੱਛਲੀ ਛੋਟੀ ਚੀਜ਼ ਨਿੱਕੀ ਜੀ, ਉਹਨੂੰ ਕਹਿੰਦੇ ਸੀ ਸ਼ਾਰਕ ਮਾਈਨਰ ਆ। ਯਾਰ ਡਾਕਟਰ ਸਾਹਿਬ ਮੈਨੂੰ ਇੱਕ ਗੱਲ ਦੱਸ ਦੋ ਕਿ ਤੁਹਾਡੇ ਬਾਰੇ ਚ ਇਹ ਮਸ਼ਹੂਰ ਕਿਉਂ ਆ ਕਿ ਤੁਸੀਂ ਹਸਪਤਾਲ ਦੀ ਸਾਰੀ ਕਮਾਈ ਰਾਤ ਬਾਜਾ ਨੇ ਇਹਨਾਂ ਨੇ ਡੋਲਫਨ ਵੀ ਰੱਖੀ ਆ। ਕਿਹੜੀ ਡੋਲਫਨ? ਲਓ ਜੀ ਜਿਹੜੇ ਵੇਖਣ ਦੇ ਉਹਨਾਂ ਨੂੰ ਪਤਾ ਲੱਗਣ ਦੇ। ਇਹਨਾਂ ਕੋਲ ਡੋਲਫਨ ਮੱਛਲੀ ਵੀ ਹੈਗੀ। ਮੈਨੂੰ ਨਹੀਂ ਭਾਜੀ ਇਹਨਾਂ ਨਾਮਾਂ ਦਾ ਪਤਾ। ਮੈਂ ਸਹੀ ਗੱਲ ਹੈ। ਮੈਂ ਤਾਂ ਸਾਡੀ ਅਲਹਮਦੁਲਿਲਾ ਜ਼ਮੀਨ ਸੀ ਨਾ, ਜਿੰਨੀ ਜ਼ਮੀਨ ਤੇ ਸਾਡੀ ਫਸਲਾਂ ਮੰਜ਼ਿਲ ਨਹੀਂ ਜ਼ਮੀਨ ਸੀ, ਫਸਲਾਂ ਸੀ, ਉਹਦੇ ਚ ਅਸੀਂ ਬੜਾ ਕੁਝ ਕਪਾਹ ਉਗਾਈ ਦੀ ਸੀ। ਉਹ ਆਪਣਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ, ਕਣਕ, ਫਿਰ ਉਸ ਤੋਂ ਬਾਅਦ ਆ ਜਿਹੜੀਆਂ ਸਬਜ਼ੀਆਂ ਸਾਡੇ। ਹਾਂਜੀ ਬਾਈ ਬਾਜੀ ਦਾ ਅੱਛਾ ਮੈਂ ਕਿਹਾ ਸ਼ਾਇਦ ਮਾਪਾ ਕਪਾਹ ਕਾਕਾ। ਹਾਂ ਉਹ ਸਾਡੇ ਇਸ ਚੀਜ਼। ਅੱਛਾ ਤੂੰ ਕਿਤੇ ਇੱਕ ਜਗ੍ਹਾ ਟਿਕ ਜਾ, ਕਿਤੇ ਤੇਰੇ ਸਿਆਣੇ ਜੰਗਾਂ ਲੜਦੇ ਰਹੇ ਆ ਬੰਦੂਕਾਂ, ਕਿਤੇ ਤੇਰੇ ਸਿਆਣੇ ਡਾਕਟਰ ਆ, ਕਿਤੇ ਤੇਰੇ ਕਪਾਹ ਲੜਦੇ ਰਹੇ ਆ ਯਾਰ। ਉਹਨਾਂ ਦਾ ਹੌਲੀ ਹੌਲੀ ਨੇ ਸਿਆਣੇ ਦੁਕਾਨ ਚ ਲੈ ਹੁਣ ਦੇਖ ਲਈ ਭਾਜੀ ਉਹਨਾਂ ਦਾ ਕਿਤੇ ਤੇਰੇ ਸਿਆਣੇ ਕਪਾਹ ਲੜਦੇ ਰਹੇ ਆ, ਕਿਤੇ ਤੇਰੇ ਸਿਆਣੇ ਜੰਗਾਂ ਗਾਉਂਦੇ ਰਹੇ ਆ ਯਾਰ। ਉਹਨਾਂ ਦਾ ਬਾਈ ਬਾਜੇ ਦਾ ਕੰਮ ਆ, ਕੀ ਹੋ ਗਿਆ? ਇਹਨਾਂ ਦਾ ਜਿਹੜਾ ਇੱਕ ਇਹਨਾਂ ਦੇ ਡਾਕਟਰ ਸਾਹਿਬ ਸੀ, ਉਹ ਮਸ਼ਹੂਰ ਸੀ। ਫੀਮੇਲ ਡਾਕਟਰ ਸੀ ਇਹਨਾਂ ਦੇ ਖਾਨਦੇ, ਫੀਮੇਲ ਵੀ ਡਾਕਟਰ ਹੈ। ਹਾਂ ਕਿਉਂ ਨਹੀਂ, ਕਈਆਂ ਨੇ ਮਸ਼ਹੂਰ ਸੀ ਕਿ ਬਾਈਪਾਸ ਬਹੁਤ ਅੱਛਾ ਕਰਦੀ। ਬਾਈਪਾਸ ਉਹ ਕੀ ਤੁਹਾਨੂੰ ਵੀ ਦੱਸ ਥੋੜਾ ਜਿਹਾ। ਉਹ ਬਾਈਪਾਸ ਨਹੀਂ ਹੁੰਦੀ, ਬਾਈਪਾਸ ਨਹੀਂ ਹੁੰਦਾ, ਉਹ ਮਸ਼ਹੂਰ ਸੀ। ਉਹ ਪਤਾ ਕੀ ਸੀ, ਉਹ 8-10 ਡਾਕਟਰ ਖਲੋਤੇ ਹੁੰਦੇ ਸੀ ਨਾ, ਹਾਂਜੀ ਉਹਨਾਂ ਨੂੰ ਨਾਮ ਵੀ ਮਿਲਿਆ ਸੀ। ਹਾਂਜੀ ਜਦੋਂ ਉਹ ਸਾਰੇ ਬਾਈਪਾਸ ਕਰਦੇ ਸੀ ਨਾ ਡਾਕਟਰਾਂ, ਫੀਮੇਲ, ਫਿਰ ਇਹਨਾਂ ਦੇ ਵਿੱਚ ਪਰਦਾਦੀ ਪਤਾ ਨਹੀਂ ਕੌਣ ਸੀ, ਉਹ ਖਲੋਤੀ ਸੀ। ਫਿਰ ਜੱਜਾਂ ਨੇ ਕਿਹਾ ਵੀ ਇਹ ਬਾਈਪਾਸ ਪਰ ਕਾਸੀ ਗੱਲ ਕਰਨ ਦੇ ਆ ਬਾਈਪਾਸ ਉਹ ਜਿੰਨਾਂ ਦੀ ਓਏ ਬਹੁਤ ਡੂੰਗੀ ਗੱਲ ਆ। ਬਾਈਪਾਸ ਵਾਹ ਬਾਈ ਓਏ ਨਹੀਂ ਐਸੀ ਗੱਲ। ਉਹ ਤੇ ਮੇਰੀ ਬਾਈਪਾਸ ਉਹਨਾਂ ਨੇ ਕਿਹਾ ਗਾਣੇ ਵਾਲਾ ਬੁਲਾਓ, ਨੇ ਕਿਹਾ ਗਾਣੇ ਕੋ ਬੁਲਾਉਣੇ ਆ ਆਪਣੇ ਬਾਈਪਾਸ ਹੈ ਯਾਰ। ਨਹੀਂ ਭਾਈ ਨਹੀਂ ਹਟ ਜਾ ਚੀਮੇ ਤੋਂ ਹਟ ਜਾ। ਉਹ ਨਹੀਂ ਜਿਹੜੀ ਗੱਲ ਇਹਨਾਂ ਨੇ ਸੁਣੀ ਨਾ, ਗਲਤ ਸੁਣੀ। ਮੈਂ ਤੇਰਾ ਬਹੁਤ ਬੁਰਾ ਹਾਲ ਕਰਾਂਗਾ। ਮੇਰੇ ਨਾ ਮੈਂ ਤੁਹਾਨੂੰ ਦੱਸਣਾ, ਮੇਰਾ ਭਾਈ ਜਿੱਥੇ ਜਿਹਦੀ ਉੱਥੇ ਸ਼ਾਦੀ ਹੋਈ ਨਾ, ਜਿੱਥੇ ਉਹਦੀ, ਉਹਨਾਂ ਦੀ ਇੱਕ ਖਾਲਾ ਵਾ ਤੇ ਉਹ ਸਨ ਫਰਾਂਸਿਸਕੋ ਰਹੀ ਏ। ਉਹ ਸਨ ਫਰਾਂਸਿਸਕੋ ਨਹੀਂ ਸੀ, ਉੱਥੇ ਸਨ ਫਰਾਂਸਿਸਕੋ ਚ ਰਾਤ ਨੂੰ ਕੰਮ ਕਰਦੀ ਵੇਨਾ ਯਾਰ। ਕਦੀ ਕਿਤੇ ਮੌਕਾ ਮਿਲੇ ਯਾਰ ਲਾਂਦਰੀ ਕੋਈ ਕਰੀਏ ਯਾਰ, ਹਿਸਾਬ ਹੈ ਭਾਈ ਦਾ ਯਾਰ। ਇਹ ਨਹੀਂ ਗੱਲ ਹੈ ਭਾਈ। ਉੱਥੇ ਤੁਹਾਡਾ ਇੱਕ ਕਬੀਲਾ ਮਸ਼ਹੂਰ ਹੋਇਆ ਕਿ ਡਿਸਕੋ ਵੀ ਹੈ ਇਹਨਾਂ ਕੋ ਹੈ ਬਸ। ਭਾਜੀ ਸਾਰੇ ਕਜ਼ਨ ਖਲੋ ਕੇ ਇੱਧਰ ਲਾਈਨ ਬਣਾ ਕੇ ਕਿੱਧਰ ਭਾਈ ਜਾਨ ਹੈ ਆਪਰੇਸ਼ਨ ਇਹਦੇ ਦਾਦਾ ਜੀ ਨੇ ਕੀਤਾ ਵਾ। ਸਾਰੀ ਰਾਤ ਨੂੰ 10 ਵਜੇ ਗਿਆ, ਸਵੇਰ ਸਭ ਤੱਕ ਲੱਗੇ ਰਹੇ ਨੇ। ਸਵੇਰ ਸਭ ਤੱਕ ਸਭ ਤੱਕ ਸ਼ਮਾ ਜਲੀ ਬਜ਼ੁਰਗ ਸੀ ਜੀ ਇਹਨਾਂ ਦੇ ਅੱਲਾ ਮਾਫ। ਨਹੀਂ ਸਾਨੂੰ ਨਾ ਧੜੱਲੇ ਦੇ ਡਾਕਟਰ ਹੋਏ ਨੇ ਇਹ। ਬੇਸਿਕਲੀ ਤੁਹਾਨੂੰ ਫੈਮਿਲੀ ਦੇ ਬਾਰੇ ਚ ਆਪਰੇਸ਼ਨ ਕਰਦੇ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਆਪਰੇਸ਼ਨ ਕਰ। ਇਹਦੇ ਦਾਦਾ ਜੀ ਮਤਲਬ ਮਿਊਜ਼ੀਕਲ ਮਾਈਂਡ ਨਾਲ ਆਪਰੇਸ਼ਨ ਕਰਦੇ। ਹਾਂਜੀ ਇਹ ਦਾਦਾ ਜੀ ਕਹਿੰਦੇ ਹੁੰਦੇ ਸੀ ਯਾਰ
ਦੀ ਬੇਸ ਵਾਲੀ ਕੈਂਚੀ ਫੜਾ। ਹਾਂਜੀ ਕਹਿੰਦੇ ਦਾਦਾ ਜਦੋਂ ਆਪਰੇਸ਼ਨ ਕਰਦੇ ਹੁੰਦੇ ਸੀ ਤੇ ਪਿੱਛੇ ਕੋਈ ਜਿਹੜੇ ਪਿੱਛੇ ਡਾਕਟਰ ਨਹੀਂ ਸੀ ਹੁੰਦੇ, ਉਹਨਾਂ ਨੂੰ ਬਕਾਇਦਾ ਕਹਿੰਦੇ ਹੁੰਦੇ ਸੀ ਯਾਰ ਥੋੜੀ ਜਿਹੀ ਕੈਂਚੀ ਚੁੱਕ ਕੇ ਫੜਾਓ ਮੈਨੂੰ, ਪਿੱਛੇ ਥੰਮ ਜਾਂਦੇ ਸੀ। ਮੈਂ ਇਮਲੀ ਸਾਹਿਬ ਇੱਕ ਗੱਲ ਦੱਸਾਂ, ਇਹ ਸ਼ੁਗਲ ਆਪਣੀ ਜਗ੍ਹਾ ਤੇ ਜਿਹੜੀ ਹੈ ਵਾ ਸਾਫ਼ ਨਹੀਂ ਬੰਦਾ ਬਦਲ ਸਕਦਾ। ਆਪਣੀ ਮਿੱਟੀ ਜਿਸ ਖਮੀਰ ਚ ਗੁੰਦਿਆ ਉਹ ਤਾਂ ਨਹੀਂ ਬਦਲ ਸਕਦਾ। ਨਾ ਜੀ, ਖਮੀਰ ਤਾਂ ਲੱਗਦਾ। ਸਿਰਫ ਤੁਹਾਨੂੰ ਇਸ ਲਈ ਦੱਸਣਾ ਕਿ ਬੈਕਗ੍ਰਾਉਂਡ ਸਾਡੀ ਹੈ ਵਾ, ਸਾਡੀ ਫੈਮਿਲੀ ਚ ਡਾਕਟਰਸ ਵੀ ਨੇ, ਮੇਜਰਸ ਵੀ ਨੇ, ਮਤਲਬ ਬੜੇ ਬੜੇ ਵੱਡੇ ਅਹੁਦਿਆਂ ਦੇ ਉੱਤੇ, ਮਤਲਬ ਕਿਹੜੇ ਕਿਹੜੇ ਤੁਹਾਨੂੰ ਮੈਂ ਦੱਸਾਂ, ਜਿਹੜਾ ਜਿੰਨੇ ਅਦਾਰੇ ਨੇ ਨਾ ਪਾਕਿਸਤਾਨ ਦੇ, ਉਹਨਾਂ 'ਚ ਸਾਡੇ ਫੈਮਿਲੀ ਦੇ ਮੈਂਬਰ ਨੇ। ਤੁਸੀਂ ਫੈਮਿਲੀ ਦੇ ਮੈਂਬਰ ਹੋ ਕਿ ਤੁਹਾਨੂੰ ਲੈ ਕੇ ਪਾਲਿਆ ਉਹਨਾਂ ਨੇ? ਓ ਯਾਰ ਇਹ ਇੱਕ ਦਿਨ ਆਪਰੇਸ਼ਨ ਇਹਨੇ ਕੀਤਾ। ਹਾਂਜੀ ਠੀਕ ਆ ਜੀ। ਤੇ ਇੱਕ ਜਗ੍ਹਾ ਆਪਰੇਸ਼ਨ ਕਰ ਰਹੇ ਸੀ, ਇੱਕ ਬੰਦਾ ਉੱਠਿਆ, ਉਹਨੇ 10 ਵਾਲਾ ਪਾਟਾ ਜਿਹਾ ਨਾ ਮਾੜਾ ਜਿਹਾ ਨੋਟ ਦਿੱਤਾ, ਉਹਨੇ ਕਿਹਾ ਜੀ ਆਹ ਵਾ। ਇਹਦੇ ਦਾਦੇ ਨੇ ਨੋਟ ਫੜਿਆ, ਕਹਿੰਦਾ ਯਾਰ ਐਡੀ ਕਮਜ਼ੋਰ ਨਜ਼ਰ ਕਿਹਦੀ ਹੈ? ਸੱਟਾਂ ਲੱਗੀਆਂ ਵਾਲਾ ਇੱਕ ਬੰਦਾ, ਇਹ ਨਜ਼ਰ ਕਮਜ਼ੋਰ ਇੰਨੀ ਕਿਹਦੀ? ਔਰ ਜਦੋਂ ਇਹਦੇ ਦਾਦਾ ਜੀ ਉਸਤਾਦ ਜੀ ਆਪਰੇਸ਼ਨ ਕਰਦੇ ਹੁੰਦੇ ਸੀ, ਸ਼ੁਕਰ ਉਹ ਤਾੜੀਆਂ ਯਾਰ। ਅੱਛਾ ਵੀ ਚੱਲ, ਇਹਦੇ ਦਾਦਾ ਜੀ ਜਦੋਂ ਆਪਰੇਸ਼ਨ ਕਰਦੇ ਸੀ ਕਿਸੇ ਨਿਆਣੇ ਨੂੰ ਨੋਟ ਨਹੀਂ ਸੀ ਚੱਕਣ ਦਿੰਦੇ। ਕਿਉਂ? ਬੰਦੇ ਖਿਲਾਰੇ ਸੀ ਆਪਣੇ। ਆਪਰੇਸ਼ਨ ਚ ਨੋਟ ਦਾ ਕੀ ਤਲਕ? ਤੋਂ ਵੀ ਹੋ ਜਾਂਦੇ ਨਾ ਆਪਰੇਸ਼ਨ ਚ। ਨਹੀਂ ਯਾਰ, ਇਹ ਤਾਂ ਤੂੰ ਹੁਣ ਪੂਰੀ ਕਰ ਰਿਹਾ ਨਾ ਗੱਲ। ਸੀਰੀਅਸ ਤਬੀਅਤ ਮਰੀਜ਼ ਆ ਗਿਆ, ਉਹਨੂੰ ਬੱਗੀ ਵਾਲੀ ਵਾਰਡ ਚ ਲਿਜਾ ਕੇ ਉਹਦੇ ਪੁੜੇ ਕੱਸਤੇ। ਚੁੱਪ ਤੂੰ, ਚੁੱਪ ਹੀ ਰਹਿ ਤੂੰ, ਤੇਰੀ ਆਓ ਜੀ ਹੁਣ ਚੀਮਾ ਖੁੱਲਣ ਲੱਗਾ। ਸਾਨੂੰ ਹੁਣ ਇੱਕ ਮਿੰਟ ਗੱਲ ਸੁਣੋ, ਤੁਹਾਨੂੰ ਕੀ ਪਤਾ? ਅੱਛਾ ਮਿਊਜ਼ੀਕਲ ਦੇ, ਜੇ ਤੁਸੀਂ ਕਹਿੰਦੇ ਨਾ ਮਿਊਜ਼ੀਕਲ ਮਾਈਂਡ ਹੋਵੇ ਤੇ ਚੀਮਾ ਨਹੀਂ ਹੋ ਸਕਦਾ। ਮਿਊਜ਼ੀਕਲ ਮਾਈਂਡ ਬੜੇ ਬੜੇ ਵੱਡੇ ਲੋਕ ਜਿਹੜੇ ਮਿਊਜ਼ੀਕਲ ਮਾਈਂਡ, ਰਫੀ ਸਾਹਿਬ ਦਾ ਤੁਸੀਂ ਕਹਿੰਦੇ ਹੋ, ਠੀਕ ਆ। ਉਸ ਤੋਂ ਬਾਅਦ ਮਹਿਦੀ ਹਸਨ ਸਾਹਿਬ ਬੱਟ ਨਾ, ਉਹ ਜਾਓ ਬੱਟ ਨੇ। ਕੌਣ? ਮਹਿਦੀ ਹਸਨ ਸਾਹਿਬ। ਮਹਿਦੀ ਹਸਨ ਸਾਹਿਬ ਬੱਟ ਫੈਮਿਲੀ ਤੋਂ ਤਲਕ ਸੀ। ਮਹਿਦੀ ਹਸਨ ਸਾਹਿਬ? ਹਾਂਜੀ ਯਾਰ। ਉਸ ਤੋਂ ਬਾਅਦ ਤੁਸੀਂ ਇੱਕ ਯਾਰ ਫਰੀ ਸਾਹਿਬ ਦਰੋਗ ਗੋਈ, ਤੁਸੀਂ ਪਰਹੇਜ਼ ਉਹ ਯਾਰ ਬੱਟ ਫੈਮਿਲੀ, ਇਹ ਹੀ ਬੰਦਾ। ਮਹਿਦੀ ਹਸਨ ਸਾਹਿਬ ਬੱਟ ਫੈਮਿਲੀ ਤੋਂ ਸੀ। ਕਿਸ਼ੋਰ ਕੁਮਾਰ ਸਾਹਿਬ ਜਿਹੜੇ ਇੱਕ ਘੁਮਾਰ ਸਨ, ਘੁਮਿਆਰ ਸਨ, ਤੇ ਘੁਮਿਆਰਾਂ ਦਾ ਬੱਚਾ ਜਿਹੜਾ ਵਾ ਉਹ ਸੁਰੀਲਾ ਨਿਕਲ ਆਇਆ। ਇਹਦੇ 'ਚ ਕੋਈ ਵੱਡੀ ਗੱਲ ਹੈ ਯਾਰ? ਭਾਜੀ ਇੱਕ ਭਰਵਾਂ ਛੱਟਾ ਲਾ ਦਿਓ। ਜਿੱਦਾਂ ਹੁਣ ਫੈਮਿਲੀ 'ਚ ਗਾਣ ਦਾ ਕਿਸੇ ਨੂੰ ਸ਼ੌਕ ਮੈਨੂੰ ਪੈ ਗਿਆ, ਇਸੇ ਤਰ੍ਹਾਂ ਸਾਡੀ ਸਿਆਸਤ ਨਾਲ ਸਾਰੀ ਫੈਮਿਲੀ ਦਾ ਤਲਕ। ਲਓ 86 ਲੋਕ ਸੀ, ਯਾਨੀ ਯਾਰ ਤੁਸੀਂ ਜਲਸੇ। ਵਧਾਇਆ ਉਹਨੂੰ। ਉਹ ਭਾਈ ਜਲਸੇ ਕਰਨੇ, ਐਮਪੀਏ ਐਮਐਨਏ, ਸਾਡੇ ਮੇਰੇ ਦਾਦਕਿਆਂ 'ਚੋਂ 4 ਐਮਐਨਏ ਹੋਏ ਆ। ਔਰ ਫੈਸਲਾਬਾਦ ਚ ਵੀ ਇਹਦੇ ਰਿਸ਼ਤੇਦਾਰ ਸੀ, ਚੌਧਰੀ ਸ਼ੇਰ ਮੀਆਂ ਦਾਦਨੀ। ਉਹ ਭਾਈ ਕੀ ਕਰਦੇ ਹੁੰਦੇ ਹੋ ਭਾਈ ਤੁਸੀਂ? ਉਹਨਾਂ ਦੇ ਉਹ ਆ ਚੌਧਰੀ ਸ਼ੇਰ ਅਲੀ, ਮੇਰ ਅਲੀ। ਹਾਂ, ਉਹ ਤੁਹਾਡਾ ਪ੍ਰੋਗਰਾਮ ਵੇਖਦੇ ਆ, ਮੇਰੀ ਗੱਲ ਸੁਣ ਤੇ ਲਓ। ਸਾਡੇ ਬਜ਼ੁਰਗ ਨੇ, ਸਾਡੇ ਵੱਡੇ ਨੇ, ਫਿਰ ਕੀ ਹੈ? ਉਹ ਤਾਂ ਨਹੀਂ ਕਹਿੰਦੇ ਅਸੀਂ ਚੀਮੇ ਆ। ਆਹੋ, ਉਹ ਯਾਰ ਉਹ ਤੇ ਵੱਡੇ ਲੋਕ ਨੇ, ਉਹਨਾਂ ਦੀ ਤੇ ਗੱਲ ਹੀ ਨਾ ਕਰ, ਲੇਕਿਨ ਮੈਂ ਆਪਣੀ ਫੈਮਿਲੀ ਦੀ ਦੱਸ ਰਿਹਾ। ਫਰੀਦ ਭਾਈ ਸਾਨੂੰ ਸਿਆਸਤ ਨਾਲ ਤਲਕ, ਸਿਆਸਤ ਦੇ ਵਿੱਚ ਹੁਣ ਐਡਵੋਕੇਟ ਹੋਏ। ਉਹ ਸਿਆਸਤ ਹੀ ਹੁੰਦੀ ਜਦੋਂ ਕਿਸੇ ਦਾ ਫੰਕਸ਼ਨ ਖੋ ਲੈਣਾ। ਇਹ ਤੋਂ ਵੱਡੀ ਕਿਹੜੀ ਸਿਆਸਤ ਹੈਗੀ ਆ? ਅਗਲੇ ਨੂੰ ਘਰ ਜਾ ਕੇ ਮਹਿੰਦੀ ਦਾ ਵੀ ਬੁੱਕ ਕਰ ਲੈਣਾ ਵਾ, ਪੂਰਾ ਗਾਉਣ ਵਜਾਉਣ ਦਾ ਆਪ ਬੁੱਕ ਕਰ ਲੈਣਾ। ਤੁਹਾਡੇ ਨਾਲੋਂ ਵੱਡਾ ਸਿਆਸਤੀ ਕਿਹੜਾ ਵਾ? ਇਹ ਸਿਆਸਤ ਹੀ ਆ ਭਾਈਜਾਨ ਮੇਰੀ ਗੱਲ ਸੁਣਨਾ। ਤਾਈ ਚੀਮਾ ਲੱਗ ਲਿਆਓ, ਅਸੀਂ ਚੀਮਾ ਦੇੜਨਾ। ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਗੁੱਸਾ ਚੜਾਉਂਦੇ ਆ। ਗੁੱਸਾ ਚੜਾਉਣਾ ਇਦਾਂ ਦੇ ਉਹਦੇ ਚੀਮੇ। ਤੁਸੀਂ ਅੱਜ ਵੀ ਪੁੱਛ ਲਓ ਮੇਰੇ ਤਾਇਆ ਜੀ ਨੇ, ਤੇ ਉਹਨਾਂ ਨੇ ਬਲਾਵਲ ਨਾਲ ਸਿੱਧਾ ਉਹਨਾਂ ਦਾ ਰਾਬਤਾ ਅੱਜ ਵੀ ਬਲਾਵਲ ਭੁੱਟੋ ਨਾਲ। ਬਲਾਵਲ ਨਾਲ? ਹਾਂਜੀ ਬਲਾਵਲ ਨਾਲ ਉਹਨਾਂ ਦਾ ਅੱਜ ਵੀ ਰਾਬਤਾ ਵਾ। ਤੈਨੂੰ ਪਤਾ ਵਾ ਬਲਾਵਲ ਜਿਹੜਾ ਵਾ ਉਹਦੇ ਚ ਕਿਹੜੇ ਕਿਹੜੇ ਵਜ਼ੀਰ ਲੱਗਦੇ? ਗੱਲ ਕਰ। ਐ ਮੈਨੂੰ ਪਸੰਦ ਨਹੀਂ ਜੇ ਆਈ ਉਦੋਂ। ਬਲਾਵਲ ਰਾਗ ਆ। ਨਹੀਂ ਸਮਝ ਆਈ? ਬਲਾਵਲ ਚ ਸਾਰੇ ਚੜੇ ਵਜ਼ੀਰ, ਚੜੇ ਉਤਰੇ ਵਜ਼ੀਰ ਜਿਹੜੇ ਤੈਨੂੰ ਪਤਾ ਕਿਹੜੇ ਲੱਗਦੇ ਬਲਾਵਲ? ਕਿਹੜੇ? ਚਲੋ ਦੱਸੋ, ਤੁਸੀਂ ਦੱਸੋ ਕੀ ਆ ਬਲਾਵਲ? ਮੈਂ ਬਲਾਵਲ ਬੰਦੇ ਦੀ ਗੱਲ ਕਰਨ ਡਿਆ। ਬਲਾਵਲ ਤੁਸੀਂ ਕਿਹਦੀ ਗੱਲ ਕਰਨ ਡੇ? ਬਲਾਵਲ। ਉਹ ਬਲਾਵਲ ਹੀ ਆ। ਉਹ ਯਾਰ ਉਹਨਾਂ ਦੀ ਵਾਲਦਾ ਬੇਨਜ਼ੀਰ, ਉਹ ਵੀ ਸਾਡੇ ਨਾਲ ਮਤਲਬ ਡਾਇਰੈਕਟ ਤਾਲ, ਉਹਨਾਂ ਦਾ ਤਲਕ ਦੁਆ ਸਲਾਮ ਯਾਰ। ਸਾਜ ਬਹੁਤ ਪਰਾਂ ਨੂੰ ਚਲਾ ਓਏ ਗਿਆ। ਬੇਹਮੀਰ ਬੇਹਮੀਰ ਮਧੁਬਨ ਮੇਂ ਰਾधिका नाचे रे। ਅੱਛਾ ਕਦੀ ਖਿੱਚ ਕੱਢੋ। ਕੈਸਾ ਚੀਮਾ ਵਿੱਚ ਪਿਸਤੌਲ ਤੇ ਵੀ ਹੱਥ ਮਾਰ। ਵੱਜਦਾ ਰਹਿਣਾ, ਇਹ ਨਹੀਂ ਹਟਣਾ। ਸਾਡੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਮੈਂ ਤੁਹਾਨੂੰ ਵਿਖਾ ਕੇ ਲਓ ਜੀ, ਮੈਂ ਤੁਹਾਨੂੰ ਵਿਖਾਵਾਂਗਾ। ਸਾਡੀ ਡਿਕਸ਼ਨਰੀ, ਸਾਡਾ ਛਜਰਾ ਜਿਹੜਾ ਟੋਟਲੀ ਆ, ਤੇ ਕਿੱਥੋਂ ਆਇਆ, ਕਿੱਥੋਂ ਸਾਰਾ ਕੁਝ ਆ। ਬਾਦਸ਼ਾਹ ਜਿਹੜੇ ਡਾਕਟਰ ਸੀ, ਇੱਕ ਇਹਨਾਂ ਕੋ ਆਏਗਾ ਫਾਲਾਈ ਦਾ ਮਰੀਜ਼। ਅੱਛਾ ਇਹਨਾਂ ਨੇ ਉਹਦਾ ਇਲਾਜ ਕੀਤਾ ਤੇ ਖਾਲੂ ਨੇ ਅੱਛਾ ਇਲਾਜ ਕੀਤਾ। ਉਸ ਤੋਂ ਬਾਅਦ ਉਹਦੇ ਆਏ 15 ਦਿਨ ਬਾਅਦ ਘਰ ਦੇ। ਉਹਨਾਂ ਨੇ ਕਿਹਾ ਜੀ ਕੀ ਮਤਲਬ ਫਾਲਾਈ ਦਾ ਕੀ ਸੂਰਤ ਹਾਲ? ਉਹਨਾਂ ਨੇ ਕਿਹਾ ਜੀ ਬਾਹਾਂ ਥੋੜਾ ਠੀਕ ਕਰਤਾ ਮੈਂ, ਦਾਇਆ ਜਿਹੜਾ ਇਨਸ਼ਾਅੱਲਾ ਤਾਲਾ 15 ਦਿਨਾਂ ਚ ਹੌਲੀ ਹੌਲੀ ਆਵਾਜ਼ ਦੇਣ ਲੱਗ ਪਏਗਾ। ਇੱਕ ਬੰਦੇ ਦੇ ਪੈਰ ਤੇ ਸੱਟ ਲੱਗੀ ਸੀ, ਕਹਿੰਦਾ ਦਫਾ ਇਹਨੂੰ ਕੱਥਕ ਵਾਰਡ ਚ ਲੈ ਜਾਓ। ਕਿਆ ਕਹਿੰਦੇ ਯਾਰ? ਯਾਰ ਇਹ ਲਾਨਤ ਤੇਰੇ ਤੇ ਯਾਰ। ਦੇਖੋ ਭਾਈ ਸਾਰੇ ਕਜ਼ਨ ਇੰਜ ਲੈਣਾ ਬੁਲਾ। ਇੱਕ ਬੰਦੇ ਦੇ ਪਸਲੀਆਂ ਤੋਂ ਗੁਰਦੇ ਦੀ ਦਰਦ ਹੋਈ, ਤੇ ਉਹ ਕਿਹੜਾ ਰਾਗ ਆ ਜੀ?
ਕੌੜਵਤੀ ਕੀ ਨਾਂ ਰੱਖਦਾ ਦੱਸਿਓ ਨਹੀਂ ਸੀ ਪਤਾ ਮੇਰੀ ਗੱਲ ਕਦੋਂ ਯਾਰ ਮੇਰੇ ਸਿਰ 'ਚ ਯਕਦਮ ਆਈ ਸੀ। ਇਹ ਰਾਗ ਤੁਸੀਂ ਮੇਰੀ ਗੱਲ ਸੁਣ ਲਾ ਉਹ ਸ਼ਰਬਤ ਨਹੀਂ ਹਾਂਜੀ ਇਹਨਾਂ ਦਾ ਇੱਕ ਡਾਕਟਰ ਸੀ ਤੇ ਉਹ ਮਰੀਜ਼ ਨੂੰ ਸ਼ਰਬਤ ਦੇ ਕੇ ਨਾ ਤੇ ਉਹਨੇ ਕਿਹਾ ਜੀ ਇਹ ਕਿੱਦਾਂ ਪੀਣਾ? ਕਹਿੰਦਾ ਇਹ 2 ਮਾਲ ਔਂਸ ਸਵੇਰ ਨੂੰ ਪੀਣਾ, 2 ਮਾਲ ਔਂਸ ਰਾਤ ਨੂੰ ਪੀਣਾ। ਵਾਹ 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 ਵਾਹ। ਉਸਤਾਦ ਜੀ ਮੈਂ ਇਹਦੀਆਂ ਗੱਲਾਂ ਲੰਮੀਆਂ ਚੌੜੀਆਂ ਹੁੰਦੀਆਂ ਵਾ। ਤੂੰ ਕਹਿ ਜੋ ਕੱਲ ਇੱਕ ਮੇਰਾ ਦੋਸਤ ਆਇਆ, ਇਹ ਗੱਲ ਉਸਤਾਦ ਜੀ ਤੁਸੀਂ ਗੌਰ ਨਾਲ ਸੁਣਨੀ ਆ ਤੇ ਨਾਲ ਨਾਲ ਜ਼ਰਾ ਚੀਮਾ ਵੀ ਦੇਖ ਲਈਓ ਕੀ ਕਰ ਰਿਹਾ। ਸਹੀ ਛੋਟਾ ਗੋਸ਼ਤ ਪਕਾਇਆ ਸੀ, ਅਸੀਂ ਨਹੀਂ ਯਾਨੀ ਕਿ ਮੇਰੇ ਦੋਸਤਾਂ ਨੇ ਸਹੀ ਛੋਟੇ ਗੋਸ਼ਤ ਦੀ ਆਹ ਟੈਬ ਬੋਟੀ ਕੀਤੀ, ਨਿੱਕੀ 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 ਛੋਟੇ ਗੋਸ਼ਤ ਦੀ। ਯਕੀਨ ਮੰਨੋ 1800 ਰੁਪਏ ਦਾ ਕਿਲੋ ਲਿਆਂਦਾ ਚੀਮਾ ਚਾਮੀ ਉਹਦਾ। 1800 ਰੁਪਏ ਦਾ ਅਸੀਂ ਕਿਲੋ ਲਿਆਂਦਾ ਗੋਸ਼ਤ। ਸਾਜੀ ਐਡੀ ਨੇ ਬੋਟੀ ਕੀਤੀ ਗੋਲ ਬੋਟੀ ਤੇ ਵਿੱਚ ਉਹਨੇ ਨਾ 2-3 ਹੱਡੀਆਂ ਵਾਲੀਆਂ ਵੀ ਪਾਤੀਆਂ। ਸੂਪ ਨਿਕਲਦਾ ਸਾਜੀ ਬੜਾ ਸੋਹਣਾ ਕਰਕੇ, ਹਾਂਜੀ ਬੜਾ ਸੋਹਣਾ ਕਰਕੇ ਧੋਤਾ ਵਾ। ਪਕਾਉਣ ਲੱਗੇ ਤੇ ਮੁੰਡਾ ਛੋਟਾ ਆਣ ਕੇ ਕਹਿੰਦਾ ਜੇ ਪਕਾਉਣਾ ਤੇ ਦੇਸੀ ਘਿਓ ਚ ਪਕਾਉਣਾ। ਚੀਮਾ ਚਾਮੀ ਫਰਾਈ ਕਰਕੇ ਚੀਮਾ ਚਾਮੀ ਉਹਦਾ ਸਹੀ ਬਹਿਸ ਹੋਣ ਲੱਗ ਪਈ ਘਰ ਚ। ਛੋਟੇ ਗੋਸ਼ਤ ਚ ਪਕਾਉਣਾ ਜੀ। ਉਹ ਮੁੰਡੇ ਨੇ ਕਿਹਾ ਮੈਂ ਕਿਹਾ ਛੋਟਾ ਗੋਸ਼ਤ ਬਹੁਤ ਮਹਿੰਗਾ ਵਾ, ਕਿੱਥੋਂ ਲਿਆਏਗਾ ਤੂੰ? ਕਹਿੰਦਾ ਭਾਜੀ ਮੈਨੂੰ ਤਨਖਾਹ ਮਿਲੀ ਮੈਂ ਲੈ ਆਉਣਾ। ਲੈ ਆ ਭਰਾਵਾ। ਸਹੀ ਛੋਟਾ ਗੋਸ਼ਤ ਨਾਲ ਲਿਆਂਦਾ, ਅਦਰਕ, ਧਨੀਆ, ਹਰੀਆਂ ਮਿਰਚਾਂ, ਟਮਾਟਰ, ਹਰ ਸ਼ੈ ਲੈ ਕੇ ਆਇਆ। ਪੁਦੀਨਾ ਜਿੰਨੇ ਚਟਨੀ ਲਿਆਦਾ ਬਣਾਈ ਉੱਤੇ ਨਿੰਬੂ ਸਾਜੀ ਇੰਜ ਕਰਕੇ ਹਾਲੇ ਹਾਂਡੀ ਉੱਤੇ ਰੱਖਣ ਲੱਗੇ ਤੇ ਫੇਰ ਉਹ ਲੜ ਪਿਆ। ਕਹਿੰਦਾ ਭਾਈ ਇਹਦੇ ਵਿੱਚ ਭਿੰਡੀਆਂ ਗੋਸ਼ਤ ਪਕਾਉਣਾ। ਇਹ ਜਿਹੜੀ ਭਿੰਡੀ ਸਾਜੀ ਕੱਚੀ ਤੇ ਕਚਨਾਰ ਵਰਗੀ ਭਿੰਡੀ, ਸੋਹਣੀ ਸੁਚਲ ਭਿੰਡੀ। ਚੀਮਾ ਚਾਮੋ ਸਤਾਜੀ 1.5 ਇੰਚ ਦੀ ਭਿੰਡੀ ਕੱਟੀ। ਓਹੋ ਬਸ ਵੀ ਕਰੀ ਪਹਿਲੋਂ ਭਿੰਡੀ ਖਾਲੀ ਦੇਸੀ ਘਿਓ ਚ ਤੜੀ ਆ। ਨਹੀਂ ਤਾਂ ਕੋਈ ਗੱਲ ਨਹੀਂ, ਚੀਮੇ ਵੀ ਤੇ ਖਾਣ ਪੀਣ ਦੇ ਸ਼ਦਾਈ ਹੋਈ ਸਕਦੇ ਆ ਬੰਦਾ। ਤੁਸੀਂ ਤਾਂ ਸ਼ੁਰੂ ਤੋਂ ਬੜਾ ਖਾਦਾ, ਨਾਲੇ ਮੈਡੀਸਨ ਦੀ ਫੈਮਿਲੀ ਹੈ ਤੁਹਾਡੀ, ਤੁਹਾਨੂੰ ਨਿਸ਼ਾਨ ਚੜੀਆਂ ਰਹਿੰਦੀਆਂ। ਯਾਰ ਜਦੋਂ ਇਹਨਾਂ ਦੇ ਹਸਪਤਾਲ ਚ ਵੜੋ ਨਾ ਸਵੇਰ ਇੰਜ ਸਾਰੇ ਡਾਕਟਰ ਲਾਈਨ ਸਿਰ ਖਲੋ ਕੇ ਭਾਈ ਜੁਗਲਬੰਦੀ ਕਰਨ ਦੇ ਨਜ਼ਾਰਾ ਨਾਲ ਤੁਹਾਨੂੰ ਸਾਜ ਮੁੜ ਕੇ ਫਿਰ ਨਾ ਕਹਿੰਦੇ ਕਿ ਰੋਟੀ ਤਾਂ ਉਹ ਤੰਦੂਰੀ ਪਾ ਲਓ, ਤੰਦੂਰੀ ਗੋਲ ਰੋਟੀ ਛੰਡੀ ਹੋਈ ਜਿਹੜੀ ਉਹਨੇ ਉਹ ਰੋਟੀਆਂ। ਇਹਨਾਂ ਦੇ ਹਸਪਤਾਲ 'ਚ ਇੱਕ ਦੂਜੇ ਲੱਗਦਾ ਡਾਕਟਰ ਫੀਕਾ ਆ ਗਿਆ ਪੁੱਛ ਕੈਸੀ ਗੱਲ ਯਾਨੀ ਮੈਨੂੰ ਪਸੰਦ ਆ ਜੀ ਜ਼ਰਾ ਨਹੀਂ। ਡਾਕਟਰ ਕੰਪਾਊਂਡਰ ਨੂੰ ਆਵਾਜ਼ ਮਾਰਦਾ, ਕੰਪਾਊਂਡਰ ਖਾਂ। ਇਹਨਾਂ ਦੇ ਹਸਪਤਾਲ ਦੇ ਵਿੱਚ ਜਿਹੜਾ ਲੇਟ ਆ ਜਾਵੇ ਇੱਕ ਦੋ ਫਿਟੇ ਮੂੰਹ ਉਹਨੂੰ ਪਾ ਸੁਣਾ ਨਿਕਲੇ ਉਹ ਵਿੱਚੋਂ। ਨਹੀਂ ਤੇ ਐਮਰਜੈਂਸੀ ਮਰੀਜ਼ ਆ ਜਾਏ ਫੌਰਨ ਖਾ ਪੈਂਦੇ ਇਹਨੂੰ ਡਾਕਟਰ ਸ਼ਾਦੇ ਕੋਲ ਲੈ ਜਾਓ, ਡਾਕਟਰ ਸ਼ਾਦੇ ਕੋਲ ਲੈ ਜਾਓ। ਵੈਸੇ ਐਸੇ ਥੋੜੇ ਦਿਲੇ ਡਾਕਟਰ ਨਗਦ ਦਿਹਾੜੀ ਤੇ ਕੰਮ ਤੇ ਲੱਗੇ ਉੱਤੇ। ਇਹਨਾਂ ਕੋਈ ਮਰੀਜ਼ ਆਇਆ ਸਿਰਫ ਉਹਨਾਂ ਦੇ ਘਰ ਮੰਗਣੀ ਸੀ ਤੇ 1700 ਲੈ ਲਿਆ ਇਹਨਾਂ ਦੇ। ਮੈਨੂੰ ਤੂੰ ਇੱਕ ਗਾਣਾ ਸੁਣਾਇਆ ਉਹਨੂੰ। ਮੈਂ ਤੇ ਡਾਕਟਰ ਦੀ ਗੱਲ ਕਰਨ ਨਾ ਤੂੰ ਮੈਨੂੰ ਖਾਨ ਸਾਹਿਬ ਸੁਣਾਣ ਡਿਆ ਵਾ। ਸਰ ਜਦੋਂ ਤੁਸੀਂ ਤੈਨੂੰ ਆਪਣੇ ਹਜ਼ਾਰ ਨਾਲ ਤੈਨੂੰ ਸਮਝ ਨਹੀਂ ਆਉਂਦੀ ਹੈਗੀ ਆ ਡਿਸ਼ ਤੇ ਜਦੋਂ ਨਾਂ ਲਿਆ ਨਾ ਤੇ ਮੂੰਹ ਦਰੀ ਇਕੱਠੀ ਵਰਗਾ ਕਰ ਲਿਆ। ਮੈਂ ਕਹਿੰਦਾ ਇਹਨਾਂ ਦਾ ਇੱਕ ਡਾਕਟਰ ਆਪਰੇਸ਼ਨ ਕਰਦਾ ਨਾ ਤੇ ਕਾਮਯਾਬ ਹੁੰਦਾ ਤੇ ਦੂਜਾ ਕਹਿੰਦਾ ਹੈ ਕਿਆ ਕਹਿੰਦੇ ਡਾਕਟਰ ਕਿੱਡੇ ਸੋਹਣੇ ਟਾਂਕੇ ਲਾਇਆ। ਵੇਖਿਆ ਨਾ ਫਿਰ ਉਸਤਾਦ ਜੀ ਤੁਸੀਂ ਵਾਧਾ ਪਾ ਲੈਣਾ ਵਾ, ਬੰਦੇ ਮਗਰ ਲੱਗ ਜਾਣੇ ਤੁਹਾਡੇ। ਆਪਰੇਸ਼ਨ ਥੀਏਟਰ ਚ ਦੋਨੇ ਹੀ ਦਰਵਾਜ਼ੇ ਖੋਲ ਕੇ ਡਾਕਟਰ ਬਾਹਰ ਨਿਕਲਦਾ ਤੇ ਮਰੀਜ਼ ਲੱਤ ਕਰਕੇ ਕਹਿੰਦਾ ਖੈਰਾ ਹੋ ਗਈ। ਅੱਛਾ ਜੋ ਹਸਪਤਾਲ 'ਚ ਵਟਿਆ ਜਾਂਦਾ ਰਾਤ ਨੂੰ ਇੱਕ ਕਮਰੇ 'ਚ ਸਾਰੇ ਡਾਕਟਰ ਬਹਿ ਕੇ ਉਹਨਾਂ ਤੇ ਬੱਕਰਾ ਕਰ ਉੱਥੇ ਪੈਂਦੀ ਡਾਕਟਰਾਂ ਦੀ ਲੜਾਈ। ਅੱਛਾ ਵੈਸੇ ਵਾਹਦ ਇਹਨਾਂ ਇਹ ਡਾਕਟਰ ਹੈ। ਅੱਛਾ ਕਈ ਡਾਕਟਰ ਇਹਨਾਂ ਦੇ ਬਿਮਾਰ ਨੇ, ਵੱਡੇ ਹੋ ਕੇ ਨਾ ਘਰ ਨੇ, ਉਹਨਾਂ ਦਾ ਵੀਜ਼ਾ ਕੱਢਦੇ, ਉਹਨਾਂ ਦਾ ਲਹਿਦਾ ਕੱਢਦੇ। ਆਹੋ ਅੱਛਾ ਇਹ ਨਹੀਂ ਸਮਝ ਲਿਆ ਕਿ ਤੁਸੀਂ ਬੈੱਡ ਤੇ ਬਹਿ ਕੇ ਬਹੁਤੀ ਰਿਹਰਸਲ ਕਰਦੇ, ਆਮਣੇ ਸਾਹਮਣੇ ਬੈਠੇ ਹੁੰਦੇ ਆ। ਤੁਹਾਨੂੰ ਨਾ ਮੈਂ ਤੈਨੂੰ ਕਹਿਣਾ ਬੰਦੇ ਮਗਰ ਲੱਗ, ਤੈਨੂੰ ਮੱਕੂਆਣੇ ਦਾ ਪੁੱਲ ਨਹੀਂ ਟੱਪਣ ਦੇਣਾ ਉਹਨਾਂ। ਜਾਣ ਲੱਗੇ ਡਾਕਟਰਾਂ ਦੀਆਂ ਜਰਾਬਾਂ ਦੀ ਤਲਾਸ਼ੀ ਕਿਉਂ ਲੈਣੇ ਤੁਸੀਂ? ਉਹ ਯਾਰ ਕਿਹੜੀਆਂ ਜਰਾਬਾਂ, ਕਿਹੜੀਆਂ ਗੱਲਾਂ ਕਰਨ ਦੇ ਹੋ ਤੁਸੀਂ? ਮੈਨੂੰ ਸਮਝਾਓ ਇਹ ਕਿਹੜੀਆਂ, ਮੈਨੂੰ ਸਮਝ ਨਹੀਂ ਆਉਂਦੀ ਕੀ ਕਹਿਣ ਦੇ ਤੁਸੀਂ। ਮੇਰਾ ਕੰਮ ਆ, ਮੈਂ ਸਾਡੇ ਕੋਲ ਬੰਦੇ ਮਾਰਨਾ, ਕੋਈ ਸਾਨੂੰ ਤੇ ਇਦਾਂ ਦਾ ਦੱਸੋ, ਕਿਸੇ ਕੋਲ ਕਬਜ਼ਾ ਲੈਣਾ, ਕਬਜ਼ਾ ਚੜਾਣਾ। ਯਾਰ ਆਬਦ ਸੁਲਤਾਨ ਨੂੰ ਜਾਣਦੇ ਤੁਸੀਂ? ਨਹੀਂ ਮੈਂ ਆਬਦ ਸੁਲਤਾਨ ਨੂੰ ਨਹੀਂ, ਮੈਂ ਏਮਨ ਕਲਿਆਣ ਨੂੰ ਜਾਣਦਾ। ਆਬਦ ਉਹ ਤਾਂ ਛੋਟਾ ਹੀ ਆ ਉਹ। ਤੁਹਾਡਾ ਆਬਦ ਸੁਲਤਾਨ ਨਹੀਂ। ਤੇਰਾ ਘਰ ਕਿੱਥੇ ਤੈਨੂੰ ਪਤਾ? ਤੁਹਾਡਾ ਘਰ ਨਾ ਦੱਸੀ ਤੇਰੇ ਕਿਸੇ ਭਰਾ ਦਾ ਵਿਆਹ ਹੋਇਆ ਤੇ ਇਹਨੇ ਆਪਰੇਸ਼ਨ ਆਉਣ ਨੂੰ ਲੈਣ ਕਰ ਉਹ ਵੜਨ ਨਹੀਂ ਦਿੰਦੇ ਭਾਈ। ਇਹਨਾਂ ਨੇ ਆਪਰੇਸ਼ਨ ਆਉਣ, ਇਹਨਾਂ ਨੇ ਆਪਣੇ ਸਾਰੇ ਹਜ਼ਾਰ ਲੈ ਕੇ ਤੇਰੇ ਘਰ ਆ ਜਾਣੇ। ਉਹ ਵੜਨ ਨਹੀਂ ਦਿੰਦੇ ਬੈਰੀਆ ਟਾਊਨ ਚ ਕਿਸੇ ਨੂੰ ਆ ਇਦਾਂ ਦੇ। ਬੈਰੀਆ ਟਾਊਨ ਸਾਰੇ ਬਹਿਰੇ ਨੇ ਨਾ ਉੱਥੇ। ਠੀਕ ਆ। ਪਰਨਾਲੇ ਵਰਗੀ ਤੇਰੀ ਸ਼ਕਲ ਆ, ਤੂੰ ਵੀ ਗੱਲਾਂ ਮੈਨੂੰ ਕਰਨ ਡਿਆ। ਮੈਨੂੰ ਇਹ ਦੱਸ ਕਿੰਨਾ ਮਾੜਾ
ਤੇਰੇ ਇਲਾਕੇ ਦਾ ਤੈਨੂੰ ਪਤਾ ਹੈ ਸਹੀ? ਨਹੀਂ ਇਹਦੇ ਇਲਾਕੇ ਦਾ ਉਹਨੂੰ ਪੁੱਛੋ, ਉਹਨੂੰ ਸਹੀ ਪਤਾ ਉਹ ਫਿਰਦਾ ਚੱਲ ਦੱਸ ਯਾਰ ਇਹਦੇ ਇਲਾਕੇ ਦਾ ਕਿੱਡੇ ਮਾੜੇ ਇਲਾਕੇ ਦਾ ਹੈ। ਸਰਕਾ ਤੁਹਾਡਾ ਨੰਗਾ ਫਿਰਦਾ ਉੱਥੇ 10 ਖੁੱਲ ਕੇ ਲੈ ਨੰਗਾ ਭੇਜਦਾ, ਇਹ ਕੋਈ ਗੱਲ ਕੀਤੀ ਹੈ? ਤੂੰ ਗੱਲ ਕਰ। ਅੱਛਾ ਨੰਗਾ ਫਿਰਦਾ ਉਹ ਠਹਿਰ ਜਾ, ਐਡਾ ਢਾੜੀਆ। ਤੇਰਾ ਇਲਾਕਾ ਦੱਸ ਦਵਾਂ ਫਿਰ ਤੇਰਾ ਦੱਸ ਇਹਨੂੰ ਤੇਰਾ ਇਲਾਕਾ। ਉਸਤਾਦ ਜੀ ਇਹ ਐਡੇ ਮਾੜੇ ਇਲਾਕੇ 'ਚ ਰਹਿੰਦਾ ਵਾ। ਇਹਦੇ ਇਲਾਕੇ 'ਚ ਜਦੋਂ ਬਾਰਿਸ਼ ਪੈਂਦੀ ਹੈ ਨਾ, ਸਭ ਤੋਂ ਪਹਿਲੇ ਇਹਨੂੰ ਪਤਾ ਲੱਗਦਾ। ਕਿੱਦਾਂ? ਇਹਨਾਂ ਦੀ ਛੱਤ ਨਹੀਂ ਨਾ। ਹਾਂ ਸਹੀ ਗੱਲ। ਸੁਣ ਬੇਟੇ, ਮੈਂ ਸਿਰ ਤੇ ਨਾ ਗੱਲ ਕਰ। ਐਡੇ ਮਾੜੇ ਇਲਾਕੇ 'ਚ ਰਹਿੰਦਾ ਇੱਕ ਬੰਦਾ। ਇਹਨਾਂ ਦੇ ਇਲਾਕੇ ਦੇ ਵਿੱਚ ਚਿੱਟੇ ਜੋਗਰ ਪਾ ਕੇ ਆ ਗਿਆ ਤੇ ਨਿਆਣੇ ਆ ਕੇ ਕਹਿੰਦੇ ਭਾਈ ਨੇ ਕਬੂਤਰਾਂ 'ਚ ਪੈਰ ਪਾਏ ਆ। ਜਿੱਡੇ ਮਾੜੇ ਇਲਾਕੇ ਦਾ ਨਾ, ਤੇਰੇ ਇਲਾਕੇ 'ਚ ਰੂ ਨਹੀਂ ਕਹਿੰਦੇ, ਕਹਿੰਦੇ ਧੁੰਨੀ ਦਾ ਬਾਸ ਦੇ ਦੇ। ਐਡਾ ਮਾੜਾ ਤੇ ਹਲਕਾ ਜਿਹਾ ਇਲਾਕਾ ਤੇ ਤੇਰਾ। ਤੁਹਾਡੇ ਇਲਾਕੇ 'ਚ ਬੜਾ ਵਰਲਡ ਬੈਂਕ ਵਾਲੇ ਜਗ੍ਹਾ ਦੇਖਦੇ ਫਿਰਦੇ ਕਿ ਅਸੀਂ ਇੱਥੇ ਲੈਣਾ। ਤੂੰ ਛੱਡ ਇਸ ਗੱਲਾਂ ਨੂੰ। 39 ਮਿੰਟ ਚੀਮਾ ਸੀ ਤੇ ਅਗਲੇ 15 ਮਿੰਟ ਖਾਨ ਸਾਹਿਬ ਬਣ ਗਏ ਜੀ। ਖਾਨ ਸਾਹਿਬ ਚੀਮਾ ਖੁੱਲਿਆ ਕਹਿੰਦਾ ਬਹਿਣੀਆਂ ਦੇਖੀ। ਉਹ ਬਹਿਣੀਆਂ ਕੀ? ਤੂੰ ਕੀ ਹੈ ਮੈਨੂੰ ਦੱਸ ਨਾ। ਤੈਨੂੰ ਫਿਰ ਮੈਂ ਦੱਸਾਂ ਫਿਰ ਮੈਂ ਚੀਮਾ ਹੈ ਕਿ ਨਹੀਂ ਚੀਮਾ? ਕਿਦੋਂ ਦੱਸਣਾ ਵਾ? ਉਦੋਂ ਦੱਸੇਗਾ। ਤੇਰਾ ਪਤਾ ਹੀ ਆ, ਖੋਂਬੜ ਛੁੰਬੜ ਲਾ ਦੇਣਾ ਮੈਂ ਤੈਨੂੰ ਦੱਸ ਦਿੰਦਾ। ਲਫ਼ਜ਼ ਹੀ ਨਹੀਂ ਚੀਮੇ ਵਾਲਾ ਖੁੰਬੜ। ਕਿੱਡਾ ਮਾੜਾ ਵਾ ਤੂੰ। ਫਿਰ ਬਾਅਦ ਚ ਗੱਲਾਂ, ਬਾਅਦ ਚ ਉੱਥੇ ਤਰਲੇ ਕਰਦਾ ਹੁੰਦਾ ਬਾਹਰ ਪਾਰਕ 'ਚ ਬਹਿ ਕੇ ਕਿ ਚੀਮਾ ਦਾ ਮਾਫ ਕਰ। ਮਰਜ਼ੀ ਆ ਤੁਹਾਡੇ ਚੀਮਾ ਸਾਹਿਬ। ਮੈਂ ਇੰਨੀ ਦੇਰ ਨਹੀਂ ਵੇਖੀਦਾ, ਉੱਠ ਕੇ ਸੁੱਟ ਦੀਦੀਆਂ। ਨਹੀਂ ਅੱਲਾ ਮਾਫੀ, ਮੇਰੇ ਤੋਂ ਵੱਡੇ ਨੇ। ਮੈਂ ਕਹਾਂ ਤੁਸੀਂ ਸੁਣਿਆ ਮੈਂ ਤਬਲਾ ਜੁੱਤੀ ਲੈਣੀ ਹੈ। ਮਾੜੇ ਇਲਾਕੇ 'ਚ ਰਹਿੰਦਾ ਵਾ ਉਸਤਾਦ ਚੀਮੇ ਜੀ। ਮਾਰ ਮੇਰੇ ਗਿਟਾਰ ਵਾਲਾ ਮੁੱਕਾ। ਮੈਂ ਫਿਰ ਵੀ ਤੈਨੂੰ ਇਮਲੀ ਇੱਕ ਗੱਲ ਕਹਾਂ, ਤੂੰ ਆਪਣੇ ਇਲਾਕੇ 'ਚ ਨਾ ਜਾ ਕੇ ਪੁੱਛ ਲਈ। ਆਪਣੇ ਇਲਾਕੇ 'ਚ ਪੁੱਛ ਲਈ ਯਾਰ। ਉੱਥੇ ਰਹਿੰਦਾ ਵਾ ਸ਼ਬਾਜ ਦਾ ਨਾਮ ਪੁੱਛੇ। ਆਹੋ ਡਾਕਟਰ ਸ਼ਿਵਾਜ਼। ਡਾਕਟਰ ਸ਼ਬਾਜ਼ੇ ਖਾਂ। ਹਾਂ ਪੁੱਛਿਆ ਸੀ ਉਹਨੂੰ, ਕਹਿੰਦਾ ਯਾਰ ਉਹ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਉਹ ਤੂੰ ਜਾਣਦਾ ਵਾ ਲਾਈਆਬਾਦ ਦੇ ਚੀਮਿਆਂ ਨੂੰ? ਕਹਿੰਦਾ ਨਹੀਂ ਯਾਰ, ਇੱਕ ਵਾਰੀ ਸਿਰਫ ਉਹਨੂੰ ਸੱਦਿਆ ਵਾ, ਛੋਦੇ ਹੀ ਬਹੁਤ। ਮੈਂ ਬਾਅਦ ਦੇ ਵਿੱਚ ਉਹਨਾਂ ਨੇ ਪੰਗਾ ਹੀ ਨਹੀਂ ਲਿਆ। ਮੈਂ ਕਿਹਾ ਉਹ ਮਸਲਾ ਕੀ ਹੈ? ਕਹਿੰਦਾ 2000 ਰੁਪਇਆ ਗੱਡੀ ਦਾ ਮੁੱਕਿਆ ਵਾ, 37000 ਰੁਪਇਆ ਇੱਥੋਂ ਹੋਇਆ ਵਾ, ਫੇਰ ਵੀ ਉੱਪਰ 1500 ਮੰਗੀ ਜਾਣ। ਓਏ ਲਾਈਆਬਾਦ ਦੇ ਚੀਮਿਆਂ ਦੇ ਨਾਂ ਨਾਲ ਲੈ, ਜੈਨਮਨ ਬਹੁਤ ਖਤਰਨਾਕ ਹੈ। ਤੈਨੂੰ ਲਾਈਆਬਾਦ ਦੇ ਚੀਮੇ ਨਹੀਂ, ਲਾਈਆਬਾਦ ਦਾ ਚੀਮਾ ਕਿਹਾ ਉਹਨੇ। ਲਾਈਆਬਾਦ ਦੇ ਚੀਮੇ ਬੇਬਾ ਹੋਣਗੇ। ਤੂੰ ਤਾਂ ਬਹੁਤ ਬੁਰਾ ਚੀਮਾ ਵਾ। ਉਹ ਬੁਰਾ ਚੀਮਾ, ਮੇਰੇ ਕੋਡ ਨਿਕਲਿਆ ਮੂੰਹ ਤੇ ਬੁਰਾ ਚੀਮਾ। ਲੱਖ ਲਾਣਾ ਤੇਰੇ ਤੇ। ਕਿਹੜਾ ਚੀਮਾ ਉਸਤਾਦ ਜੀ ਜਿਹਦਾ ਪਿਸਤੌਲ ਨਾਸਾਂ ਚੁੱਕ ਕੇ ਚੱਲਣ ਯਾਰ ਕੱਲ ਨਵਾਜ਼ ਸ਼ਰੀਫ ਦੀ ਤਸਵੀਰ ਸਾਹਮਣੇ ਰੱਖ ਕੇ ਨਾ, ਨਵਾਜ਼ ਸ਼ਰੀਫ ਸਾਹਿਬ ਦੀ, ਤੇ ਛੋਟੇ ਬੱਚੇ ਨੂੰ ਕਹਿੰਦੇ ਸੀ, ਉਹਨਾਂ ਦੀ ਇੱਥੇ ਹੱਥ ਲਾ ਕੇ ਨਾ ਕਹਿੰਦਾ ਆਦੇ ਮੀਆਂ ਦੀ ਠੋਡੀ। ਗੱਲ ਕਰ ਲੈਂਦੇ ਹੋ, ਬਾਅਦ ਚ ਤੁਸੀਂ ਫਿਰ ਬਾਅਦ ਚ ਲੁਕਦੇ ਫਿਰਦੇ ਹੋ ਵੀ ਆ ਚੀਮਾ ਆ ਗਿਆ ਚੀਮਾ। ਪਾਰਕ ਤੂੰ ਉੱਥੇ ਬਾਅਦ ਤਰਲੇ ਕਰਨ ਡਿਆ ਸੀ ਮੇਰੇ ਉਦੋਂ। ਇਸ ਗੱਲ ਦੇ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ। ਇਹ ਘਟਾ ਦਿਓ ਵਿੱਚੋਂ। ਤਰਲੇ ਹੀ ਕਰਨੇ ਸੀਗੇ ਉਹਨੇ। ਤੂੰ ਪੈਸੇ ਹੀ ਬੜੇ ਮੰਗਣ ਦੇ ਸੀ। ਉਸਤਾਦ ਨੇ ਮੈਨੂੰ ਕਿਹਾ ਵਾ ਚੀਮੇ ਕੋਲੋਂ ਅਸਲਾ ਵਜਾਉਣਾ ਸਿੱਖ, ਤੇ ਉਹ ਮੈਂ ਸਿੱਖ ਉਹ ਲਿਆ। ਅਸਲਾ ਵਜਾਉਣਾ? ਮੈਂ ਕਿਹੜਾ ਅਸਲਾ ਵਜਾਉਣਾ? ਤੂੰ ਮੰਨ ਨਹੀਂ ਜਾ ਕੇ ਨਹੀਂ ਚੀਮਾ ਉਹ ਸਾਨੂੰ ਕਿਹੜਾ ਮੰਨ ਜਾਵਾਂ? ਮੈਨੂੰ ਦੱਸੋ ਕਿਹੜਾ ਦਾ ਪਾਇਆ ਵਾ? ਮੈਂ ਜਿਹੜਾ ਹੈ ਵਾ ਮੈਂ ਬਦਲ ਜਾਵਾਂ, ਮੇਰੀ ਕੋਈ ਬੋਟੀ ਲਾ ਜਾ ਮੈਨੂੰ, ਮੈਂ ਮਰ ਜਾਵਾਂਗਾ। ਮੈਂ ਨਹੀਂ ਮੁਕਰਾਂਗਾ ਵੀ ਮੈਂ ਚੀਮਾ ਵਾ। ਇਹ ਕਿਹੜੀ ਗੱਲ ਕਰਨ ਦੇ? ਤੇਰੇ ਕੋ ਚੀਮਾ ਜਿਹੜਾ ਨਾ, ਤੇਰੇ ਕੋ ਚੀਮੇ ਦੇ ਕੈਂਪ ਤੇ ਰਿਹਾ ਨਹੀਂ ਜਾ ਰਿਹਾ। ਕਦੀ ਡਾਕਟਰ, ਕਦੀ ਪਿੰਡ, ਕਦੀ ਫਸਲਾਂ, ਕਦੀ ਨਸਲਾਂ। ਤੇ ਜਾਂ ਤੇ ਤੂੰ ਫਿਰ ਤਿਆਰੀ ਕਰੋ। ਪਹਿਲੇ ਨੰਬਰ ਤੇ ਮੈਨੂੰ ਦੱਸ ਚੀਮਾ ਕਰਦਾ ਹੀ ਨਹੀਂ। ਠਹਿਰ ਜਾ, ਤੂੰ ਪੂਰੀ ਚੀਮਾ ਦੀ ਰੈਸਲ ਕਰਕੇ ਆ ਜਾਂ ਤੇ ਕਰੋ। ਹਾਂ ਠੀਕ ਹੈ ਨਾ? ਜਾਂ ਤੇ ਤੂੰ ਸਵੇਰ ਰਿਆਜ਼ ਕਰ। ਹਾਂ ਹੰਬਲ ਚੀਮਾ ਵਾ ਤੂੰ। ਹਾਂ ਤੂੰ ਫੰਬਲ ਚੀਮਾ ਵਾ, ਕੋਲੋਂ ਚੀਮਾ। ਹਾਂ ਤੂੰ ਕੰਟੀਨਿਊਟੀ ਵਾਲਾ ਚੀਮਾ ਨਹੀਂ ਉਹ ਭਾਈ ਅੱਲਾ ਦੇ ਬੰਦੇ ਆ। ਹਾਂਜੀ ਸਹੀ ਕਹਿੰਦੇ। ਡਾਕਟਰ ਹੈਗੇ ਆ, ਇਹਨਾਂ ਦਾ ਹਸਪੀਟਲ ਆ। ਅੱਛਾ। ਇਹਨਾਂ ਦੇ 6 ਡਾਕਟਰਾਂ ਦਾ ਗਰੁੱਪ ਵਾ, ਉਹ ਸਿਰਫ ਲੋਰੀ ਦੇਣ ਵਾਲੇ ਆ। ਬੱਚਾ ਹਸਪਤਾਲ। ਕਿਸੇ ਗੰਦੀ ਸ਼ਕਲ ਵਾਲੇ ਦੌਰ। ਅੱਛਾ ਯਾਨੀ ਬੱਚੇ ਨੂੰ ਸਵਾਉਂਦੇ ਵੀ ਨੇ ਹਸਪਤਾਲ ਚ? ਅਲੱਗ-ਅਲੱਗ ਡਿਪਾਰਟਮੈਂਟ ਹੈ ਹਸਪਤਾਲ 'ਚ। ਲੋਰੀਆਂ ਵਾਲੇ ਡਾਕਟਰ, ਉਹਨਾਂ ਦਾ ਲੋਰੀ ਵਾਲੇ ਕਿਹੜੇ ਡਾਕਟਰ ਨੇ? ਬੇਟਾ ਮੈਂ ਲੋਰੀ ਵਰਗਾ ਮੂੰਹ ਆ। ਚੀਮਾ ਭੇਜ ਗਿਆ। ਛੋਟਾ ਪਰਨਾਲਾ ਹੁੰਦਾ, ਲੱਖ ਲਾਣਾ ਤੇਰੇ ਤੇ। ਲੋਰੀ ਵਰਗਾ ਚੀਮਾ। ਗੱਲਾਂ ਤੁਸੀਂ ਡਾਕਟਰ ਸ਼ੋਅ ਕਰਾਉਂਦੇ ਆ, ਮੈਂ ਉਦੋਂ ਲੱਖ ਲਾਣ ਕਹਿ ਕੇ ਸਾਰਾ ਕੰਮ ਆਪਣੇ ਤੇ ਪਵਾਈ ਅੱਛਾ ਇਹਨਾਂ ਕੈਟਾਗਰੀਆਂ ਨੇ ਮੁxtਲਿਫ ਡਾਕਟਰ। ਲੈਦਾ ਡਿਪਾਰਟਮੈਂਟ ਹੈ ਹਸਪੀਟਲ ਲੈਦਾ ਨੇ। ਹਾਂਜੀ। ਤੇ ਵੈਸੇ ਇੱਕ ਇਹਨਾਂ ਦੇ ਸਾਈਕੋਲੋਜਿਸਟ ਜਿਹੜੇ ਯਾਨੀ ਕਿ ਨਾ ਜ਼ੇਨ ਪੜਦੇ ਜ਼ੇਨ ਜਿਹੜੇ ਪੜਦੇ, ਜ਼ੇਨ ਗੱਲਬਾਤ ਸੁਣਾ ਕੇ ਮਹਿਫਲ ਦੇਖ ਕੇ ਗਾਉਂਦੇ ਜਿਹੜੇ। ਮੈਨੂੰ ਨਾ ਜਨਮ ਨੂੰ ਗੁੱਸਾ ਆਉਂਦਾ ਸਾਜੀ। ਮੈਂ ਇਸ ਕੋਲ ਲੱਗੇ ਬਈ ਯਾਰ ਇਹਨਾਂ ਦਾ ਇੱਕ ਡਾਕਟਰ ਆ, ਉਹ ਤੁਰਜੇ ਤੇ ਬੰਦੇ ਨੂੰ ਟੀਕਾ ਲਾ ਦਿੰਦਾ ਵਾ। ਅੱਛਾ ਜੀ। ਹਾਂ 30-3500 ਰੁਪਏ ਦਾ ਉਹ। ਹਾਂਜੀ। ਇਹਨਾਂ ਦੇ ਕੋਈ ਡਾਕਟਰ ਐਸੇ ਉਹਨਾਂ ਨੂੰ ਕੰਮ ਨਹੀਂ ਲੱਭਦਾ ਤੇ ਐਵੇਂ ਹਸਪਤਾਲਾਂ ਦੇ ਬੂਹੇ ਅੱਗੇ ਖੜੇ ਰਹਿੰਦੇ। ਨਹੀਂ ਇਹਨਾਂ ਦੇ 2-3 ਡਾਕਟਰ ਇਹ ਲੈਦਾ ਡਿਪਾਰਟਮੈਂਟ ਦੇ ਥੱਲੇਲੇ ਪੋਰਸ਼ਨ 'ਚ ਲੈਦਾ ਹੁੰਦੇ, ਉੱਪਰਲੇ ਪੋਰਸ਼ਨ 'ਚ ਭਾਜਾ ਨੇ ਇਹਨਾਂ ਦਾ ਇੱਕ ਨਾ ਥੋੜਾ ਜਿਹਾ ਮਜ਼ਦੂਰ ਆ ਇਹਨਾਂ ਦੇ ਘਰ ਡਾਕਟਰ। ਹਾਂਜੀ। ਕਾਦੂ ਦਾ ਵਾਵਾ ਲੰਮਾ ਵਾ, ਉਹਨੂੰ ਹਸਪਤਾਲ ਦੇ ਮੇਨ ਗੋੜ ਤੇ ਪੱਗ ਪਵਾ ਕੇ ਸੂਟੀ ਪੜਾ ਖਿਲਾ ਰਿਹਾ। ਸਰਜਰੀ ਕਰਵਾੜ ਦਾ ਇਹਦਾ ਮਾਮਾ ਜਿਹੜਾ ਡਾਕਟਰ ਆ, ਉਹ ਜਦੋਂ ਆਪਰੇਸ਼ਨ ਕਰਨ ਲੱਗਦਾ ਨਾ, ਕੰਪਾਊਂਡਰ ਨੂੰ ਕਹਿੰਦਾ ਵਾ ਜਾ ਅਸ਼ਰਫ ਕੋ ਮੇਰੇ 2 ਪਾਨ ਲੈ ਕੇ ਆ। ਇਹਨਾਂ ਦੇ ਨਾ ਇਹਦੇ ਕਿਸੇ ਪਤਾ ਨਹੀਂ ਇਹਨਾਂ ਦਾ ਭਰਾ ਸੀ ਕਿ ਉਹਨਾਂ ਦੇ ਸਹੁਰਿਆਂ ਵੱਲੋਂ ਨਾ ਹਾਲੇ ਮੰਗਣੀ ਹੋਈ ਤੇ ਉਹ ਮਸਵਾਕਾਂ ਦੇ ਕੇ ਗਏ ਨਾਲ, ਮਸਵਾਕਾਂ ਕਰ ਰਹੇ। ਤੇ ਇਹਦਾ ਵੱਡਾ ਭਰਾ ਮਸਵਾਕ ਕਰ ਰਿਹਾ ਤੇ ਇਹਦਾ ਅੱਬਾ ਕਹਿੰਦਾ ਇਹ ਕਿੱਥੋਂ ਆਇਆ ਬੁਰਸ਼?
ਕਹਿੰਦਾ ਜੀ ਇਹ ਤੀਵਰ ਬ੍ਰਦਰ ਵਾਲਿਆਂ ਦਾ। ਲੀਵਰ ਬ੍ਰਦਰ। ਇੱਕ ਬੰਦੇ ਨੇ 11 ਬਾਈ ਤੇ ਕੀ ਬੋਲਿਆ ਨਾ ਭਾਈ ਨੇ ਕੀ ਹੋਇਆ ਇੱਕ ਮਿੰਟ ਮੈਨੂੰ ਦੱਸ ਤੇ ਲੈਣ ਦੇ ਤੇਰੀ ਡਾਕਟਰ ਇਹਨਾਂ ਦੇ ਘਰ ਜਿੰਨੀਆਂ ਸਮਾਨ ਆ ਸਾਰਾ ਤੀਵਰ ਬ੍ਰਦਰ ਵਾਲਿਆਂ ਦਾ। ਇੱਕ ਬੰਦੇ ਨੇ 11 ਬਾਈ ਤੇ ਕਾਲ ਕੀਤੀ, ਇਹਨਾਂ ਦੇ ਜਿੰਨੇ ਵੀ ਡਾਕਟਰ ਆ ਨਾ ਸਾਰੇ ਨੇ ਆਪਣੇ ਹਜ਼ਾਰ ਫੜ ਕੇ ਬੱਸਾਂ ਤੇ ਬਹਿ ਕੇ ਜਾ ਰਹੇ ਉੱਤੇ। ਨਹੀਂ ਉਹ ਨਹੀਂ ਅੱਲਾ ਮਾਫੀ ਦੇ ਇਹ ਵੇਖ ਲਓ ਉਹ ਭਾਜੀ ਇਹਨਾਂ ਦਾ ਇੱਕ ਡਾਕਟਰ ਮੈਂ ਦੇਖਿਆ ਆਪਰੇਸ਼ਨ ਕਰਦਾ, ਸੋਹਣਾ ਪੂਰਾ ਸੂਟ ਪਾਇਆ, ਔਜ਼ਾਰ ਫੜੇ ਨਾਲ ਤੇ ਗਾਨਾ ਬੰਨਿਆ। ਇਹਨਾਂ ਦੇ ਹਸਪਤਾਲ 'ਚ ਇੱਕ ਮੇਦੇ ਦਾ ਮਰੀਜ਼ ਆ ਗਿਆ ਤੇ ਉਹਨੂੰ ਕਹਿ ਰਹੇ ਕਿ ਇਹਦਾ ਇਲਾਜ ਡਾਕਟਰ ਕਾਲੇ ਖਾਨ ਹੀ ਕਰਨਗੇ। ਯਾਰ ਜਦੋਂ ਕਿਤੇ ਬਾਹਰ ਕਾਲੇ ਖਾਨ ਕਿਹੜੀ ਓਏ ਯਾਰ ਡਾਕਟਰ ਮੇਦੇ ਦਾ ਡਾਕਟਰ ਨਹੀਂ, ਇੱਕ ਦਿਨ ਉਸਤਾਦ ਓ ਯਾਰ ਮੇਦੇ ਦਾ ਤੇਰਾ ਡਾਕਟਰ ਨਹੀਂ ਜਿਹਦੀ ਉਹ ਆਪਰੇਸ਼ਨ ਵੀ ਮਸ਼ਹੂਰ ਆ, ਮੇਦਾ ਇਸ਼ਕ ਵੀ ਤੂੰ। ਇੱਕ ਇਹਨਾਂ ਦੇ ਡਾਕਟਰ ਇਹਨਾਂ ਦੇ ਓਏ ਬਸ ਕਰ ਚੁੱਪ ਕਰ ਜੇ ਇਹਨਾਂ ਦੇ ਯਾਰ। ਹਸਪਤਾਲ ਇੱਕ ਬੰਦਾ ਪੱਤਰਕਾਰ ਪਤਾ ਇਹਨਾਂ ਦੇ ਹਸਪਤਾਲ ਇੱਕ ਬੰਦਾ ਪਤਾ ਕਰਨ ਆਇਆ ਤੇ ਪੂਰਾ ਹਸਪਤਾਲ ਹੀ ਖਾਲੀ ਤੇ ਸਿਰਫ ਇੱਕ ਪੁਰਾਣਾ ਜਿਹਾ ਕੰਪਾਊਂਡਰ ਬੈਠਾ ਨਿੱਕਾ ਜਿਹਾ ਹੈ। ਉਹ ਦੌੜੀ ਵੀ ਤੇ ਇੰਜਾਂ ਚ ਕੰਬਣ ਡਿਆ ਤੇ ਉਹ ਕਹਿਣ ਡਿਆ ਕੀ ਗੱਲ ਆ ਪੁੱਤ, ਕਹਿੰਦੇ ਜੀ ਚੀਮਿਆਂ ਨੂੰ ਮਿਲਣਾ, ਲਾਹੌਰ ਆਪਰੇਸ਼ਨ ਕਰਨ ਗਏ। ਲਾਹੌਰ ਆਪਰੇਸ਼ਨ ਕਰਨ ਨਹੀਂ ਗਏ, ਲਾਹੌਰ ਆਪਰੇਸ਼ਨ ਤੇ ਗਏ। ਲਾਹੌਰ ਆਪਰੇਸ਼ਨ ਭਾਜੀ ਇਹਨਾਂ ਦੇ ਘਰ ਇੱਕ ਮਰੀਜ਼ ਆ ਗਿਆ ਨਾ, ਇੱਕ ਬੰਦੇ ਨੂੰ ਕਿਹਾ ਜੀ ਆਪਰੇਸ਼ਨ ਆ ਕੱਲ, ਲਾਜ਼ਮੀ ਕੱਲ ਆਪਰੇਸ਼ਨ ਕਰ ਦਿਓਗੇ। ਇਹਨੇ ਆਪਣੇ ਮੁੰਡੇ ਨੂੰ ਵਾਸਤੇ ਕਹਿੰਦਾ ਦੇਖੋ 23 ਤਰੀਕ ਦਾ ਆਪਰੇਸ਼ਨ ਤੇ ਨਹੀਂ ਬੁੱਕ ਕੋਈ। ਡੈਰੀ ਦੇਖੋ ਤੇ ਕੋਈ 23 ਤਰੀਕ ਦਾ ਆਪਰੇਸ਼ਨ ਤੇ ਨਹੀਂ ਬੁੱਕ। ਇਹਨਾਂ ਨੇ ਸਾਜਿਕ ਮੁੰਡਾ ਆਪਣਾ ਬਹੁਤ ਕੁੱਟਿਆ ਸੀ। ਓਏ ਮੈਨੂੰ ਗਾਂ ਤੋਂ ਕੁੱਟ ਕੇ ਦੰਦਲਾਂ ਪਾ ਦਿੱਤੀਆਂ ਸੀ। ਇਮਲੀ ਤੁਹਾਡੀ ਚੀਮਾ ਜੀ ਇੱਕ ਮਿੰਟ, ਮੈਂ ਨਾ ਇਮਲੀ ਤੈਨੂੰ ਕਹਿਣ ਦਾ ਬਾਅਦ ਤੂੰ ਫਸਿਆ ਨਾ ਤੇ ਮੈਂ ਤੈਨੂੰ ਵੱਡੇ ਮੁੰਡੇ ਨੇ ਮਾਰ ਕੇ ਨਾ ਲਾਸ਼ਾਂ ਪਾਤੀਆਂ, ਦੰਦਲ ਪਾਤੇ ਸੀ। ਉਹ ਪੁੱਛੋ ਕਿਉਂ? ਉਧਰੋਂ ਉਸਤਾਦ ਜੀ ਬਿਲਕੁਲ ਆਪਰੇਸ਼ਨ ਦਾ ਟਾਈਮ ਹੋਇਆ ਸੀ ਤੇ ਉਧਰੋਂ ਬਾਰਿਸ਼ ਸ਼ੁਰੂ ਹੋ ਗਈ। ਉਹ ਸਾਰੀਆਂ ਮੈਡੀਸਨਾਂ ਜਿਸ ਕਾਪੀ 'ਚ ਲਿਖੀਆਂ ਸੀ ਨਾ ਉਹ ਬਾਹਰ ਰਹਿ ਗਈ। ਬਹੁਤ ਸੋਹਣੀ ਗੱਲ ਕੀਤੀ। ਉਹ ਸਾਰਾ ਆਪਰੇਸ਼ਨ ਇਹਨੇ ਆਪਣੇ ਦਿਮਾਗ ਨਾਲ ਵਜਾਇਆ ਕਿ ਹੁਣ ਕੀ ਕਰਨਾ ਕੀ ਨਹੀਂ ਕਰਨਾ। ਬੜੀ ਮੁਸ਼ਕਲ 'ਚ ਟੈਨਸ਼ਨ 'ਚ ਫਸਿਆ ਰਿਹਾ। ਕੱਟੇ ਗਾਡਰ ਵਰਗਾ ਮੂੰਹ ਆ ਤੇ ਤੂੰ ਵੇਖ ਲੈ ਕਿ ਨੇ ਗੱਲਾਂ ਕਰਨ ਓਏ ਬਸ ਲੰਬਾ ਰਾਸਤਾ ਨਾ ਮਰੇ, ਐਡਾ ਤੋਂ ਚੀਮਾ ਮਰੇ। ਉੱਚਾ ਨੇ यार ये उर्दू च कह रहे हैं मेडिसिन मंगवाने लगा बेटा वहां से ना एक वो जो गले वाली मेडिधन है ना वो लेके ਇਹਨਾਂ ਦੇ ਆਪਣੇ ਹਸਪੀਟਲ ਆ ਹਸਪੀਟਲ ਇਹੀ ਮੈਂ ਪੁੱਛਿਆ। ਪਾਏ ਨੇ ਇਹਨਾਂ ਦੇ ਕਈ ਇਹਨਾਂ ਦੇ ਘਰ ਦੇ ਵਿੱਚ ਹਸਪੀਟਲ ਦੇ ਚੀਜ਼ਾਂ ਪਈਆਂ ਹੁੰਦੀਆਂ। ਇਹਨਾਂ ਨੇ ਆ ਹੁਣ ਕਿ ਜਿਹੀ ਆਪਣੇ ਹਸਪੀਟਲ ਪਾਲਿਸ਼ ਕਰਾਏ, ਕਲੀਆਂ ਕਰਾਈਆਂ, ਉਹਨਾਂ ਨੂੰ ਨਵੇਂ ਐ ਚਮਕਦੇ ਆ। ਕਈ ਡਾਕਟਰ ਇਹਨਾਂ ਦੇ ਰਾਤ ਨੂੰ ਬਹਿੰਦੇ ਆ ਨਾੜਾਲੇ ਰੋਡ ਤੇ ਏਦਾਂ ਹੀ ਬਾਹਰ ਕਲੀਨਿਕ ਕੱਢ ਕੇ। ਇੱਕ ਮਰੀਜ਼ ਰੋਂਦਾ ਹੋਇਆ ਆ ਗਿਆ, ਉਹਦੀ ਨਬਜ਼ ਚੈੱਕ ਕਰਕੇ ਕਹਿੰਦੇ ਨਾ ਖਾਇਆ ਕਰ ਸੈਪਟਰੋਨ ਜੰਮਣ ਵਾਲਿਆਂ ਨੂੰ। ਮੈਂ ਨਾ ਇੱਕ ਵਾਰੀ ਸਿਰਫ ਫੋਨ ਕਰਨਾ ਵਾ, ਅਟਾਰਨੀ ਚੱਲਣਾ ਮੇਰੇ ਕਜ਼ਨ ਨੇ। ਹੈ ਠੀਕ ਆ ਓਏ ਟਾਰਨੀਕਲ ਅਟਾਰਨੀ ਜਰਨਲ ਆ। ਜਨਰਲ ਕੰਮ। ਹਾਂਜੀ, ਅੱਲਾ ਮਾਫੀ ਦੇ। ਮੈਂ ਤੁਹਾਨੂੰ ਫਿਰ ਵੀ ਕਹਿਣਾ ਵਾ ਤੁਸੀਂ ਆਪਣੇ ਆਪ ਨੂੰ ਨਾ ਸੇਫ ਸਿਕਿਉਰ ਰੱਖੋ, ਨਾ ਇਸ ਗੱਲ 'ਚ ਪਵੋ ਹੀ ਨਾ। ਆਹੋ ਯਾਰ ਤੁਸੀਂ ਕੀ ਕੱਢਣਾ ਵਾ? ਸੋਟੀ ਵੱਜ ਜਾਂਦੀ ਹੁੰਦੀ ਜ਼ਰਾ ਸੇਫ। ਯਾਰ ਦੇਖ ਅਸੀਂ ਲੱਖ ਲਾਣਾ ਸੋਟੀ ਕਾਦੀ ਵੱਜ ਜਾਣੀ ਹੈ ਮੈਨੂੰ ਦੱਸ। ਤੁਸੀਂ ਆਪਰੇਸ਼ਨ ਕਰਦੇ ਸੋਟੀ ਵੱਜ ਸਕਦੀ। ਬਸ ਕਰਿਆ ਕਰੋ ਯਾਰ ਤੁਸੀਂ। ਵੀਰੇ ਸਾਨੂੰ ਦੁੱਖ ਹੁੰਦਾ ਤੁਹਾਡੇ ਚੀਮਿਆਂ ਤੇ। ਉਹ ਚੀਮਿਆਂ ਤੇ ਤੇਰੇ ਮੈਨੂੰ ਇਲਾਕੇ ਦਾ ਨਹੀਂ ਪਤਾ ਕਿੱਡੇ ਮਾੜੇ ਇਲਾਕੇ 'ਚ ਰਹਿਣਾ ਮਰੇ। ਮਠਿਆਈ ਵਾਲੇ ਡੱਬੇ 'ਚ ਬੇਰ ਲੈ ਕੇ ਜਾਂਦੇ ਹੋ ਤੁਸੀਂ। ਸੁਣੋ ਮੈਨੂੰ ਤੁਹਾਡੇ ਚੀਮਿਆਂ ਤੇ ਉਦੋਂ ਬੜਾ ਦੁੱਖ ਲੱਗਦਾ ਵਾ ਜਦੋਂ ਤੁਹਾਨੂੰ ਹੋਟਲ ਲੱਗੋ ਕਹਿੰਦੇ ਨਾ ਬੱਸ ਬਈ ਚੀਮਾ ਜੀ ਬਾਹਰ ਬਹੁ ਮੈਨੂੰ ਬੜਾ ਉਦੋਂ ਟੈਨਸ਼ਨ ਮਾਰੀ। ਉਦੋਂ ਮੇਰੇ ਅੱਖਾਂ ਭਰ ਆਉਂਦੀਆਂ। ਜ਼ਿਆਦਾ ਮੇਰੀਆਂ ਅੱਖਾਂ ਉਦੋਂ ਭਰਦੀਆਂ ਜਦੋਂ ਤੁਸੀਂ ਪਹੁੰਚਣਾ ਹੋਵੇ ਟਾਈਮ ਤੇ ਅਗਲੇ ਦੇ ਆਪਰੇਸ਼ਨ ਤੇ ਰਸਤੇ 'ਚ ਗੱਡੀ ਖਰਾਬ ਹੋਈ ਹੁੰਦੀ। ਕੈਸੀ ਗੱਲ ਆਪਰੇਸ਼ਨ ਤੇ ਜਦੋਂ ਅਸੀਂ ਜਾਂਦੇ ਨਾ ਸੁਜ਼ੂਕੀ ਵੈਗਨ ਤੇ ਜਾਂਦੇ। ਹੁਣ ਤਾਂ ਆਪਣੇ ਡਾਕਟਰ ਚਲਾਉਂਦੇ ਇਹਨਾਂ ਦੇ। ਆਪਣੀ ਇਮਾਨਦਾਰੀ ਨੇ ਦੱਸ। ਸੁਜ਼ੂਕੀ ਵੈਗਨ ਇੱਕ ਦੋ ਡਾਕਟਰ ਲਮਕੇ ਹੁੰਦੇ, ਬਾਕੀ ਜਾ ਰਹੇ ਭਾਈ ਇੰਜ ਪੈਂਟ ਫੜੀ ਹੱਥ 'ਚ ਆਪਰੇਸ਼ਨ ਕਰ ਰਹੇ। ਅੱਲਾ ਮਾਫੀ ਦੇ। ਇਹਨਾਂ ਦਾ ਉਹ ਡਾਕਟਰ ਦੇਖਿਆ ਵਾ ਜਦੋਂ ਕੋਈ ਇੰਨਾ ਬੜਾ ਰੂਹ ਹੁੰਦਾ ਕੁੱਤਾ ਹੀ ਲੰਮਾ। ਉਹ ਬੜਾ ਜ਼ਾਲਮ ਡਾਕਟਰ। ਇਹਦੇ ਵੱਡੇ ਦਾਦਾ ਜੀ ਬੜੇ ਵੱਡੇ ਡਾਕਟਰ ਆ। ਇੰਜ ਭਾਈ ਹਰ ਸੂਟ ਦੇ ਉੱਤੋਂ ਦੀ ਵਰਦੀ ਪਾਈ ਹੁੰਦੀ ਆ, ਥੱਲੋਂ ਨਾਲਾ ਲਮਕੜਦੇ ਆ। ਜਵਲਾ ਮਾਰਨ ਡਿਆ ਵਾ। ਔਰ ਇਹਨਾਂ ਦੇ ਹਸਪਤਾਲ ਦੇ ਵਿੱਚ ਇੱਕ ਸੀਰੀਅਸ ਮਰੀਜ਼ ਆਇਆ ਤੇ ਉਹਨੂੰ ਕਹਿ ਰਹੇ ਆ ਕਿ ਡਾਕਟਰ ਜੋੜੀ ਵਾਲੇ ਕੋ ਮਿਲੇ। ਨਾ ਜਿਸ ਇਲਾਕੇ ਦਾ ਇਹ ਵਾ ਸਾਰੇ ਸ਼ਹਿਰ ਦੇ ਛਾਪਰ ਉੱਡ ਕੇ ਇੱਧਰ ਜਾਂਦੇ ਆ ਕਸਮ। ਇਹਦੇ ਮਾੜੇ ਇਲਾਕੇ ਦਾ ਵਾ। ਸਹੀ ਗੱਲ। ਉਹ ਜਿਹੜੇ ਛਾਪਰ ਉੱਡ ਕੇ ਆਉਂਦੇ ਨਾ ਉਹ ਵੀ ਰੋਲਾ ਪਾਇਆ ਹੁੰਦਾ ਇਹਨਾਂ ਨੇ ਕਿਤੇ ਡੱਬਾ ਲਾ ਪੁਆਇੰਟ ਜਿਹੜਾ ਇਹਨਾਂ ਦਾ ਮੇਨ ਰਿਸੈਪਸ਼ਨ ਨਹੀਂ ਹੁੰਦੀ ਹਾਂਜੀ। ਜਿੱਥੇ ਤੁਸੀਂ ਸਾਰੇ ਬਿੱਲ ਦਿੰਦੇ ਜੀ, ਯਾਨੀ ਕਿ ਜਾਂ ਅਕਾਊਂਟੈਂਟ ਸਾਰਾ ਨਿਜ਼ਾਮ ਜਿੱਥੇ ਬਿੱਲ ਹੁੰਦਾ ਜਿੱਥੇ, ਉੱਥੇ ਕੋਈ ਬਿੱਲ ਨਹੀਂ ਹੈਗਾ, ਕੋਈ ਕੁਰਸੀ ਨਹੀਂ ਹੈਗੀ, ਸਿਰਫ ਇੱਕ ਬੰਦਾ ਝੋਲਾ ਲੈ ਖਲੋਤਾ ਹੁੰਦਾ। ਹਾਂਜੀ ਮੁੱਚੜੇ ਨਾਲ ਇਹਨਾਂ ਦੇ ਕੋਈ ਸਿਰਫ ਬਕਾਇਆ ਵੀ ਦੇ ਜਾਂਦਾ ਨਾ। ਇਹਨਾਂ ਦੇ ਹਸਪਤਾਲ 'ਚ ਦਵਾਈ ਲਵੋ, ਬਕਾਇਆ ਪੈਸੇ ਮੁੱਚੜੇ ਨੋਟਾਂ ਦੀਆਂ ਦਿੰਦੇ। ਇਹਨਾਂ ਦੇ ਹਸਪਤਾਲ ਦੇ ਵਿੱਚ ਇੱਕ ਮਰੀਜ਼ ਆਇਆ, ਜਾ ਕੇ ਕਹਿੰਦਾ ਯਾਰ 1000 ਰੁਪਏ ਦੀ ਚਾਹੀਦੀ ਤੇ ਉਹਨੂੰ 1000 ਦਾ 900 ਦੇਤਾ।
ਇਦਾਂ ਹੋਇਆ 100 ਦੇ 90 ਨਹੀਂ ਦਿੰਦੇ ਤੁਹਾਡੇ ਡਾਕਟਰ? ਯਾਰ ਫਰੈਸ਼ ਮੈਡੀਸਨ ਕਿਉਂ ਨਹੀਂ ਹੁੰਦੇ ਯਾਰ 4-5 ਡਾਕਟਰਾਂ ਨੂੰ ਲੈ ਕੇ ਚੱਲੇ ਆਪਰੇਸ਼ਨ ਤੇ, ਇੱਕ ਡਾਕਟਰ ਕਹਿੰਦਾ ਯਾਰ ਮੈਨੂੰ ਤੇ ਜਾਂਚ ਨਹੀਂ, ਕਹਿੰਦਾ ਬਸ ਤੂੰ ਕਰੀ ਜੀ ਮਾੜਾ ਮਾੜਾ। ਨਹੀਂ, ਚਾਰ ਪੰਜ ਡਾਕਟਰ ਲੈ ਜਾਂਦੇ ਤੇ ਇੱਕ ਨੂੰ ਕਹਿੰਦਾ ਯਾਰ ਮੈਨੂੰ ਕੁਝ ਵੀ ਨਹੀਂ ਕਰਨਾ, ਕਹਿੰਦਾ ਤੂੰ ਸਿਰਫ ਮਰੀਜ਼ ਦਾ ਪੈਰ ਫੜ ਕੇ ਫੂਕਾਂ ਮਾਰੀ ਜਾਣੀਆਂ, ਬਾਕੀ ਕੰਮ ਸਾਡਾ ਅੱਗੇ। ਮੇਰੇ ਬਹੁਤ ਬੜਾ ਦਮੂਈ ਵਰਗਾ ਮੂੰਹ ਆ ਤੇਰਾ, ਤੇ ਤੂੰ ਗੱਲਾਂ ਵੇਖ ਲੈ ਕਿਹੜੀਆਂ ਫਰਮੈਸ਼ੀ ਆਪਰੇਸ਼ਨ ਕਿਹਦਾ ਯਾਰ ਤੂੰ ਕੀਤਾ? ਚੀਮਿਆ ਮੁੜਿਆ ਖਾ ਤੂੰ ਫੇਰ। ਉਹ ਚੀਮਾ ਤੁਸੀਂ ਮੈਨੂੰ ਕਦ ਤੋਂ ਇਸ ਸ਼ੋਅ ਦੇ ਵਿੱਚ ਸ਼ੁਰੂ ਕਰ ਲੈਂਦੇ ਹੋ ਚੀਮਾ ਮੈਂ ਕਦ ਤੋਂ, ਮੈਂ ਜਿਹੜੀ ਗੱਲ ਕਰਨਾ ਮੈਂ ਝੂਠ ਕਰਨ ਡਿਆ ਵਾ ਤੁਹਾਨੂੰ, ਮੈਂ ਦੱਸਣਾ ਮੇਰੇ ਜਾ ਕੇ ਤੁਸੀਂ ਇੱਥੋਂ ਵੇਖ ਲਵੋ, ਫੈਮਿਲੀ ਦੇ ਪੂਰੇ ਫਾਰਮ ਕੱਢ ਲਵੋ। ਫੈਮਿਲੀ ਦੇ ਦੱਸਿਆ ਸੀ ਤੈਨੂੰ? ਇਹਨਾਂ ਦੀ ਫੈਮਿਲੀ 'ਚ ਇੱਕ ਪੇਸ਼ੈਂਟ ਆਇਆ ਨਾ, ਉਹ ਵੀ ਇਹਨਾਂ ਦਾ ਆਪਣਾ ਹੀ ਸੀ ਕੋਈ, ਅੱਛਾ ਡਾਕਟਰ ਘਰਾਣੇ ਦਾ ਹੀ। ਇਹਦਾ ਗਲੇ ਵਾਲਾ ਡਾਕਟਰ ਸੀ, ਠੀਕ ਹੈ, ਇਹਦਾ ਮਾਸੜ। ਉਹਨੇ ਜੋ ਜਿਹੜੀ ਬਾਲੀ ਹੈ, ਬਾਲ ਕੇ ਉਹਨੂੰ ਕਹਿੰਦਾ ਬੇਟਾ ਆ ਕਰੋ, ਉਹ ਗੁੱਡਾ ਸੋਣਾ ਸ਼ੁਰੂ ਹੋਇਆ, ਕਹਿੰਦਾ ਬੇਟਾ ਨਹੀਂ ਬਿਮਾਰੀ ਵਾਲਾ ਕਰੋ। ਅੱਜ ਕੱਲ ਤੇ ਇਹਨਾਂ ਦਾ ਡਾਕਟਰਾਂ ਦਾ ਸੀਜ਼ਨ ਹੈ ਉਸਤਾਦ ਜੀ, ਤਿਆਰੀਆਂ ਕਰ ਰਹੇ ਆ, ਇਹਨਾਂ ਨੇ ਮੇਲੇ ਤੇ ਜਾਣਾ। ਸਾਜਾ ਕੂੜ ਬੱਚਾ ਇਹਨਾਂ ਦੇ ਨੰਗ ਦੇ ਹਸਪਤਾਲ ਚ ਆ ਗਿਆ, ਉਹਦਾ ਵੀ ਕਿਤੇ ਗਲਾ ਖਰਾਬ ਸੀ। ਇਹਦੇ ਦਾਦਾ ਜੀ ਨੇ ਕਿਹਾ ਬੇਟਾ ਆ ਕਰੋ, ਉਹਨੇ ਆ ਐਡਾ ਸੁਰੀਲਾ ਕੀਤਾ, ਇਹਦੇ ਦਾਦੇ ਨੇ ਨਾ ਉਹਨੂੰ ਹਮੇਸ਼ਾ ਲਈ ਦਾਖਲ ਕਰ ਲਿਆ। ਆਪਣੇ ਡਾਕਟਰਾਂ ਨੂੰ ਕੁੱਟਣ ਲੱਗ ਪਿਆ, ਆਪਣੇ ਡਾਕਟਰ ਨੂੰ ਕੁੱਟੇਗਾ, ਫਿਟੇ ਮੂੰਹ ਆ ਦੇਖੋ, ਆ ਚੈੱਕ ਕਰੋ ਦੀ, ਆ ਚੈੱਕ ਕਰੋ। ਜਿਹੜੇ ਬਹਿ ਕੇ ਗੱਲਾਂ ਕਰਵਾਉਂਦੇ ਨੇ ਨਾ, ਮੈਂ ਬਸ ਤੁਹਾਡੀ ਮਿਹਰਬਾਨੀ ਹੈ, ਉਹਨਾਂ ਨੂੰ ਪਤਾ ਵਾ ਉਹ ਕੀ ਨੇ। ਨਹੀਂ ਭਾਜੀ ਬਹੁਤ ਵੱਡੀ। ਇਹਨਾਂ ਦਾ ਸਾਨੂੰ ਤੁਸੀਂ ਪੁੱਛ ਲਓ, ਅੱਲਾ ਨੇ ਗੱਡੀ ਦੇਤੀ ਆ, ਕੰਜੂਸੀ ਅੰਦਰੋਂ ਫਿਰ ਨਹੀਂ ਗਈ। ਆ ਵੇਖ ਰੱਬ ਨੇ ਗੱਡੀ ਦਿੱਤੀ ਹੈ ਤੇ ਉਹਦੇ ਬਾਹਰਲੇ ਸ਼ੀਸ਼ੇ ਤੇ ਲਿਖਾਇਆ ਬਾਬਾ ਮਾਫ ਕਰ, ਯਾਨੀ ਲੋਕਾਂ ਨੂੰ ਪੜ੍ਹ ਕੇ ਪਤਾ ਲੱਗ ਜੇ ਵੀ ਕੱਖ ਨਹੀਂ ਮਿਲਣਾ। ਇਹ ਇਦਾਂ ਦੇ ਲੋਕ ਨੇ। ਠੀਕ ਹੈ ਜੀ, ਮੈਂ ਤੁਹਾਨੂੰ ਕਿਹਾ ਸੀ ਨਾ ਮੈਨੂੰ ਨਾ ਹੀ ਵਿੱਚ ਪਾਓ, ਵਿੱਚ ਨਾ ਪਤਾ ਕੀ ਉਹ ਮੈਨੂੰ ਗੱਲ ਕਰਦੇ ਆ ਮਜ਼ੀਦ ਫਿੱਕਾ ਹੋ ਜਾਂਦਾ, ਤੁਸੀਂ ਨਾ ਕਰੋ, ਉਹਦਾ ਭਰਮ ਬਣਿਆ ਰਹਿੰਦਾ। ਉਹ ਪਰ ਯਾਰ ਤੁਸੀਂ ਪਰ ਲਾਇਆ ਉਸਤਾਦ ਜੀ, ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਇਹ ਬਿਠਾ ਕੇ, ਅੱਛਾ ਯਾਰ ਸਾਰੀਆਂ ਗੱਲਾਂ ਮੈਨੂੰ ਪਤਾ ਸੀ ਵੀ ਤੁਸੀਂ ਇਹਦੇ ਤੇ ਚਲੋ ਸ਼ੁਗਲ ਮੇਲਾ ਸਹੀ ਹੈ ਯਾਰ। ਉਹਨਾਂ ਨੂੰ ਨਾ ਉਹਨਾਂ ਦੀ ਇੱਕ ਹਦਾਇਤ ਜਾਰੀ ਕਰਦੇ, ਜਦੋਂ ਕਿਸੇ ਦਾ ਆਪਰੇਸ਼ਨ ਕਰਦੇ ਨਾ ਹਰ ਔਜ਼ਾਰ ਹਿਲਾ ਕੇ ਇਸਤੇਮਾਲ ਕਰੇ। ਭਾਈਜਾਨ ਨੇ ਹਸਪਤਾਲ 'ਚ ਇਸ ਕਿਸਮ ਦਾ ਆਪਣੇ ਬਰੂ ਫਨ ਦਾ ਮੁਜ਼ਾਹਰਾ ਕਰਦੇ ਨੇ। ਇਹਨਾਂ ਦੇ ਹਸਪਤਾਲ ਦਾ ਨਾਮ ਹੈ ਜਨਕਾਰ ਹਸਪਤਾਲ। ਵਾਹ ਘੁੰਗਰੂ ਵਾਲੀ ਅੱਛਾ ਜਿਹੜੀ ਗੱਲ ਦਿਲ ਨੂੰ ਲੱਗ ਗਈ ਤੇ ਹੱਸਦਾ ਵੀ ਆ। ਇਹ ਮੈਨੂੰ ਪਸੰਦ ਹੀ ਨਹੀਂ ਆਈ। ਪੁਰਾਣਾ ਇੱਕ ਬੰਦੇ ਦਾ ਪਹਿਲੇ ਵੀ ਆਪਰੇਸ਼ਨ ਕੀਤਾ ਸੀ, ਉਹ ਦੁਬਾਰਾ ਆ ਗਿਆ, ਕਹਿੰਦਾ ਅੱਛਾ ਰਿਮਿਕਸ। ਓਏ ਹੋਏ ਵੇਲਾ ਕੈਸੀ ਯਾਰ, ਜਿਹੜੀ ਫੈਮਿਲੀ ਸਾਡੀ ਫਿਲਮ ਇੰਡਸਟਰੀ ਤੱਕ, ਪਾਕਿਸਤਾਨ ਦੇ ਹਰ ਸ਼ੋਬੇ ਤੱਕ ਛਾਏ ਆ ਤੁਸੀਂ ਯਾਰ। ਮੁਹੰਮਦ ਰਾਣਾ ਸਾਹਿਬ ਚੀਮਾ ਬਰਾਦਰੀ ਦੇ ਨੇ, ਔਰ ਰਾਣਾ ਨਾਲ ਰਾਣਾ ਲੱਗਾ ਉਹਦੇ ਨਾਮ ਦੇ। ਨਹੀਂ ਮੈਨੂੰ ਨਹੀਂ ਪਤਾ, ਵੈਸੇ ਮੈਂ ਨਹੀਂ ਪੜਿਆ। ਕਿਸ ਦਿਨ ਨਾ ਤੂੰ ਕਿਸੇ ਸਹੀ ਬਰਾਦਰੀ ਵਾਲੇ ਕੋ ਬਹੁਤ ਮਾਰ ਖਾਣੀ। ਇਹ ਗੱਲ ਨਹੀਂ ਤੈਨੂੰ ਜਿੱਦਣ ਤੈਨੂੰ ਅਸਲ ਚੀਮੇ ਟੱਕਰ ਗਿਆ ਨਾ, ਉਦੋਂ ਸਾਨੂੰ ਫਰੀਦ ਅਧੇੜਿਆ ਮਿਲਣਾ ਕਿਤੇ। ਸਹੀ ਗੱਲ ਆ, ਫਰੀਦ ਉਹਨਾਂ ਦੀ ਲੱਤ ਕਿਤੇ ਵੀ ਨਹੀਂ, ਬਾਹ ਕਿਸੇ ਇਲਾਕੇ ਚ ਲੱਭਣੀ ਆ। ਉਹ ਚੀਮੇ ਇਦਾਂ ਦੇ ਆ। ਵੀਰ ਨੇ ਮੈਨੂੰ ਤੂੰ ਇਦਾਂ ਦੀ ਗੱਲ, ਤੁਸੀਂ ਜਿਹੜਾ ਮੇਰੇ ਤੇ ਵਾਰ ਕਰਦੇ ਹੋ ਮੈਨੂੰ ਇਹ ਬੁਰਾ ਲੱਗਦਾ। ਨਹੀਂ ਅਸੀਂ ਤਾਂ ਉਹਨਾਂ ਚੀਮਿਆਂ ਨੂੰ ਕਹਿਣ, ਤੂੰ ਆਪ ਕਹਿਣਾ, ਆਪ ਕਹਿਣਾ ਵਾ। ਉਸਤਾਦ ਜੀ ਮੈਂ ਕਿਹੜੀ ਗੱਲ ਮੈਂ ਤੁਹਾਨੂੰ ਕਹੀ ਵੇਖੇ, ਮੈਂ ਤੁਸੀਂ ਕਹਿ ਪੜ੍ਹਾਈ ਵਾਲੇ ਨੇ, ਡਾਕਟਰ ਨੇ, ਜੰਗਾਂ ਵਾਲੇ ਨੇ, ਫਸਲਾਂ ਵਾਲੇ ਨੇ। ਉਹ ਭਾਈ ਮੈਂ ਕੋਈ ਨਹੀਂ, ਅੱਕਣ ਵਾਲੀ ਦੇ ਮੂੰਹ ਵਾਲਾ ਲੱਗਾ ਵਾ, ਤੁਸੀਂ ਉਹਨੂੰ ਰੋਕਦੇ। ਇੱਧਰ ਵੇਖਾਂ ਨਿਉਲਾ ਜਿਹਾ ਮੈਨੂੰ ਗੱਲਾਂ ਕਰਨ ਡਿਆ ਵਾ। ਯਾਰ ਮਜ਼ਰ ਨੂੰ ਤੁਸੀਂ ਡਾਕਟਰ ਨਹੀਂ? ਡਾਕਟਰ ਨਹੀਂ ਤੇ ਡਾਕਟਰ ਤੇ ਹੈ ਵਾ। ਤੁਸੀਂ ਡਾਕਟਰ, ਮੈਨੂੰ ਪਤਾ, ਮੈਂ ਡਾਕਟਰ ਹੀ ਕਹਿੰਦੇ ਆ ਤੇ ਡਾਕਟਰ ਅਸੀਂ ਗੱਲ ਮੁੱਕਰੇ ਆ। ਆਮ ਰੂਟੀਨ ਚ ਡਾਕਟਰ ਬਣਨ ਵਾਸਤੇ ਪੜ੍ਹਨਾ ਪੈਂਦਾ ਵਾ, ਫੇਰ ਬੰਦਾ ਡਾਕਟਰ ਲੱਗਦਾ। ਤੁਹਾਡੇ ਕੋਲ ਡਾਕਟਰ ਲੱਗਣ ਵਾਸਤੇ ਮਠਾਈ ਦਾ ਡੱਬਾ ਤੇ ਸੂਟ ਲਿਆਉਣਾ ਪੈਂਦਾ, ਲੱਕ ਦੀ ਸ਼ਾਗਿਰਦੀ ਕਰਨੀ ਪੈਂਦੀ ਹੈ ਡਾਕਟਰ ਬਣਨ ਵਾਸਤੇ। ਉਹ ਤਾਂ ਡਿਗਰੀਆਂ ਚਾਹੀਦੀਆਂ, ਤੁਹਾਡੀ ਸ਼ਾਗਿਰਦੀ ਕਰਨੀ ਪੈਂਦੀ ਹੈ। ਉਹ ਬਸ ਕਰ, ਡਿਗਲੀਆਂ ਤੁਹਾਨੂੰ ਪਤਾ ਕਿਸੇ ਇਹ ਗੱਲ ਪਹਿਲਾ ਹਸਪੀਟਲ ਮੈਂ ਦੇਖਿਆ ਜਿੱਥੇ ਗਾਲਦਾਨ ਵੀ ਪਏ ਥੁੱਕਣ ਵਾਲੇ। ਨਹੀਂ ਉਹ ਤੇ ਹੁੰਦੇ ਆ। ਦੇਖੋ ਹਸਪਤਾਲਾਂ 'ਚ ਵੱਡੀਆਂ ਵੱਡੀਆਂ ਡਾਕਟਰਾਂ ਦੀਆਂ ਜਿਨ੍ਹਾਂ ਦੇ ਨਾਮ ਹੋਏ ਤਸਵੀਰਾਂ, ਇਹਨਾਂ ਦਾ ਰਿਸੈਪਸ਼ਨ ਹਸਪਤਾਲ ਦਾ ਉੱਥੇ ਤਾਨਸੈਨ ਦੀ ਤਸਵੀਰ ਲਾਈ ਆ। ਇਹਨਾਂ ਨੇ ਆਪ ਤਸਵੀਰਾਂ ਬਣਾਈਆਂ ਪੈਂਟਰ ਕੋ ਕਹਿ ਕੇ। ਹਾਂਜੀ, ਇਹਨਾਂ ਨੇ ਉਸਤਾਦ ਸਲਾਮਤ ਅਲੀ ਦੀ ਤਸਵੀਰ ਬਣਾਈ, ਅੱਜ ਟੀਕਾ ਫੜਿਆ ਉਹਨਾਂ ਨੇ। ਐਸੇ ਲੈਸ਼ ਨਹੀਂ, ਯਕੀਨ ਕਰ। ਖਾਨ ਸਾਹਿਬ ਨਸਰਤ ਦੀ ਤਸਵੀਰ ਬਣਾਈ ਆ, ਉਦੋਂ ਸਕੈਥੋਸਕੋਪ ਵਿੱਚ ਗਲੇ 'ਚ ਪਾਇਆ। ਕੀ ਭਲੇਖੇ ਐਸੇ ਲੈਸ਼ ਕੀ ਡਰਾਮੇ ਕਰ ਰਹੇ। ਮੈਡਮ ਨੂਰਜਹਾਂ ਦੀ ਤਸਵੀਰ ਆ, ਚਿੱਟਾ ਕੋਟ ਪਾ ਕੇ ਗਾਣਾ ਗਾ ਰਹੀਆਂ ਨੇ। ਨਹੀਂ ਚਿੱਟਾ ਕੋਟ ਪਾ ਕੇ ਉੱਪਰ ਉਹ ਜਿਹੜੀ ਉਹ ਵੀ ਨਰਸਾਂ ਵੀ ਪਾਈ। ਅੰਮਾ ਨੂਰ ਹਾਂ ਯਾਨੀ ਨਹੀਂ ਅੰਮਾ ਨੂਰ ਜਹਾਂ ਨਹੀਂ, ਉਹ ਸਾਡੇ ਅਸੀਂ ਸਾਰਿਆਂ ਨੂੰ ਪਤਾ ਸੀ ਉਹਨਾਂ ਦੀ ਕਿੰਨੀ ਰਿਸਪੈਕਟ ਕਰਦੇ। ਮੈਂ ਹੋ ਗਿਆ ਤੁਸੀਂ ਜਿਹੜੀਆਂ ਹਰਕਤਾਂ ਕੀਤੀਆਂ ਸੀ ਉਹ ਦੱਸ ਰਹੇ ਹਾਂ। ਜਿੰਨੀਆਂ ਤਸਵੀਰਾਂ ਉਸਤਾਦ ਜੀ ਤੁਸੀਂ ਦੱਸੀਆਂ ਨਾ ਵੱਡੇ ਵੱਡੇ ਲੋਕਾਂ ਦੀਆਂ, ਉਹ ਸਾਰੀਆਂ ਇਹਨਾਂ ਨੇ ਮਰਾਸੀਕਲ ਵਾਰਡ ਚ ਲਾਈਆਂ ਹੁੰਦੀਆਂ। ਮੈਂ ਕਹਿੰਦਾ ਤਾਂ ਇਹ ਕਿਹੜੇ ਡਾਕਟਰ ਆ ਉਸਤਾਦ ਜੀ? ਆਪਰੇਸ਼ਨ ਕਰਨ ਲੱਗੇ ਅੱਧਾ ਪਾਨ ਖਾ ਲੈਂਦੇ, ਅੱਧਾ ਰੱਖ ਲੈਂਦੇ, ਅੱਧਾ ਪਾਨ ਅਗਲੇ ਆਪਰੇਸ਼ਨ ਤੇ ਖਾਵਾਂਗੇ। ਇਹ ਕਿਹੜਾ ਡਾਕਟਰ ਵਾ ਯਾਰ ਜਿਹੜੀ ਉੱਤੋਂ ਵਰਦੀ ਪਾਈ ਆ, ਥੱਲੋਂ ਕੈਂਚੀ ਚੱਪਲ ਪਾਈ ਆ? ਓਏ ਹਟ ਜਾ ਓਏ। ਇਹ ਕਿਹੜਾ ਡਾਕਟਰ ਆਪਰੇਸ਼ਨ ਕਰਨ ਲੱਗਾ ਕਰਨ ਦੇ ਹਾਂ ਸ਼ੁਰੂ ਬਈ। ਮੈਨੂੰ ਪਤਾ ਕਿ ਮੈਂ ਤੁਹਾਡੇ ਬਿਹਤਰੀ ਚਾਹਨਾ ਵਾਂ। ਕਿਹੜਾ ਡਾਕਟਰ ਜਿਹੜਾ ਕੰਪਿਊਟਰਾਂ ਨੂੰ ਕਹਿਣ ਡਿਆ ਹੁੰਦਾ
1 2 3 ਮੈਨੂੰ ਨਹੀਂ ਸਮਝ ਲੱਗਦੀ ਕਿਹੜਾ ਡਾਕਟਰ ਵਾ ਯਾਰ ਇਹ ਕਿਹੜਾ ਡਾਕਟਰ ਆ ਜਿਹੜਾ 1 2 1 2 3 4 ਲਾ ਲਾ ਆਹੋ ਮੈਨੂੰ ਨਹੀਂ ਐਸੇ ਡਾਕਟਰ ਦੀ ਸਮਝ ਲੱਗੀ ਏਡਾ ਫਿੱਕਾ ਡਾਕਟਰ ਬੜੀ ਸੋਹਣੀ ਕਿਹੜਾ ਡਾਕਟਰ ਆ ਜਿਹੜਾ ਆਪਰੇਸ਼ਨ ਤੋਂ ਪਹਿਲੇ 15 ਮਿੰਟ ਧੁੰਨੀ ਤੇ ਇੰਜ ਕਰ ਰਿਹਾ ਅੰਦਰ ਨਾਲ ਓ ਯਾਰ ਕਿਉਂ ਨਾ ਕਰ ਦੱਸ ਯਾਰ। ਕਿਹੜਾ ਡਾਕਟਰ ਆ ਜਿਹੜਾ ਨਰਸਾਂ ਨੂੰ ਕਹਿੰਦੇ ਹੁੰਦਾ ਚੜ ਕੇ ਆਇਓ ਜ਼ਰਾ ਇਹ ਕਿਹੜਾ ਡਾਕਟਰ ਅਗਲੇ ਦਾ ਆਪਰੇਸ਼ਨ ਸੁਣ ਕੇ ਕਹੂਗਾ ਕੀ ਬਾਤ ਇਹ ਕਿਹੜਾ ਤੂੰ ਡਾਕਟਰਾਂ ਵੀ ਜੇ ਨਾ ਆਪਰੇਸ਼ਨ ਸਹੀ ਹੋਵੇ ਤੇ ਉਹ ਤੁਸੀਂ ਅਸਲਾ ਜਿਹਾ ਕੱਠਾਂ 'ਚ ਮਾਰ-ਮਾਰ ਪਾਗਲ ਕਰ ਦਿੰਦੇ ਓ ਅਗਲੇ। ਯਾਰ ਇਹ ਕਿਹੜਾ ਡਾਕਟਰ ਉਸਤਾਦ ਜੀ ਜਿਹੜਾ ਇੰਜ ਕਰਕੇ ਆਪਰੇਸ਼ਨ ਫੜ ਕੇ ਕਹਿਣ ਦਾ ਈਕੋ ਠੀਕ ਕਰ ਬਈ ਇਹ ਕਿਹੜਾ ਡਾਕਟਰ ਵਾ ਯਾਰ ਜਿਹੜਾ ਟੋਪੀ ਚ ਪਾ ਕੇ ਚੋਲ ਖਾਂਦੇ ਹੁੰਦਾ ਇਹ ਕਿਹੜਾ ਡਾਕਟਰ ਇਹ ਕਿਹੜਾ ਡਾਕਟਰ ਆ ਜਿਹਨੂੰ ਕਹਿੰਦੇ ਪਹਿਲੇ ਬੰਦਿਆਂ ਨੂੰ ਖਾ ਲੈਂਦਾ ਫਿਰ ਡਾਕਟਰਾਂ ਨੂੰ ਵੀ ਦਿੰਦੇ ਇਹ ਕਿਹੜਾ ਡਾਕਟਰ ਇਹ ਤੂੰ ਆਪ ਤੂੰ ਫਾਲਤਾ ਤੂੰ ਉਹ ਕਿਉਂ ਮੈਂ ਚਾਹਨਾ ਕਿ ਚਲੋ ਜੇ ਤੁਸੀਂ ਆਡੀਅנס ਨੂੰ ਦੱਸ ਦਿਓ ਕਿ ਸਾਡੇ ਫੈਮਿਲੀ ਡਾਕਟਰ ਨੇ ਤੁਹਾਨੂੰ ਕੋਈ ਮਸਲਾ ਹੋਵੇ ਓਏ ਤੂੰ ਚਾਹਨਾ ਨਹੀਂ ਤੂੰ ਗਾਨਾ ਓ ਯਾਰ ਖੁਦਾ ਦੇ ਬੰਦਿਓ ਇਹ ਕਿਹੜਾ ਡਾਕਟਰ ਆ ਕਿ ਸਾਰੇ ਮਰੀਜ਼ ਅੱਛੀਆਂ ਗੱਡੀਆਂ 'ਚ ਜਾਣ ਡਏ ਹੁੰਦੇ ਇਹਨਾਂ ਨੇ ਲੈਦਾ ਘੱਟੇ ਵਾਲੀ ਗੱਡੀ ਫੜਾਈ ਹੁੰਦੀ ਮੈਂ ਕਹਿੰਦਾ ਤੇਰਾ ਕਿਸੇ ਅਲਟਰਾਸਾਊਂਡ ਦਾ ਕਿਸੇ ਨੂੰ ਮਸਲਾ ਬਣ ਜਾਂਦਾ ਵਾ ਉਹ ਸਾਨੂੰ ਦੱਸੋ ਸਾਡਾ ਅਲਟਰਾਸਾਊਂਡ ਬਿਲਕੁਲ ਠੀਕ ਹੈਗਾ ਵਾ ਸਾਡਾ ਅਲਟਰਾਸਾਊਂਡ ਚੱਲ ਰਿਹਾ ਬਲਕਿ ਤੁਹਾਡਾ ਅਲਟਰਾਸਾਊਂਡ ਰੈਂਟ ਤੇ ਜਾ ਰਿਹਾ 1500 ਰਾਤ ਰਹਿੰਦਾ ਤੁਹਾਡਾ ਅਲਟਰਾਸਾਊਂਡ ਇਹ ਕਿਹੜਾ ਡਾਕਟਰ ਆ ਜਿਹੜਾ ਬਿਮਾਰੀਆਂ ਇੰਜ ਫੜ ਰਿਹਾ ਹੁੰਦਾ ਬਸ ਸਪੀਡ ਦੇ ਦਾ ਕਿਹੜਾ ਡਾਕਟਰ ਹੈ ਜਿਹੜਾ ਇੰਜ ਮਰੀਜ਼ ਚ ਜਰਾਸੀਮ ਖਤਮ ਕਰ ਰਿਹਾ ਇਹ ਕਿਹੜਾ ਡਾਕਟਰ ਆ ਜਿਹੜਾ ਅਗਲੇ ਦੇ ਪੈਰਾਂ ਤੋਂ ਵੀ ਮੈਡੀਸਨ ਇਕੱਠੇ ਕਰਨ ਡਿਆ ਹੁੰਦਾ ਮੈਡੀਸਨ ਇਹਦੇ ਕਿਹੜਾ ਸਾਹਮਣੇ ਕੋਈ ਡਾਕਟਰ ਆ? ਮੈਡੀਸਨ ਐਡ ਕਰਕੇ ਕਰ ਦਵੇ ਤੇ ਕਹਿੰਦਾ ਨਾ ਇਦਾਂ ਨਾ ਸੁੱਟੋ ਯਾਰ ਹੱਥ 'ਚ ਮੈਡੀਸਨ ਫੜਾਓ ਤੁਹਾਨੂੰ ਨਾ ਸਮਝ ਨਹੀਂ ਲੱਗਦੀ ਇਹ ਕਿਹੜੇ ਡਾਕਟਰ ਆ ਜਿਹੜੇ ਚੱਦਰ ਲੈ ਕੇ ਨਿਕਲਦੇ ਆ ਮਹੱਲੇ ਦੇ ਵਿੱਚ ਲੋ ਜੀ ਜ਼ਿੰਮੇਵਾਰੀ ਮੇਰੀ ਨਹੀਂ ਜੀ ਇਹੋ ਜਿਹੇ ਸਿਆਣੇ ਡਾਕਟਰ ਨਾ ਬਾਅਦ 'ਚ ਜਦੋਂ 5-6 ਆਪਰੇਸ਼ਨ ਕਾਮਯਾਬ ਹੋ ਜਾਣ ਐਸ ਰੁਖ ਚਾਦਰ ਲੈਣ ਲੱਗ ਪਏ ਮੈਨੂੰ ਨਾ ਮੈਂ ਤੁਹਾਨੂੰ ਕਿਹਾ ਮੇਰੀ ਜ਼ਿੰਮੇਵਾਰੀ ਨਹੀਂ ਜੀ ਤੁਸੀਂ ਗੱਲਾਂ ਕਰ ਲਓ ਜਿੰਨੀਆਂ ਕਰਨੀਆਂ ਬਾਅਦ ਚ ਕੋਈ ਵਾਧਾ ਘਾਟਾ ਯਾਰ ਜ਼ਿੰਮੇਵਾਰੀ ਇਹ ਕਿਹੜਾ ਡਾਕਟਰ ਆ ਜਿਹਨੂੰ ਸਾਰੇ ਇਹੀ ਪੁੱਛਦੇ ਰਹਿੰਦੇ ਡਾਕਟਰ ਸਾਹਿਬ ਚਾਹ ਪੀਓਗੇ ਇੰਨੀ ਚਾਹ ਡਾਕਟਰ ਸਾਹਿਬ ਤਾਂ ਪੀ ਲਓ ਯਾਰ ਇਹ ਤੁਹਾਡਾ ਕਿਹੜਾ ਹਸਪਤਾਲ ਆ ਜਿੱਥੇ ਗਾਇਨਾ ਵਾਰਡ ਹੁੰਦਾ ਵਾ ਗਾਇਨਾ ਵਜਾਇਨਾ ਆਹੋ ਇਹ ਕਿਹੜਾ ਡਾਕਟਰ ਗਾਇਨੀ ਵਾਰਡ ਤੇ ਹੁੰਦਾ ਵਾ ਗਾਇਨਾ ਵਾਰਡ ਕਿਹੜਾ ਹੁੰਦਾ ਵਾ ਮੈਡੀਕਲ ਬਸ ਲੈਬ ਦਾ ਤੱਕ ਵੀ ਸਾਡਾ ਕੰਮ ਆ ਮੈਡੀਕਲ ਰੈਪ ਆਹ, ਕਿੰਗ ਵਾਲਾ ਰੈਪ ਮੈਡੀਕਲ ਤੁਸੀਂ ਮੈਡੀਕਲ ਰੈਪ ਕਰਦੇ ਹੋ ਉਹ ਹੁਣ ਨਵਾਂ ਦੋ ਪੈਰਾਸੀਟਾਮੋਲ ਆਨੇ ਦੋ ਇਹ ਮੈਡੀਕਲ ਰੈਪ ਪੈਰਾਸੀਟਾਮੋਲ ਆਨੇ ਦੋ ਯਾਰ ਨਾਂ ਨੂੰ ਕਹਿ ਉਹ ਹਰ ਬਰੂਫਨ ਮੌਲਾ ਵਾ ਫਿਰ ਇਸ ਦਾ ਅੱਗੇ ਤੁਸੀਂ ਇਹੋ ਜਿਹੇ ਡਾਕਟਰ ਕੋਈ ਬਰੂਫਨ ਮੌਲਾ ਦਾ ਸੁਣਿਆ ਸੀ ਆ ਬਰੂਫਨ ਮੌਲਾ ਵੀ ਦੇਖ ਲਿਆ ਕਿਹੜਾ ਡਾਕਟਰ ਆ ਮਤੇ ਫਿੱਟੇ ਮੂੰਹ ਜਿਹੜਾ ਤਿਰਕਟ ਨਹੀਂ ਬੁਝਣ ਦਿੰਦਾ ਸੌਰੀ ਸਿਰਕਟ ਇਹੋ ਜਿਹੇ ਡਾਕਟਰ ਆਪਰੇਸ਼ਨ ਬੁੱਕ ਕਰਦੇ ਹੁਣ ਨਾ ਤੇ ਉਹਨਾਂ ਨੂੰ ਕਹਿੰਦੇ ਹੁੰਦੇ ਫਿਰ ਜੇ ਪੈਸੇ ਘੱਟ ਦੇਣੇ ਤੇ ਫਿਰ 1-2 ਡਾਕਟਰ ਮਾੜੇ ਕਰ ਲੈਣੇ ਇਹ ਬਾਅਦ ਡਾਕਟਰ ਆ ਜਿਹੜੇ ਧੁੱਪੇ ਬਹਿ ਕੇ ਬੁਕਿੰਗ ਕਰਨ ਡਏ ਉਹਦੇ ਮਰੀਜ਼ਾਂ ਦੀ ਬਸ ਤੱਕ ਇਹ ਬਾਹਰ ਡਾਕਟਰ ਉਸਤਾਦ ਜੀ ਜਿਹੜੇ ਰਾਤ ਨੂੰ ਅੱਗ ਬਾਲ ਕੇ ਸੇਕ ਰਹੇ ਹੁੰਦੇ ਆ ਅੱਛਾ ਜੀ ਅੱਗ ਬਾਲ ਕੇ ਡਾਕਟਰ ਹੀ ਸੇਕਦੇ ਨਾ ਹਾਂਜੀ ਤੁਹਾਡੇ ਡਾਕਟਰ ਇਹੀ ਕਰਦੇ ਆ ਪੁਰ ਕਰਾਓ ਚੀਮਾ ਜੀ ਯਾਰ ਇਹਨਾਂ ਦੇ ਬਾਰੇ 'ਚ ਮਸ਼ਹੂਰ ਹੈ ਕਿ ਇਹੋ ਜਿਹੇ ਡਾਕਟਰ ਨਾ ਆਪਰੇਸ਼ਨ ਦੀ ਕਮਾਈ ਰੋਜ਼ਾਨਾ ਰਾਤ ਨੂੰ ਖਾ ਕੇ ਸੌਂਦੇ ਇਹਦਾ ਨਾਨਾ ਵਾ ਉਸਤਾਦ ਜੀ ਦਾ ਨਾਮ ਆ ਡਾਕਟਰ ਅੱਛੂ ਖਾਨ ਨਹੀਂ ਇਹਦਾ ਇੱਕ ਫੁੱਫੜ ਵੀ ਆ ਅੱਛਾ ਜੀ ਹਾਂ ਇਹਦਾ ਇੱਕ ਫੁੱਫੜ ਵੀ ਹੈ ਚੌਧਰੀ ਦੁਲਾਰੇ ਖਾਂ ਮੈਡੀਕਲ ਸਪੈਸ਼ਲਿਸਟ ਇੱਕ ਦਾ ਤਾਇਆ ਹੈਗਾ ਉਹਦਾ ਨਾਮ ਹੈਗਾ MBBS ਅਸ਼ਰਫ ਖਾਨ ਇੱਕ ਜਗ੍ਹਾ ਤੇ ਆਪਰੇਸ਼ਨ ਕਰਨ ਗਏ ਆ ਉਹਨਾਂ ਨੇ ਇਹਨਾਂ ਨੂੰ ਡਾਕਟਰਾਂ ਨੂੰ ਬਾਹਰ ਹੀ ਬਾਤਾ ਕਹਿੰਦੇ ਉਹ ਮਰੀਜ਼ ਨਾ ਆ ਰਿਹਾ ਬਾਅਦ ਚੋਂ ਵਿੱਚ ਵਾ ਤੁਹਾਡੇ ਜਿਹੜੇ ਡਾਕਟਰ ਡਾਕਟਰਾਂ ਦੀ ਗੱਲ ਕਰਨ ਦੇ ਉਹ ਤੁਹਾਨੂੰ ਕਿਹੜਾ ਡਾਕਟਰ ਲੜ ਗਿਆ ਵਾ ਬੜੇ ਖਤਰਨਾਕ ਡਾਕਟਰ ਕਿਉਂ ਤੁਹਾਡੇ ਮਤਲਬ ਕਿਤੇ ਘਰ ਚਲੇ ਗਏ ਸੀ ਤੇ ਖਤਰਨਾਕ ਚੱਲ ਯਾਰ ਬਸ ਕਰ ਯਾਰ ਪਹਿਰੇ ਉਸਤਾਦ ਜੀ ਡਾਕਟਰਾਂ ਨੇ ਇਹਨਾਂ ਨੇ ਚਾਦਰਾਂ ਦੀਆਂ ਬੁੱਕਲਾਂ ਮਾਰੀਆਂ ਹੋਈਆਂ ਤੇ ਜਾ ਰਹੇ ਆ ਵਿੱਚ ਉਹਨਾਂ ਨੇ ਬੱਚੇ ਲਗੋਏ ਸੀ ਹਨਾ ਜੱਜ ਵਾਲੀਆਂ ਕਿਹੜਾ ਡਾਕਟਰ ਤੂੰ ਚੀਮਾ ਵਾ ਦੱਸ ਮੈਂ ਤੂੰ ਮੰਨਦਾ ਹੀ ਨਹੀਂ ਆ ਤੂੰ ਗੱਲ ਤੇ ਹੁੰਦਾ ਹੀ ਨਹੀਂ ਕਿਹੜੀ ਗੱਲ ਤੇ ਤੂੰ ਫਿਰ ਆ ਗਿਆ ਨਾ ਉਹਨਾਂ ਨੂੰ ਕਿਹਾ ਐਵੇਂ ਲੱਗਾ ਆਰਡਰ ਕੋਈ ਜਨਾ ਡਾਕਟਰ ਸਾਹਿਬ ਤੁਹਾਡਾ ਕੋਈ 1000 ਵਜਾ ਰਹੇ ਨੇ ਆਰਡਰ ਇਹੋ ਜਿਹੇ ਡਾਕਟਰ ਹੁੰਦੇ ਆ ਜਦੋਂ ਆਪਰੇਸ਼ਨ ਥੋੜਾ ਜਿਹਾ ਲੇਟ ਹੋਵੇ ਫਿਰ ਦੇਗਾਂ ਵਾਲੇ ਲੱਗੇ ਬੈਠੇ ਰਹਿੰਦੇ तुम्हें दफा 302 के तहत बांसुरी की सजा दी जाती है ਮੰਨਦਾ ਹੀ ਨਹੀਂ ਤੂੰ ਮੰਨਦਾ ਹੀ ਨਹੀਂ ਟੋਕੀ ਜਨਾ ਵਾ ਇਹ ਕਿਹੜੇ ਡਾਕਟਰ ਜਿਹੜੇ 8-8 ਦਿਨ ਤੁਹਾਡੇ ਘਰ ਯਾਰ ਸਾਲ ਕਰੋ ਦੇ ਬੈਠੋ ਸ਼ੋ ਯਾਰ ਤੁਸੀਂ ਕਰੋ ਸ਼ੋ चलो यार ਤੁਸੀਂ ਇਹਦਾ ਸ਼ੋ ਕਰ तू ਲਓ अगे तो चीमा ओके जी नादरीन अगे तो फिर चीमा ना लेके आई ਡਾਕਟਰ ओके नादरीन ਮੈਂ ਤੁਹਾਨੂੰ ਕਿਹਾ ਸੀ ਮੈਂ ਚੀਮਾ ਕੁਛ ਦੱਸੋ ਤੁਸੀਂ ਵੀ ਚੀਮਾ ਕੋਲ ਕੇ ਰੱਖਤਾ तू नहीं हटता ही नहीं ਯਾਰ मैं तो बंदा पूछे तू आराम नाल अपनी नॉर्मल शो कर
ਉਹ ਦੂਜਾ ਬੇਟਾ ਤੇ ਉਹ ਮੇਰੇ ਦਾਦਾ ਜੀ, ਮੇਰੇ ਪੜਦਾਦਾ ਜੀ, ਮੇਰੇ ਅੱਬੂ ਜੀ ਜੰਗਾਂ ਲੜਦੇ ਸੀ। ਉਹਨੇ ਇਹੀ ਬੜੇ ਇਹਨਾਂ ਦੇ ਪਿਆਰ ਨਾਲ ਕਹਿੰਦਾ ਭਾਇਆ ਨਾ ਅੱਜ ਚੀਮੇ ਵਾਲਾ ਜ਼ਰਾ ਹਿਸਾਬ ਨਾਲ ਰੱਖਿਓ ਕੰਮ ਤੇ ਜ਼ਰਾ ਨਾਰਮਲ ਉਸਤਾਦ ਨੇ ਸਾਰੇ ਚੀਮਾ ਵਾਜੇ ਚ ਫੜਾ ਦਿੱਤਾ ਪੜ ਕੇ। ਮੰਨ ਜਾ ਵੀ ਯਾਰ ਉਹਨੂੰ ਚਾਹੀਦਾ ਵੀ ਮੰਨ ਲੈਣਾ ਇਹ ਵੀ ਇਲਮ ਚ ਇਜ਼ਾਫਾ ਕਰਤਾ, ਇੰਨੀਆਂ ਗੱਲਾਂ ਸਿੱਖੀਆਂ। ਸਾਨੂੰ ਵੀ ਪਤਾ ਲੱਗ ਗਿਆ ਉਸਤਾਦ ਜੀ, ਸੀ ਸ਼ਾਰਪ ਦਾ ਵੀ ਪਤਾ ਲੱਗ ਗਿਆ, ਅਸੀਂ ਤੁਹਾਡਾ ਚੀਮਾ ਬਾਹਰ ਦੇਣਾ, ਮਾਈਨਰ ਦਾ ਵੀ ਪਤਾ ਲੱਗ ਗਿਆ ਤੇ ਸਾਨੂੰ ਕੀ ਕੀ ਸੁਣਿਆ। ਬੜੇ ਬੜੇ ਔਖੇ ਰਾਗ ਯਾਦ ਕੀਤੇ ਉਸਤਾਦ ਜੀ ਤੁਸੀਂ, ਖੁਦਾ ਦੀ ਕਸਮ। ਯਾਰ ਇਹਨਾਂ ਦੇ ਮੈਂ ਹਸਪਤਾਲ ਸੇ ਤਾਲ ਮਿਲਾਓ। ਓਕੇ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ, ਅੱਲਾ ਹਾਫਿਜ਼।